ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਹੈ ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸਿਹਤ ਨੂੰ ਠੀਕ ਰੱਖਣ ਲਈ ਆਪਾਂ ਨੂੰ ਬੜੀ ਜੱਦੋਜਹਿਦ ਕਰਨੀ ਪੈਂਦੀ ਹੈ। ਵੈਸੇ ਸਿਹਤ ਆ ਅਤੇ ਸਾਰਾ ਕੁਛ ਆ। ਸੋ ਕੋਸ਼ਿਸ਼ ਕਰਿਆ ਕਰੋ ਕਿ ਸਾਡੀ ਜਿਹੜੀ ਸਿਹਤ ਆ ਉਹ ਠੀਕ ਰਹੇ। ਆਪਾਂ ਇੰਨੀ ਵੇਟ ਨਾ ਕਰੀਏ ਕਿ ਸਾਨੂੰ ਡਾਕਟਰ ਦੇ ਜਾ ਕੇ ਦਵਾਈ ਲਿਆਵਾਂਗੇ ਤਾਂ ਫਿਰ ਕਿਤੇ ਠੀਕ ਹੋਵਾਂਗੇ। ਦਵਾਈ ਆ ਉਹ ਪਤਾ ਨਹੀਂ ਕਿੰਨੇ ਚਿਰਾਂ ਦੇ ਲਈ ਸਾਨੂੰ ਖਾਣੀ ਪਊਗੀ। ਕੋਸ਼ਿਸ਼ ਕਰਦੇ ਹਾਂ ਕਿ ਸਿਹਤ ਨੂੰ ਪਹਿਲਾਂ ਹੀ ਠੀਕ ਰੱਖਿਆ ਕਰੀਏ, ਐਕਸਰਸਾਈਜ਼ ਕਰੀਏ, ਆਪਣਾ ਖਾਣਾ ਆ ਉਹ ਚੰਗਾ ਰੱਖੀਏ। ਤਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਜਿਹੜੀਆਂ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਵਰਤਣ ਦੀ ਯੋਗਤ ਆ ਉਹ ਤੁਹਾਡੇ ਤੋਂ ਪੁੱਛਦੇ ਹਾਂ। ਜਿਨ੍ਹਾਂ ਨੇ ਵਰਤੀਆਂ ਹੁੰਦੀਆਂ ਆ ਉਹਨਾਂ ਤੋਂ ਅਸੀਂ ਜ਼ਰੂਰ ਪੁੱਛਦੇ ਹਾਂ ਕਿ ਸਾਨੂੰ ਫੀਡਬੈਕ ਜ਼ਰੂਰ ਦਿਓ। ਫੀਡਬੈਕ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਫੀਡਬੈਕ ਦਿੰਦੇ ਤਾਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਹ ਪ੍ਰੋਗਰਾਮ ਮੰਗਲਵਾਰ ਨੂੰ 4 ਤੋਂ ਲੈ ਕੇ 5:30 ਵਜੇ ਤੱਕ ਹੁੰਦਾ ਹੈ ਅਤੇ ਐਤਵਾਰ ਨੂੰ 9 ਵਜੇ ਇਸ ਨੂੰ ਰਿਪੀਟ ਕੀਤਾ ਜਾਂਦਾ ਹੈ। ਉਸ ਟਾਈਮ ਦੇ ਉੱਤੇ ਅਸੀਂ ਕੋਈ ਕਾਲ ਨਹੀਂ ਲੈਂਦੇ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੁੰਦਾ ਉਹ ਰਿਪੀਟ ਵਾਲਾ ਹੁੰਦਾ ਹੈ, ਉਹ ਲਾਈਵ ਨਹੀਂ ਹੁੰਦਾ ਅਤੇ ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਹੈ। ਜਿੱਥੇ ਜੇ ਤੁਹਾਡੀਆਂ ਚੀਜ਼ਾਂ ਨਹੀਂ ਲਿਖ ਹੋਈਆਂ ਤੁਸੀਂ ਐਤਵਾਰ ਨੂੰ ਰਾਤ ਨੂੰ ਵੀ ਸੁਣ ਕੇ ਲਿਖ ਸਕਦੇ ਆ ਅਤੇ ਨਹੀਂ ਤਾਂ ਫੋਨ ਦੇ ਉੱਤੇ ਜਾਂ ਜਿਨ੍ਹਾਂ ਕੋਲ ਸਮਾਰਟਫੋਨ ਆ ਉੱਥੇ ਪੋਡਕਾਸਟ ਦੇ ਉੱਤੇ ਇਹ ਪ੍ਰੋਗਰਾਮ ਪਏ ਹੁੰਦੇ ਆ, ਉੱਥੇ ਜਾ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਆ। 4082725200 ਇਸੇ ਦੇ ਨਾਲ ਦੱਸੀਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ, ਜਿਹੜਾ ਤੁਹਾਨੂੰ ਕੋਈ ਦਵਾਈ ਦੇਣ ਲਈ ਬੈਠਾ ਹੋਵੇ ਜਾਂ ਤੁਹਾਨੂੰ ਕਹੇ ਕਿ ਮੈਂ ਤੁਹਾਨੂੰ ਦਵਾਈ ਭੇਜ ਦਊਂਗਾ। ਇਹ ਸਿਰਫ ਅਤੇ ਸਿਰਫ ਹੋਮ ਰੈਮਡੀ ਦਾ ਪ੍ਰੋਗਰਾਮ ਆ ਜਿਸ ਦੇ ਵਿੱਚ ਵੈਸੇ ਸਿਹਤ ਠੀਕ ਰੱਖਣ ਦੀ ਆਪਾਂ ਗੱਲਬਾਤ ਕਰਦੇ ਹਾਂ। ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ ਅਤੇ ਤੁਹਾਡੀਆਂ ਕਾਲਸ ਵੱਲ ਚੱਲਦੇ ਹਾਂ। ਸਾਡੇ ਨਾਲ ਜੁੜੇ ਨੇ ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਪੁੱਛਣਾ ਚਾਹੁੰਦੀ ਸੀ, ਪੁੱਛਣਾ ਸੀਗਾ ਵੀ ਜਿੱਦਾਂ ਕੰਨ ਦੇ ਵਿੱਚ ਕੰਨ 'ਚ ਆਵਾਜ਼ ਬਹੁਤ ਆਉਂਦੀ, ਟੀ ਟੀ ਜਿੱਦਾਂ ਰਿੰਗ ਵੱਜਦੀ ਹੁੰਦੀ ਨਾ, ਹਾਂਜੀ ਕੱਢਦੀ ਨਹੀਂ ਦਿਨ ਰਾਤ, ਉਹਦਾ ਕਿਸੇ ਮੈਨੂੰ ਕੋਈ ਇਲਾਜ ਹੋਇਆ ਦੱਸਿਓ। ਠੀਕ ਹੈ ਜੀ। ਹੈ ਓਕੇ ਜੀ, ਮੈਂ ਸੁਣਦੀ ਠੀਕ ਹੈ, ਨਹੀਂ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਵੈਸੇ ਇਹਦਾ 1-2 ਵੀਕਾਂ ਪਹਿਲਾਂ ਦੱਸਿਆ ਵੀ ਗਿਆ ਆ ਕਿ ਇਹਦਾ ਇਲਾਜ ਕੀ ਆ। ਕੰਨਾਂ ਦੇ ਵਿੱਚੋਂ ਆਵਾਜ਼ਾਂ ਆਉਣੀਆਂ, ਵੈਸੇ ਇਹ ਕਹਿੰਦੇ ਆ ਕਿ ਕੰਨਾਂ ਦੇ ਪਿੱਛੇ ਇੱਕ ਕ੍ਰਿਸਟਲ ਵਾਟਰ ਕਹਿੰਦੇ ਆ ਕੁਛ ਨਾ ਕੁਛ ਹੁੰਦਾ ਆ, ਉਹ ਥੋੜ੍ਹਾ ਉੱਤੇ ਥੱਲੇ ਹੋ ਜਾਂਦਾ। ਇਹਦੀਆਂ ਐਕਸਰਸਾਈਜ਼ ਆ ਵੈਸੇ, ਅਤੇ ਜੇ ਕੋਈ ਐਕਸਰਸਾਈਜ਼ ਦੱਸ ਜਾਏ ਤਾਂ ਸਭ ਤੋਂ ਬਹੁਤ ਵਧੀਆ ਐਕਸਰਸਾਈਜ਼ ਹੁੰਦੀਆਂ ਇਸ ਦੀਆਂ। ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ, ਮੇਰੇ ਹੱਥਾਂ ਤੇ ਨਾ ਬਰਾਉਨ ਜਿਹੇ ਉਹ ਹੋਏ ਪਏ ਨੇ, ਦਾਗ ਜਿਹੇ। ਦਾਗ ਪੈ ਗਿਆ? ਹਾਂਜੀ ਬਹੁਤ ਜ਼ਿਆਦਾ ਹੀ ਹੋ ਗਏ, ਬਰੀਕ। ਠੀਕ ਆ। ਤੇ ਇੱਕ ਮੇਰੇ ਪੈਰ ਦੀ ਕੀਚੀ ਤੇ ਮੈਨੂੰ ਪਤਾ ਨਹੀਂ ਲੱਗਦਾ ਵੀ ਭੌਰੀ ਆ ਜਾਂ ਹੋਰ ਜਾਣਾ, ਵੀ ਉਹਦੇ ਬਾਰੇ ਵੀ ਕੁਝ ਦੱਸਿਓ। ਜੇ ਤਾਂ ਮੈਂ ਬੰਦ ਜੁੱਤੀ ਪਾਉਣੀ ਫਿਰ ਤਾਂ ਪੇਨ ਹੁੰਦੀ ਆ, ਬੂਟ ਪਾਏ ਤੇ ਠੀਕ ਰਹਿੰਦਾ। ਠੀਕ ਆ। ਹਾਂਜੀ ਜ਼ਰੂਰ ਦੱਸਿਓ ਮੈਨੂੰ। ਬੂਟ ਸੌਫਟ ਹੁੰਦਾ ਨਾ ਥੋੜ੍ਹਾ। ਹਾਂਜੀ ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ ਜੀ। ਕੇਵਲ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਭੈਣ ਜੀ ਹਾਰਟ ਵਧਿਆ ਹੋਇਆ, ਉਹਦਾ ਕੋਈ ਨੁਸਖਾ ਕਿਸੇ ਕੋਲ ਹੋਵੇ ਤਾਂ। ਦਿਲ ਵੱਧ ਗਿਆ? ਹਾਂਜੀ। ਆਕਾਰ 'ਚ ਵੱਡਾ ਹੋ ਗਿਆ ਤੇ ਉਦਾਂ ਹੀ ਦਿਲ ਵੱਡਾ ਹੋ ਗਿਆ? ਆਕਾਰ 'ਚ ਅੱਗੋਂ ਤਾਂ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ। ਹਾਂਜੀ, ਉਹ ਆਕਾਰ 'ਚ ਵੱਡਾ ਹੋਇਆ ਜੀ। ਠੀਕ ਆ। ਥੈਂਕ ਯੂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦਿਲ ਵੱਡਾ ਹੋਣਾ ਤਾਂ ਬਹੁਤ ਚੰਗੀ ਗੱਲ ਆ, ਪਰ ਜਿਹੜਾ ਦਿਲ ਆ ਉਹ ਕਿਸ ਤਰ੍ਹਾਂ ਵੱਡਾ ਹੈ, ਆਕਾਰ ਦੇ ਵਿੱਚ ਵੱਡਾ ਹੋ ਗਿਆ, ਉਹਦਾ ਸਾਈਜ਼ ਵੱਡਾ ਹੋ ਗਿਆ, ਜੇ ਉਹਦੇ ਬਾਰੇ ਵੀ ਕਿਸੇ ਨੂੰ ਪਤਾ ਹੋਇਆ ਤਾਂ ਪਲੀਜ਼ ਜ਼ਰੂਰ ਦੱਸ ਦਿਓ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਵੀ ਬਿਮਾਰੀ ਦਾ ਇਲਾਜ ਆ ਜਿਹੜਾ ਉਹ ਦੱਸ ਸਕਦੇ ਆ। ਜਸਜੀਤ ਕੌਰ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਪੁੱਛਿਆ ਸੀ ਵੀਰ ਜੀ ਨੂੰ, ਸੇਠੀ ਨੂੰ, ਉਹ ਦੱਸਿਆ ਸੀ ਨਾ ਕਿਹੜਾ ਨਾ ਬੋਰਡ ਦੀਆਂ ਗੋਲਾਂ ਦਾ ਪਾਊਡਰ ਵੀ ਉਹਨਾਂ ਡਿਮੈਂਸ਼ੀਆ ਠੀਕ ਹੋ ਜਾਂਦਾ। ਮੈਂ ਪਾਊਡਰ ਤਾਂ ਲਿਆ ਮੰਗਾ, ਮੈਨੂੰ ਹੁਣ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਐਕਸਪਲੇਨ ਕਰ ਦੇਣ ਮੈਨੂੰ ਵੀ ਕਿਵੇਂ ਦੇਣਾ ਉਹ ਖਾਣਾ ਕਿਵੇਂ ਆ। ਹਾਂ ਵੀ ਉਹਨਾਂ ਨੂੰ ਕਿਵੇਂ ਦੇਣਾ, ਉਹਨਾਂ ਨੂੰ ਡਿਮੈਂਸ਼ੀਆ ਹੋਇਆ ਕਰਕੇ ਮੈਂ ਫਿਰ ਮੰਗਾਇਆ। ਹੈਲੋ। ਹਾਂਜੀ ਠੀਕ ਹੈ ਜੀ, ਠੀਕ ਹੈ, ਆਪਾਂ ਵੇਟ ਕਰਦੇ ਹਾਂ। ਹਾਂਜੀ ਚੰਗਾ ਵੀਰੇ, ਓਕੇ ਜੀ, ਵੇਟ ਕਰਦੇ ਹਾਂ ਜੀ ਆਪਾਂ ਜਸਜੀਤ ਜੀ। ਅਤੇ ਜਿਹਨੂੰ ਵੀ ਪਤਾ ਹੁੰਦਾ, ਜੇ ਹੋਰ ਵੀ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਦਿਓ ਜੀ। ਖਾਣਾ ਕਿਵੇਂ ਆ, ਉਹ ਗੋਲਾਂ ਦਾ ਜਿਹੜਾ ਪਾਊਡਰ ਆ, ਡਿਮੈਂਸ਼ੀਆ ਜਿਨ੍ਹਾਂ ਨੂੰ ਚੇਤਾ ਭੁੱਲ ਜਾਂਦਾ ਆ,
ਤੇ ਉਹ ਉਦੋਂ ਬੰਦਾ ਕੋਈ ਕਦੀ ਕਿੱਧਰ ਨੂੰ ਤੁਰਿਆ ਫਿਰਦਾ, ਕਦੀ ਕਿੱਧਰ ਨੂੰ ਤੁਰਿਆ ਫਿਰਦਾ, ਉਹਨੂੰ ਡਿਮੈਂਸ਼ੀਆ ਕਹਿੰਦੇ ਆ। ਗੋਰਿਆਂ ਦੇ ਵਿੱਚ ਬਹੁਤ ਬਿਮਾਰੀ ਆ, ਪਰ ਹੁਣ ਕਿਉਂਕਿ ਆਪਾਂ ਫਿਰ ਗੋਰਿਆਂ ਦੀਆਂ ਕੰਟਰੀਆਂ 'ਚ ਆ ਗਏ ਆ, ਅਤੇ ਸਾਨੂੰ ਵੀ ਇਹ ਜਿਹੜੀਆਂ ਬਿਮਾਰੀਆਂ ਆ ਉਹ ਲੱਗਣੀਆਂ ਸ਼ੁਰੂ ਹੋ ਗਈਆਂ, ਅਤੇ ਉਹਨਾਂ ਦਾ ਜਿਹੜਾ ਇਲਾਜ ਆ ਉਹ ਪੁੱਛਿਆ ਜਾਂਦਾ ਆ। ਅੱਗੇ ਹਰਜਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪਿਛਲੇ ਵੀਕ ਕਿਸੇ ਨੂੰ ਦੱਸਿਆ ਸੀ ਭਾਰ ਘਟਾਉਣ ਦਾ ਤਰੀਕਾ, ਕਿਸੇ ਬੇਟੀ ਨੇ ਦੱਸਿਆ ਸੀ, ਕਹਿੰਦੀ ਸੀ ਮੇਰਾ 25-30 ਪਾਉਂਡ ਭਾਰ ਘਟ ਗਿਆ, ਜੀਰੇ ਨਾਲ ਸੀ ਕੁਛ। ਹਾਂਜੀ, ਮੇਰਾ ਫੋਨ ਖਰਾਬ ਹੋਇਆ ਕਰਕੇ ਤੇ ਮੈਂ ਰਿਕਾਰਡਿੰਗ ਨਹੀਂ ਸੁਣ ਸਕਦੀ। ਉਹ ਤਾਂ ਜੀਰਾ ਸੀਗਾ, ਨਿੰਬੂ ਸੀਗਾ ਉਬਾਲ ਕੇ, ਜੀਰਾ ਨਿੰਬੂ ਉਬਾਲ ਕੇ ਤਾਂ ਉਹ ਵਿੱਚ ਅਦਰਕ ਪਾਉਂਦੇ ਸੀਗੇ, ਤੇ ਫਿਰ ਸ਼ਾਇਦ ਪਾ ਲੈਂਦੇ ਸੀਗੇ ਜੇ ਪਾਉਣਾ ਤੇ। ਸਵੇਰ ਨੂੰ ਪੀਣਾ ਜਾਂ ਸ਼ਾਮ ਨੂੰ, ਰਾਤ ਨੂੰ, ਜਦੋਂ ਮਤਲਬ ਜੇ ਤਾਂ ਘਟਦਾ ਲੱਗਿਆ ਨਾ, 2 ਪਾਉਂਡ ਵੀ ਕਿਤੇ ਘਟ ਗਿਆ ਤਾਂ ਸਾਰੀ ਦਿਹਾੜੀ ਪੀ ਜਾਓਗੇ। ਵੈਸੇ ਬਹੁਤਾ ਸਵੇਰ ਨੂੰ ਕਿਹਾ ਜਾਂਦਾ ਹੈ। ਥੈਂਕ ਯੂ ਜੀ। ਨਹੀਂ, ਉਹ ਰਾਤ ਨੂੰ ਪੀਣਾ, ਜਦ ਸੌਣਾ ਆ ਨਾ, ਹਾਂਜੀ, ਉਸ ਵੇਲੇ ਪੀਣਾ ਆ। ਤੇ ਜਿਹੜਾ ਉਹ ਬਚ ਗਿਆ ਵਿੱਚ ਗਰਮ ਹੋਣ ਤੋਂ ਬਾਅਦ ਤੁਸੀਂ ਪੁਣ ਲਿਆ, ਜਿਹੜਾ ਬਚ ਗਿਆ ਉਹਨੂੰ ਸਵੇਰੇ ਗਰਮ ਕਰਕੇ ਪੀ ਲੈਣਾ। ਆਹੋ, ਅੱਛਾ ਜੀ। ਜਿਹੜਾ ਫੇਰ ਵੀ ਜੀਰਾ ਬਚ ਜਾਣਾ ਨਾ, ਵਿੱਚ ਨਿੰਬੂ ਬਚ ਜਾਣਾ, ਸਾਰਾ ਕੁਝ। ਹਾਂਜੀ, 2 ਦਿਨ ਪੀ ਸਕਦੇ ਹਾਂ, ਉਹ 2 ਦਿਨ ਪੀ ਸਕਦੇ ਆ। ਅੱਛਾ ਜੀ। ਤੇ ਮੈਂ ਦੂਸਰਾ, ਜਿੱਦਾਂ ਉਹ ਕਹਿੰਦੇ ਨਾ ਕੰਨਾਂ 'ਚ ਖਾਜ ਹੁੰਦੀ ਜਾਂ ਕੰਨਾਂ 'ਚ ਆਵਾਜ਼ਾਂ ਆਉਂਦੀਆਂ, ਜਿਹੜੀ ਆਪਣੀ ਹੈਂਡ ਸੈਨੀਟਾਈਜ਼ਰ ਨਹੀਂ ਹੁੰਦੀ, ਆਪਾਂ ਹੱਥਾਂ ਉੱਪਰ ਲਾਈ ਹੁੰਦੀ ਹੈ। ਹਾਂਜੀ, ਕਿਊ ਟੈਪ ਨਾਲ ਲਾ ਕੇ ਆਪਣੇ ਕੰਨ 'ਚ ਫੇਰ ਲਓ, ਤੁਹਾਨੂੰ 2 ਵਾਰ ਲਾ ਕੇ ਹੀ ਪਤਾ ਲੱਗ ਜਾਊਗਾ। ਅੱਛਾ, ਕੰਨਾਂ ਦੇ ਵਿੱਚ ਫੇਰ ਲਓ, ਠੀਕ ਆ। ਹਾਂਜੀ, ਕਿਊ ਟੈਪ ਨੂੰ ਲਾ ਕੇ ਥੋੜੀ ਜਿਹੀ ਕੰਨਾਂ ਦੇ ਵਿੱਚ, ਹਾਂ, ਜਿਹਦੇ 'ਚ ਥੋੜੀ ਜਿਹੀ ਅਲਕੋਹਲ ਵੀ ਹੁੰਦੀ ਆ, ਠੀਕ ਆ। ਹਾਂਜੀ, ਬਹੁਤ ਛੇਤੀ ਫਰਕ ਪੈਂਦਾ ਉਹਦੇ ਨਾਲ। ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜਿੰਨਾ ਆਪਾਂ ਕਿਤੇ ਹੌਸਪੀਟਲਾਂ 'ਚ ਜਾਂਦੇ ਹਾਂ ਜਾਂ ਕਿਤੇ ਆ, ਉੱਥੇ ਹੱਥ ਸਾਫ਼ ਕਰਨ ਨੂੰ ਰੱਖਿਆ ਹੁੰਦਾ ਆ, ਅਤੇ ਘਰਾਂ ਦੇ ਵਿੱਚ ਤਾਂ ਆਪਾਂ ਸੋਪ ਹੀ ਵਰਤਦੇ ਹੈਗੇ ਆ। ਉੱਥੇ ਉਹਦੇ ਵਿੱਚ ਥੋੜ੍ਹਾ ਜਿਹਾ ਜਿਹੜੀ ਸਮੈਲ ਜਿਹੀ ਆਉਂਦੀ, ਅਲਕੋਹਲ ਵਗੈਰਾ ਦੀ ਆਉਂਦੀ ਹੁੰਦੀ ਆ, ਉਹ ਆ ਤੁਸੀਂ ਘਰ ਮੰਗਵਾ ਲਓ, ਉਹਨੂੰ ਕਿਊਟਿਪ ਨਾਲ ਲਾ ਕੇ ਕੰਨ ਵਿੱਚ ਫੇਰਨਾ ਆ, ਅਤੇ ਉਹਦੇ ਨਾਲ ਕਹਿੰਦੇ ਵੀ ਆਰਾਮ ਆ ਜਾਂਦਾ। ਬਲਵਿੰਦਰ ਕੌਰ। ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਫਸਟ ਟਾਈਮ ਕਾਲ ਕਰ ਰਹੀ ਹਾਂ, ਅਤੇ ਮੈਨੂੰ ਜਿੱਦਾਂ 1.5 ਮਹੀਨਾ ਹੋ ਚੁੱਕਾ, ਜਿੱਦਾਂ ਘਟਾਰ ਬਹੁਤ ਆਉਂਦੇ ਆ, ਅਤੇ ਮੈਂ ਦਵਾਈ ਵੀ ਲਈ ਡਾਕਟਰ ਤੋਂ, ਜਿੱਦਾਂ ਉਹ ਕਹਿੰਦੇ ਆ ਕਿ ਐਸਿਡ ਦੀ ਕੈਪਸੂਲ ਵੀ ਖਾ ਰਹੀ ਹਾਂ, ਅਤੇ ਕੋਈ ਫਰਕ ਨਹੀਂ ਪੈਂਦਾ। ਜਿੱਦਾਂ ਘਟਾਰ ਆ ਹੀ ਜਾਂਦੇ, ਪਾਣੀ ਪੀਂਦੀ ਤਾਂ ਵੀ ਆਉਂਦੇ ਆ। ਦੇਸੀ ਇਲਾਜ ਕੋਈ ਨਹੀਂ ਕਰਦੇ ਨਾ? ਹਾਂਜੀ, ਨਹੀਂ ਦੇਸੀ ਮੈਂ ਕੀਤਾ। ਹਾਂਜੀ, ਕਿਸੇ ਨੇ ਦੱਸਿਆ ਸੀ ਨਾ ਕਿ ਧੁੰਨੀ 'ਚ ਤੇਲ ਪਾਓ, ਮੈਂ ਉਹ ਵੀ 2 ਟਾਈਮ ਪਾਇਆ ਆ, ਜਿੱਦਾਂ ਪਿਛਲੇ ਵੀਕੇ ਮੈਂ ਸੁਣਿਆ ਸੀ ਪ੍ਰੋਗਰਾਮ। ਹਾਂਜੀ, ਉਹ ਵੀ ਕੀਤਾ ਆ। ਤੇ ਪਲੀਜ਼ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਜਾਂ ਆਂਟੀ ਨੂੰ ਪਤਾ ਹੋਵੇ ਕੋਈ, ਹੈ ਨਾ, ਉਹ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ, 24 ਘੰਟੇ ਚੱਲਦਾ ਮੇਰੇ ਘਰ ਤਾਂ। ਠੀਕ ਹੈ। ਤੇ ਪਰ ਮੈਂ ਫਸਟ ਟਾਈਮ ਕਾਲ ਕੀਤੀ ਹੈ। ਪਲੀਜ਼ ਜੇ ਕੋਈ ਹੋਈ ਤਾਂ ਹੋਮ ਰੈਮਡੀ ਮੈਨੂੰ ਜ਼ਰੂਰ ਦੱਸਿਓ। ਬਹੁਤ ਟਾਈਮ ਮੈਂ ਜਿੱਦਾਂ ਘਟਾਰ ਆ ਹੀ ਜਾਂਦੇ। ਹਾਂਜੀ, ਸਾਰਾ ਦਿਨ ਜਿੱਦਾਂ 1.5 ਮਹੀਨਾ ਹੋ ਚੁੱਕਿਆ। ਹਾਂਜੀ, ਕੋਈ ਨਹੀਂ, ਸੁਣਦੇ ਰਹੋ ਤੁਸੀਂ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਵਾਰੀ ਹਾਂਜੀ ਇਲਾਜ ਦੱਸੇ ਜਾਂਦੇ ਆ। ਵੈਸੇ ਬਹੁਤਾ ਸੌਖਾ ਤਰੀਕਾ ਤਾਂ ਐਪਲ ਸਾਈਡਰ ਵਿਨੇਗਰ ਹੀ ਕਹਿੰਦੇ ਹੁੰਦੇ ਆ। ਜੇ ਉਸ ਚੀਜ਼ ਤੋਂ ਨਹੀਂ ਵੀ ਆਰਾਮ ਆਉਂਦਾ, ਪਰ ਹੋਰ 40 ਬਿਮਾਰੀਆਂ ਜਿਹੜੀਆਂ ਤੁਹਾਨੂੰ ਅੰਦਰ ਹੁੰਦੀਆਂ ਉਹਨਾਂ ਨੂੰ ਆਰਾਮ ਆ ਜਾਂਦਾ ਹੈ। ਉਹਨੂੰ ਪਾਣੀ ਕੋਸੇ ਦੇ ਵਿੱਚ ਪਾ ਕੇ ਪੀਣਾ ਆ, ਸ਼ਾਮ ਸਵੇਰੇ ਪੀ ਲਓ, ਰੋਟੀ ਤੋਂ ਬਾਅਦ ਪੀ ਲਓ, ਅਤੇ ਉਸ ਵੇਲੇ ਦੱਸਿਆ ਜਾਂਦਾ। ਹੋਰ ਵੀ ਬਹੁਤ ਸਾਰੇ ਇਲਾਜ ਆ, ਸ਼ਾਇਦ ਕਿਸੇ ਕੋਲ ਜੇ ਕੋਈ ਹੋਇਆ ਕਿਸੇ ਕੋਲ ਤਾਂ ਜ਼ਰੂਰ ਦੱਸੂਗਾ। 408 272 5200। ਗੁਰਪਾਲ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਮੇਰੀ ਨਾ ਫਰੈਂਡ ਦੀ ਬੇਟੀ ਹੈ, 25-26 ਸਾਲ ਦੀ ਉਮਰ ਆ। ਉਹ ਅੱਜ ਮੈਨੂੰ ਦੱਸ ਕੇ ਗਈ ਹੈ ਵੀ ਜੇ ਤੁਸੀਂ ਰੇਡੀਓ ਪੁੱਛ ਲਓ, ਕਹਿੰਦੇ ਉਹਨੂੰ ਐਸਿਡ ਬਣਦਾ ਤੇ ਨਾਲ ਉਲਟੀਆਂ ਟੱਟੀਆਂ ਵੀ ਨੇ। ਇਹ ਉਹਨੇ ਡਾਕਟਰ ਕੋਲ ਵੀ ਗਏ, ਐਂਟੀਬਾਇਓਟਿਕ ਦਿੱਤੀ ਹੈ, ਪਰ ਹਾਲੇ ਤੱਕ ਉਹਨੂੰ ਆਰਾਮ ਨਹੀਂ ਆ ਰਿਹਾ। ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਸੁਣਦੇ ਰਹੋ। ਤੇ ਹਾਂਜੀ, ਸੁਣਦੇ ਆ। ਬਾਕੀ ਦੂਜੀ ਗੱਲ, ਮੇਰੇ ਨਾ ਗੋਡਿਆਂ ਦੀ ਦੋਹਾਂ ਦੀ ਸਰਜਰੀ ਹੋਈ, ਮਹੀਨਾ ਕੁ ਹੋ ਗਿਆ। ਮੇਰੇ ਗਿੱਟੇ ਦੋਹਾਂ ਪੈਰਾਂ ਦੇ ਸੁੱਜੇ ਹੋਏ ਨੇ, ਦੋਨਾਂ ਪਾਸਿਆਂ ਦੇ, ਬਾਹਰਲਾ ਵੀ ਅੰਦਰ ਵੀ। ਪਤਾ ਨਹੀਂ ਹੁਣ ਮੈਂ ਮਤਲਬ ਸਰਾਣੇ ਤੇ ਪੈਰ ਧਰ ਕੇ ਵੀ ਪੈਂਦੀ ਹਾਂ, ਤੇ ਫਰਕ ਪੈ ਜਾ, ਦੂਜੇ ਦਿਨ ਫਿਰ ਸੁੱਜਾਂ ਜਦ ਮੈਂ ਤੁਰਦੀ ਹਾਂ। ਠੀਕ ਹੈ ਜੀ। ਹਾਂ, ਥੈਂਕ ਯੂ ਭੈਣ ਜੀ। ਥੈਂਕ ਯੂ ਗੁਰਪਾਲ ਜੀ, ਥੈਂਕ ਯੂ ਜੀ। ਜ਼ਰੂਰ ਦੱਸਿਓ ਜੀ ਕਿਸੇ ਨੂੰ ਪਤਾ ਹੋਇਆ। ਤੇ ਨਿਰਮਲ ਸਿੰਘ ਜੀ। ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਏਦਾਂ ਹੀ ਮੈਂ ਪਿਛਲੇ ਵੀਕੇ ਵੀ ਦੱਸਿਆ ਸੀਗਾ, ਤੇ ਉਹ ਮੇਰੇ ਅੱਖਾਂ ਦੇ ਵਿੱਚ ਨਾ, ਮੈਂ ਤੁਹਾਨੂੰ ਦੱਸਿਆ ਵੀ ਟੀਕੇ ਲੱਗਦੇ ਆ। ਤੇ ਮੈਂ ਸੁਣਿਆ ਸੀ ਵੀ ਕਹਿੰਦੇ ਵੀ ਤੁਸੀਂ ਫਟਕੜੀ ਪਾ ਕੇ ਨਾ ਉਹਦੇ ਵਿੱਚ ਗੁਲਾਬ ਜਲ ਦੇ ਵਿੱਚ, ਤੇ ਉਹ ਪਾਓ। ਉਹ ਮੈਂ ਇਹ ਕਿਹਾ ਸੀ ਵੀ ਫਟਕੜੀ ਜੇ ਖੇਲ ਵਾਲੀ ਪਾਉਣੀ ਕਿ ਉਹ ਕੱਚੀ ਫਟਕੜੀ, ਉਹ ਥੋੜੀ ਜਿਹੀ ਪਾਉਣੀ ਆ? ਅੱਛਾ, ਉਹ ਮੇਰੇ ਖਿਆਲ ਕਿਸੇ ਨੇ ਦੱਸਿਆ ਤਾਂ ਸੀਗਾ ਉਹਦੇ ਬਾਰੇ। ਕੱਲ ਤਾਂ ਮੈਂ ਸੁਣਦਾ ਰਿਹਾ, ਪਰ ਉਹਦੇ ਵਿੱਚ ਉਹਦਾ ਪਤਾ ਨਹੀਂ ਲੱਗਾ ਉਹ। ਅੱਛਾ, ਠੀਕ। ਹਾਂਜੀ, ਤੇ ਮੈਂ ਤਾਂ ਇਸ ਕਰਕੇ ਕਿਹਾ, ਮੈਂ ਵੀ ਸ਼ਾਇਦ ਇਸ ਵੀਕੇ ਮੈਂ ਤਾਂ ਹੀ ਪਹਿਲਾਂ ਫੋਨ ਕੀਤਾ ਤੇ ਸ਼ਾਇਦ ਕੋਈ ਦੱਸ ਦੇ। ਦੂਜੀ ਇੱਕ ਹੋਰ ਚੀਜ਼ ਆ ਵੀ ਮੇਰੀ ਵਾਈਫ ਜਿਹੜੀ ਇਹ ਨਾ ਕੰਮ ਕਰਦੇ ਆ ਖੜਿਆਂ ਦਾ, ਇਹਨਾਂ ਦਾ ਕੰਮ ਜ਼ਿਆਦਾ। ਇਹਨਾਂ ਦੀ ਜਿਹੜੀ ਖੱਬੀ ਲੱਤ ਆ ਨਾ,
ਗੋਡੇ ਨੂੰ ਸੋਜ ਪੈ ਗਈ ਆ, ਪਿੱਛੇ ਚੈੱਕ ਕਰਾਇਆ ਸੀਗਾ ਉਹਨਾਂ, ਉਹ ਕਹਿੰਦੇ ਵੀ ਜਿਹੜੀ ਖੁੱਚ ਦੇ ਵਿੱਚ ਨਾ ਆਪਣੇ ਸਿਸਟ ਜੇ ਬਣ ਗਈ ਤੇ ਉਹਦੇ ਵਿੱਚ ਕਹਿੰਦੇ ਪਾਣੀ ਆ, ਉਹਦੀ ਕਹਿੰਦੇ ਸਰਜਰੀ ਕਰਨੀ ਪੈਣੀ। ਠੀਕ ਆ। ਤੇ ਮੈਂ ਕਿਹਾ ਵੀ ਉਹਦੇ ਬਾਰੇ ਕੋਈ ਆਪਾਂ ਨੂੰ ਦੇਸੀ ਹੋਵੇ ਸਰਜਰੀ ਦੇ ਚੱਕਰ 'ਚ ਨਾ ਪੀਏ। ਤੇ ਗੋਡਾ ਵੀ ਫਿਰ ਉਹਦੇ ਕਰਕੇ ਫਿਰ ਉਹ ਵੀ ਮਤਲਬ ਉਹ ਵੀ ਦੁਖਦਾ ਨਾ ਮੋਰੇ ਹਾਂਜੀ। ਹਾਂਜੀ, ਇਸ ਕਰਕੇ ਮੈਂ ਕਿਹਾ ਵੀ ਆਪਣੇ ਪਤਾ ਕਰਦੇ ਵੀ ਜੇ ਸ਼ਾਇਦ ਕੋਈ ਦੇਸੀ ਆਪਣਾ ਇਲਾਜ ਹੋਵੇ। ਤੇ ਵੈਸੇ ਤਾਂ ਅਸੀਂ ਮਾਰਚ ਕਰਦੇ ਹਾਂ ਹੌਲੀ ਹੌਲੀ ਵੀ ਜੇ ਸਿਸਟ ਜਿਹੜੀ ਉਹ ਘੁਲ ਜਾਵੇ ਏਦਾਂ ਹੀ, ਪਰ ਫਿਰ ਵੀ ਕਿਹਾ ਵੀ ਪੁੱਛਦੇ ਆ ਵੀ ਹਾਂ ਵੀ ਕੋਈ ਹੋਰ ਕਿਸੇ ਦੇ ਏਦਾਂ ਵੀ ਪਤਾ। ਠੀਕ ਹੈ ਜੀ। ਹਾਂਜੀ, ਬਸ ਜੀ ਇਹੀ ਪਤਾ ਕਰ ਰਹੇ ਹੋ ਕਿ ਥੈਂਕ ਯੂ ਜੀ। ਹਾਂਜੀ ਤੁਹਾਡਾ ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਡੇ ਗੋਡੇ ਦੇ ਵਿੱਚ ਕੁਛ ਵੀ ਹੁੰਦਾ ਹੈ ਤੇ ਮੇਰੇ ਖਿਆਲ 'ਚ ਜਾਂ ਲਾਸਟ ਵੀਕ ਹੀ ਇਹੀ ਦੱਸਿਆ ਸੀ ਕਿ ਗੋਡੇ ਦੇ ਥੱਲੇ ਜਿਹੜੀ ਆ, ਥੱਲੇ ਨੂੰ ਨਾੜ ਆ ਨਾ, ਉਹਨੂੰ ਹੀ ਜ਼ਿਆਦਾ ਮਲਣੇ ਨੂੰ ਕਿਹਾ ਗਿਆ ਸੀਗਾ। ਵੈਸੇ ਤੁਸੀਂ ਕੋਸ਼ਿਸ਼ ਵੀ ਕਰਕੇ ਦੇਖ ਸਕਦੇ ਆ, ਤੇ ਬਾਕੀ ਹੋਰ ਵੀ ਪੁੱਛ ਲੈਣੇ ਕਿਸੇ ਨੂੰ। ਜਸਵਿੰਦਰ, ਸਤਿ ਸ਼੍ਰੀ ਅਕਾਲ ਜੀ। ਜਸਵਿੰਦਰ, ਪਲਵਿੰਦਰ, ਸਤਿ ਸ਼੍ਰੀ ਅਕਾਲ। ਪਲਵਿੰਦਰ ਜੀ, ਹਾਂਜੀ। ਤੁਸੀਂ, ਤੁਹਾਡੀ ਜਦੋਂ ਲਾਈਨ ਮਿਲ ਜਾਂਦੀ ਆ ਤੇ ਤੁਸੀਂ ਆਪਣਾ ਨਾਮ ਜ਼ਰੂਰ ਸੁਣਿਆ ਕਰੋ, ਤੇ ਫਿਰ ਤੁਹਾਡਾ ਜਿਹੜਾ ਨਾਮ ਬੋਲਿਆ ਜਾਂਦਾ ਤੇ ਤੁਹਾਡੀ ਵਾਰੀ ਆ ਜਾਂਦੀ ਆ ਜੀ। ਅੱਗੇ ਚੱਲਦੇ ਹਾਂ ਅਗਲੇ ਕਾਲਰ ਵੱਲ। 4082725200 ਸਟੋਰੀ ਫੋਨ ਨੰਬਰ ਹੈ। ਸੁਰਿੰਦਰ ਕੌਰ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹੁਣੇ ਬੀਬੀ ਕਹਿੰਦੀ ਸੀ ਮੈਨੂੰ ਘਰ ਬਹੁਤ ਆਉਂਦੇ ਆ, ਮੇਰਾ ਲਿਖਿਆ ਸਟੋਰ ਤੇ ਰਹਿ ਗਿਆ, ਪਰ ਇਹਨੂੰ ਕਹੋ 1 ਕੱਪ ਮੇਥੇ ਲੈਣੇ ਤਾਂ ਅੱਧਾ ਕੱਪ ਬਦਾਮ ਲੈ ਕੇ ਨਾ ਇਹਨਾਂ ਦੋਨਾਂ ਨੂੰ ਰਗੜ ਕੇ ਰੋਟੀ ਖਾਣ ਤੋਂ ਬਾਅਦ ਖਾਵੇ। ਮੇਥੇ ਦਾ ਬਦਾਮ? ਹਾਂਜੀ, ਮੇਥੇ ਦਾ ਬਦਾਮ। ਜੇ ਇਹਨਾਂ ਦੇ ਐਸਿਡ ਬਣਦਾ? ਹਾਂਜੀ, ਜਿਹੜੀ ਕਹਿੰਦੀ ਮਿੰਟ ਘਰ ਬਹੁਤ ਆਉਂਦੇ ਆ। ਅੱਛਾ, ਇਹ ਕਿਹੜਾ ਮੇਲ ਆ? ਅੱਛਾ, ਫਿਰ ਮੂਲੀ ਦੇ ਜੂਸ ਵਿੱਚ ਸ਼ੱਕਰ ਪਾ ਕੇ ਪੀਵੇ। ਠੀਕ ਆ। ਅੱਛਾ, ਉਹ ਜਿਹੜੇ ਅੱਖਾਂ ਵਾਲੇ ਪੁੱਛਦੇ ਸੀ ਨਾ, ਉਹਨੇ ਉਦਾਂ ਹੀ ਦੱਸਿਆ ਸੀਗਾ ਵੀ ਮੇਥੇ ਕਾਹਨੂੰ ਉਹ ਆਪਣਾ ਫੜਕੜੀ ਉਹਨੂੰ ਖੇਲ ਨੀ ਕਰਨੀ, ਉਦਾਂ ਹੀ ਪਾਉਣੀ ਆ। ਤਾਂ ਇਹਨਾਂ ਨੂੰ ਕਹੋ ਜੇ ਥੁੱਕ ਰਾਤ ਨੂੰ ਪਾਉਣ ਨਾ, ਉਹ ਬਹੁਤ ਚੰਗਾ ਹੈ। 2-3 ਮਹੀਨੇ ਲਗਾਤਾਰ ਪਾਇਆ ਜਾਵੇ ਨਾ, ਪਹਿਲਾਂ ਤਾਂ ਜ਼ਰੂਰ ਉਹ ਖਰਾਬ ਕੰਮ ਕਰਦਾ, ਫਿਰ ਅੱਖਾਂ ਚਿਪ ਕਰਨ ਲੱਗ ਪੈਂਦੀਆਂ। ਉੱਤੇ ਪਾਣੀ ਦੇ ਫੈਹੇ ਰੱਖ ਲੈਣ, ਤੇ ਜਿਹੜਾ ਐਲੋਵੇਰਾ ਜੂਸ ਆ ਉਹ ਵੀ ਬਹੁਤ ਵਧੀਆ ਆ ਜੀ। ਹਾਂਜੀ, ਇੱਕ ਨੇ ਪੁੱਛਿਆ ਸੀ ਕਿ ਕੰਨਾਂ ਦੀ ਐਕਸਰਸਾਈਜ਼ ਕਿੱਦਾਂ ਆ। ਜਿਹਨੂੰ ਇੱਕ ਵਾਰੀ ਕਹਿੰਦੀ ਸੀ ਮੈਨੂੰ ਚੱਕਰ ਬਹੁਤ ਆਉਂਦੇ ਸਵੇਰੇ ਉੱਠਦਿਆਂ ਨੂੰ, ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੈਨੂੰ ਵੀ ਚੱਕਰ ਬਹੁਤ ਆਉਂਦੇ ਸੀ। ਜਦੋਂ ਤੁਸੀਂ ਨਹਾਉਂਦੇ ਆ ਨਾ, ਜਿੱਦਾਂ ਕੰਨਾਂ ਦੀਆਂ ਖਿੜਕੀਆਂ ਚੜੀਆਂ ਹੁੰਦੀਆਂ ਤਾਂ ਤੁਸੀਂ ਉਂਗਲੀ ਮਾਰਦੇ ਆ, ਏਦਾਂ ਮਾਰਨਾ ਚਾਹੀਦਾ ਹੈ। ਤੇ ਗਰਮ ਪਾਣੀ ਜਿਹੜਾ ਨਾ ਉਹ ਕੰਨਾਂ ਦੇ ਥੱਲੇ ਰੱਖਿਆ ਜਾਵੇ। ਠੀਕ ਆ। ਤੇ ਜਿੱਦਾਂ ਛੋਟੇ ਹੁੰਦਿਆਂ ਦੇ ਮਾਸਟਰ ਜਾਂ ਮਾਂ ਪੁੱਟਦੀ ਹੁੰਦੀ ਸੀ ਕਾਰਨ, ਥੋੜਾ ਜਿਹਾ ਉਹਦੀ ਐਕਸਰਸਾਈਜ਼ ਕੰਨਾਂ ਦੀ ਕਰਿਆ ਕਰ। ਉਹਦੇ ਨਾਲ ਤੁਹਾਨੂੰ ਜਿਹੜੀ ਆ ਵਾਈਟਕੋ ਬਿਮਾਰੀ ਵਗੈਰਾ ਵੀ ਹੈ ਨਾ, ਤੇ ਉਹ ਵੀ ਹਟ ਜਾਂਦੀ ਹੈ। ਠੀਕ ਹੈ ਜੀ। ਓਕੇ ਜੀ। ਮੇਰਾ ਹੁਣ ਲਿਖਿਆ ਤਾਂ ਉੱਥੇ ਰਹਿ ਗਿਆ, ਮੈਂ ਇੰਨਾ ਕੁ ਸੁਣਿਆ ਸੀ। ਮੈਂ ਕਿਹਾ ਖੱਟੇ ਢਕਾਰ ਬੀਬੀ ਕਹਿੰਦੀ ਬਹੁਤ ਆਉਂਦੀ ਆ। ਇੱਕ ਕੱਪ ਮੇਥੇ ਲੈਣੇ ਤਾਂ ਅੱਧਾ ਕੱਪ ਬਦਾਮ ਲੈਣੇ। ਠੀਕ ਹੈ ਜੀ। ਓਕੇ ਜੀ, ਓਕੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਕਿਹੜੀ ਚੀਜ਼ ਆ ਆਪਾਂ ਦੀ ਬੋਡੀ ਨੂੰ, ਕਿਹੜੀ ਚੀਜ਼ ਆ ਜਿਹੜੀ ਉਹ ਸੂਟ ਕਰਦੀ ਆ। ਮੇਥੇ ਦਾ ਬਦਾਮ, ਦੇਖੋ ਮੈਂ ਪਹਿਲੀ ਵਾਰ ਸੁਣਿਆ ਇਹਨਾਂ ਦਾ ਮੇਲ ਜੋਲ। ਕੀ ਮੇਲ ਜੋਲ ਹੈ ਇਹਨਾਂ ਦਾ? ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਕਹਾਂਗੀ ਪਹਿਲਾਂ ਤਾਂ ਮੈਂ ਦੱਸਾਂਗੀ, ਜਿਹੜੇ ਹੁਣ ਕਹਿੰਦੇ ਟੱਟੀਆਂ ਆ ਰਹੀਆਂ ਨੇ, ਜੇ ਨਹੀਂ ਅਰਕ ਹੈਗਾ ਨਾ ਜਵੈਨ ਦਾ, ਸੌਂਫ ਤੇ ਅਰਕ ਚ ਪਾਣੀ ਲਗਾਉਣ ਅੰਦਰ, ਜਵੈਨ ਤੇ ਸੌਂਫ, ਨਾਰੀਅਲ ਦਾ ਪਾਣੀ ਪੀ ਲੈਣ। ਇੱਕ ਨਾ ਘਰੇ ਪਈਆਂ ਹੋਣਗੀਆਂ ਸੁੰਡ ਤੇ ਹਿੰਗ, ਜੀਰਾ ਭੁੰਨ ਕੇ ਨਾ ਤੇ ਉਹਨੂੰ ਮਿਕਸ ਕਰਕੇ ਕਾਲਾ ਨਮਕ ਪਾ ਕੇ ਨਾ 2-3 ਵਾਰੀ ਇਹ ਵੀ ਲੈਣ। ਇਹਦੇ ਨਾਲ ਟੱਟੀਆਂ ਰੁਕ ਜਾਂਦੀਆਂ ਨੇ। ਇੱਕ ਬੇਟਾ ਪਿੱਛੇ ਜੇ ਕਹਿੰਦੇ ਸੀ ਨਾ, ਹੁਣ ਵੀ ਮੇਰੇ ਘਰ ਸੁਣਿਆ ਸੀ ਪਿਸ਼ਾਬ ਚ ਬਲੱਡ ਆਉਂਦਾ ਹੈ, ਉਹ ਰੋਂਦੇ ਸੀ ਨਾ ਜੀ। ਤੇ ਇੱਕ ਨਾ ਚੁਕੰਦਰ ਦਾ ਜੂਸ ਤੇ ਗਲੋ ਦਾ ਮਿਕਸ ਕਰਕੇ ਨਾ ਇਹ ਪੀਣ। ਇੱਕ ਸੁੰਡ, ਅੱਧਾ ਚਮਚ ਮਿਸ਼ਰੀ, ਸੁੰਡ ਮਿਸ਼ਰੀ, ਇਹਨੂੰ ਕਰਕੇ ਨਾ ਆਪਣੇ ਕੁੱਟ ਕੇ ਤੇ ਇਹਨੂੰ ਦੁੱਧ ਚ ਕਾੜ ਕੇ ਪੀਣ। ਇੱਕ ਨਾਰੀਅਲ ਦਾ ਪਾਣੀ ਪੀਣ। ਨਹੀਂ ਤਾਂ ਅੱਧਾ ਚਮਚਾ ਬੱਕਰੀ ਦਾ ਜਿਹੜਾ ਉਹ ਹੈ ਨਾ ਆਪਣਾ ਪਾਊਡਰ, ਉਹ ਵੀ ਲੈ ਕੇ ਵੇਖਣ ਦੁੱਧ ਨਾਲ। ਮੈਂ ਕਹਾਂਗੀ ਉਧਰ ਨਿੱਕੇ ਬੱਚਿਆਂ ਦੇ ਛੋਟੇ ਕੰਮ ਨੇ, ਨਿੱਕੇ ਜਾਏ ਇਹ ਕਰਕੇ ਵੇਖ। ਰਾਤ ਨੂੰ ਟਮਾਟਰ ਕੱਟ ਕੇ ਨਾ
ਕਾਲੀ ਮਿਰਚ ਦਾ ਨਮਕ ਲਾ ਕੇ ਰੱਖ ਦੇਣ, ਸਵੇਰੇ ਬੱਚੇ ਨਿਰਣੇ ਕਾਲਜੇ ਖਾਣ, ਉਹਨਾਂ ਦੇ ਕੀੜੇ ਮਰ ਜਾਣਗੇ। ਜਵੈਣ ਤੇ ਗੁੜ ਕੁੱਟ ਕੇ ਥੋੜਾ ਥੋੜਾ ਖਵਾਉਣ ਤਾਂ ਕੀੜੇ ਮਰ ਜਾਣਗੇ। ਇੱਕੋ ਕਹਿੰਦੇ ਨਾ ਅੰਗੂਠਾ ਚੂਸਦੇ ਨੇ, ਕੰਨ ਪੀੜ ਤੇ ਆਣਿਓ ਦਾੜ ਪਟਾਓ, ਉਹਨੂੰ ਹੋਮੋਪੈਥਿਕ ਦਵਾਈ ਕਿਉਂ ਦਿਆਂਗੇ? ਬੱਚਿਆਂ ਨੂੰ ਆਦਤ, ਸਾਡੀ ਕੁੜੀ ਵਿਆਹੀ ਗਈ ਸੀ ਇੱਕ ਵਿਹੜੇ ਚੋਂ, ਅਜੇ ਤੱਕ ਉਂਗਲ ਮੂੰਹ ਚ ਪਾ ਲਈ ਚੂਸਦੀ ਰਹਿੰਦੀ ਸੀ, ਆਦਤ ਪੈ ਜਾਂਦੀ। ਉਹ ਜਦੋਂ ਸੁੱਤਾ ਪਿਆ ਉਹਨੇ ਬੱਚਾ, ਮੈਨੂੰ ਇਹ ਨਹੀਂ ਪਤਾ ਵੱਡਾ ਕਿ ਛੋਟਾ ਹੈ, ਇੱਥੇ ਅਸੀਂ ਮੈਂ ਇਹੀ ਤੁੱਕਾ ਵਰਤਿਆ ਸੀ ਤੇ ਆਪੇ ਹੀ ਛੱਡ ਗਏ ਸੀ। ਥੋੜਾ ਜਿਹਾ ਉਂਗਲ ਨੂੰ ਪਾਣੀ ਲਾ ਕੇ ਮਾਮੂਲੀ ਜੀ ਲਾਲ ਮਿਰਚ ਲਾ ਲਓ ਉਹਨੂੰ, ਉਹ ਉਹਨੇ ਨਾਲ ਹੀ ਕੌੜੀ ਉਂਗਲ ਹੋ ਜਾਏਗੀ, ਉਹਦੇ ਅੰਗੂਠੇ ਤੇ ਲਾ ਦਿਓ। ਉਹ ਜਦੋਂ ਅੰਗੂਠਾ ਮੂੰਹ ਚ ਪਾਏਗਾ ਉਹ ਮਿਰਚਾਂ ਲੱਗਣੀਆਂ, ਕੁਛ ਨਹੀਂ ਹੁੰਦਾ, ਝੱਟ ਰੋਏਗਾ ਪਿੱਟੇਗਾ। ਤੇ ਫਿਰ ਉਹ ਜਿਹੜੇ ਕਹਿੰਦੇ ਵੀ ਜਿਹੜੇ ਅੰਗੂਠੇ ਨੂੰ ਪਤਾ ਨਹੀਂ ਕੀ ਲੱਗ ਗਿਆ, ਮੁੜ ਕੇ ਪਾਈ ਨਾ। 3 ਕਿ 4 ਵਾਰੀ ਐਵੇਂ ਕਰਨ ਤੇ ਉਹ ਬਿਲਕੁਲ ਹੀ ਉਹਨਾਂ ਦਾ ਅੰਗੂਠਾ ਜਿਹੜਾ ਨਾ ਉਹ ਛੱਡ ਜਾਏਗਾ। ਸਾਡੀ ਤੇ ਕੁੜੀ ਛੱਡ ਗਈ, ਮੈਂ ਹੀ ਉਹ ਤੁੱਕਾ ਲਾਇਆ ਸੀ ਉਹਨੂੰ, ਮੈਂ ਕਿਹਾ ਇਸ ਤਰ੍ਹਾਂ ਕਰੋ। ਪਿੱਤੇ ਦੀ ਪੱਥਰੀ ਰੋਜ਼ ਆਉਂਦੇ ਨੇ, ਪਿੱਤੇ ਦੀ ਪੱਥਰੀ ਤਾਂ ਮੈਂ ਇੱਕੋ ਹੀ ਕਹਾਂਗੀ, ਗਲਾਸ ਸੋਡਾ ਪੀਵੋ, ਖੱਟੀ ਲੱਸੀ 3 ਬੋਤਲਾਂ ਅੱਜ ਪੀਵੋ, ਕੱਲ ਪੀਵੋ, ਪਰਸੋਂ ਪੀਵੋ। ਇੱਕ ਸੰਦ ਦੇ ਬੀਜ ਮਿਲ ਜਾਣ, ਉਹਦਾ ਪਾਊਡਰ 1 ਚਮਚ ਪਾਣੀ ਨਾਲ ਲਵੋ ਤੇ ਪਿੱਤੇ ਦੀ ਪੱਥਰੀ ਤੋਂ ਉਹਦੇ ਨਾਲ ਵੀ ਨਿਕਲ ਜਾਂਦੀ ਹੈ। ਤੇ ਇੱਕ ਭੈਣ ਜੀ ਨੇ ਦੱਸਿਆ ਸੀ ਜੌਂ ਖਾਰ, ਜਿਨ੍ਹਾਂ ਦੇ ਬਾਥਰੂਮ ਚ ਆਉਂਦਾ ਨਾ ਬਲੱਡ, ਉਹ ਵੀ ਇਹ ਲੈ ਲੈਣ। ਮੈਂ ਲਿਖ ਕੇ ਰੱਖੀਆਂ ਨੇ 8 ਬਿਮਾਰੀਆਂ। ਸੁੱਕਾ ਧਨੀਆ ਨੇ ਇੱਕ ਚੀਜ਼ ਭੈਣ ਜੀ ਉਹ ਭੁੱਲ ਗਿਆ, ਦੱਸ ਰਹੇ ਸੀ ਤੁਹਾਨੂੰ, ਪਤਾ ਨਹੀਂ ਜ਼ਬਾਨੀ ਦੱਸ ਰਹੇ ਸੀ। ਸੁੱਕਾ ਧਨੀਆ ਜਿੰਨਾ ਮਰਜ਼ੀ ਪੀਸ ਲਓ, 50-50 ਗ੍ਰਾਮ, 20-20 ਗ੍ਰਾਮ, ਜਿੰਨਾ ਮਰਜ਼ੀ ਲੈ ਲਓ, ਉਹ ਉਹਨਾਂ ਦੀ ਪ੍ਰੋਬਲਮ ਹੈ। ਸੁੱਕਾ ਧਨੀਆ, ਜੰਗ ਅਰੜ, ਸੁੰਡ, ਜੌਂਕਾਰ, ਸੁਹਾਗਾ, ਕਲਮੀ ਚੋਰਾ, ਇਹ 20-20 ਗ੍ਰਾਮ ਲਵੋ ਤੇ ਟਿਕਰੀ ਸੌਦਰ ਜਿਹੜਾ ਨਾ ਉਹ ਅੱਧਾ ਲੈਣਾ, 10 ਗ੍ਰਾਮ ਪੀਸ ਕੇ ਨਾ। ਜੇ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾਲ ਲੈ ਲੈਣਾ, ਕਿਸੇ ਨੂੰ ਗਦੂਦਾਂ ਨੇ, ਬਲੈਡਰ ਏ, ਪੱਥਰੀਆਂ ਨੇ, ਪਿਸ਼ਾਬ ਰੁਕ ਰੁਕ ਕੇ ਆਉਂਦਾ, ਦਰਦ ਹੁੰਦਾ ਹੈ, ਵਿੱਚ ਬਲੱਡ ਆਉਂਦਾ ਹੈ, ਇਸੇ ਨੂੰ ਲੈ ਕੇ ਵਰਤੋ, ਇਹ ਇੰਨੀਆਂ ਬਿਮਾਰੀਆਂ ਦੂਰ ਕਰ ਦਿੰਦਾ ਜੇ। ਇੱਕ ਉਹ ਕਹਿੰਦੇ ਪਏ ਸੀ ਨਾ ਆਪਣਾ ਬਲਗਮ ਹੈ, ਬਲਗਮ ਵਾਸਤੇ ਤਾਂ ਮੈਂ ਆਇਆ ਹੀ ਪਹਿਲਾਂ ਦੱਸਾਂਗੀ। ਦੇਖੋ ਭਾਈ ਸਾਹਿਬ ਕਹਿੰਦੇ ਸੀ ਤੇਲ, ਅੱਜ ਮੈਂ ਤੇਲ ਵੀ ਦੱਸ ਦਿਆਂਗੀ, ਸਾਰੇ ਸੁਣ ਕੇ ਲਿਖ ਲਓ, ਬਾਰ ਨਾ ਪੁੱਛਿਆ ਕਰੋ, ਵਿੱਚੋਂ ਰਿਕਾਰਡ ਦੇ ਵੇਖੋ। ਜਿਨ੍ਹਾਂ ਦੀ ਛਾਤੀ ਤੇ ਬਲਗਮ ਜੰਮੀ ਹੈ ਨਾ, ਪਹਿਲਾਂ ਤੋਂ ਆਹ ਕਾੜਾ ਰਾਤ ਨੂੰ 3 ਡਾਂਗੀ ਲੈਣ, ਉਹਨਾਂ ਦੀ ਬਲਗਮ ਬਾਹਰ ਆ ਜਾਏਗੀ। ਬਨਕਸ਼ਾ, ਮਲੱਠੀ, ਛੋਟੀ ਇਲਾਚੀ, ਜੂਪਾ, ਦਾਲਚੀਨੀ, ਵੱਡੀ ਇਲਾਚੀ, ਗਲੋ, ਲੌਂਗ ਥੋੜੇ ਜਿਹੇ ਕਰਕੇ, ਸੁਹਾਗਾ, ਇਹ ਸਾਰਾ ਕੁੱਟ ਲਓ। 1 ਚਮਚਾ 1 ਗਲਾਸ ਚ ਉਬਾਲੋ, ਪਾਉਣਾ ਘਰੇ ਜਾਂ ਥੋੜੀ ਜਿਹੀ ਪੱਤੀ, ਥੋੜਾ ਜਿਹਾ ਦੁੱਧ ਪਾ ਕੇ ਪੁਣ ਕੇ ਤੇ ਪੀਣ ਲੱਗਿਆ ਥੋੜਾ ਜਿਹਾ ਠੰਡਾ ਪਾ ਕੇ ਪੀ ਲਓ, ਤੇ ਤੁਹਾਡੀ ਜਿਹੜੀ ਬਲਗਮ ਛਾਤੀ ਵਾਲੀ ਤੇ ਨਿਕਲ ਜਾਏਗੀ। ਜਿਨ੍ਹਾਂ ਦੇ ਆਨੇ ਰੇਸ਼ਾ ਡਿੱਗਦਾ ਹੈ, ਉਹ ਜਿਹੜੀ ਲੌਂਗ ਵਾਲੀ ਦਵਾਈ ਹੈ ਨਾ, 25 ਲੌਂਗ ਸਾੜ ਕੇ 12 ਪੁੜੀਆਂ ਬਣਾਓ, ਰਾਤ ਨੂੰ ਦੁੱਧ ਨਾਲ ਉਹਨੂੰ ਚੁਟਕੀ ਚੁਟਕੀ ਰੇਸ਼ਾ ਉਹਦੇ ਨਾਲ ਹੀ 2 ਵਰਤ ਕੇ ਵੇਖੋ, ਤੇ ਉਸ ਤੋਂ ਅੱਗੇ ਫਿਰ ਦੱਸ ਦਿਆਂਗੇ। ਇੱਕ ਜਿਹੜੇ ਕਹਿੰਦੇ ਨੇ ਡਕਾਰ ਆਉਂਦੇ ਪਏ ਨੇ, ਔਲੇ ਦਾ ਜੂਸ ਤੇ ਐਲੋਵੇਰਾ ਜੂਸ ਪੀ ਲਓ। ਇੱਕ ਔਲੇ ਦਾ ਜੂਸ, ਔਲੇ ਦੇ ਜੂਸ ਦੇ ਵਿੱਚ ਨਾ ਥੋੜਾ ਜਿਹਾ ਘਿਓ ਪਾ ਕੇ ਨਾ ਉਹ ਪੀ ਕੇ ਵੇਖੋ, ਖੱਟੇ ਡਕਾਰ ਨਹੀਂ ਆਉਣਗੇ। ਅੱਛਾ, ਇੱਕ ਰੋਟੀ ਖਾਣ ਤੋਂ ਪਹਿਲਾਂ ਜਿਹੜੇ ਉਹ ਕਹਿੰਦੇ ਡਕਾਰ ਆਉਂਦੇ ਤੇ ਇਹੀ ਹੁੰਦਾ ਹੈ, 1 ਚਮਚ ਐਪਲ ਸਾਈਡਰ, 1 ਘਰੇ ਨਿੰਬੂ ਦਾ ਰਸ ਪੀ ਲਓ ਕੋਸੇ ਪਾਣੀ ਚ, ਤੇ 10 ਮਿੰਟਾਂ ਬਾਅਦ ਰੋਟੀ ਖਾ ਲਓ, ਤੁਹਾਨੂੰ ਬਹੁਤ ਫਰਕ ਪੈ ਜਾਏਗਾ। ਹੌਲੀ ਹੌਲੀ ਭੁੱਖ ਵੀ ਲੱਗੇਗੀ, ਡਕਾਰ ਜੇ ਨਹੀਂ ਆਉਣਗੇ। ਇੱਕ ਭੈਣ ਕਹਿੰਦੀ ਸੀ ਡੋਡੇ ਛੱਡਣੇ ਕਿਵੇਂ ਨੇ, ਉਹ ਆਸਟ੍ਰੇਲੀਆ ਤੋਂ ਬੋਲਦੇ ਸੀ, ਕੋਈ ਮਹਿੰਦਰ ਕੌਰ ਪਤਾ ਨਹੀਂ। ਡੋਡਿਆਂ ਦਾ ਮਤਲਬ ਇਹ ਹੈਗਾ, ਤੁਸੀਂ ਪਹਿਲੋਂ ਫਸਟ ਵੇਰੀ ਡੋਡੇ ਜਿਹੜੇ ਉਬਾਲ ਕੇ ਪੀਂਦਾ ਹੋਵੇਗਾ, ਉਹਦੇ ਨਾਲ ਇਹ ਮਿਕਸ ਹੋ ਜਾਣਗੇ, ਜ਼ੁਬਾਨ ਦਾ ਸਵਾਦ ਬਦਲੇਗਾ। ਜੇ ਪੀਂਦਾ ਤੇ ਪਿਆਈ ਚੱਲੋ। ਇਹ ਇੱਥੇ ਕਿਸੇ ਨੂੰ ਮੈਂ ਦੱਸਿਆ ਸੀ, ਉਹ ਮੁੰਡਾ ਛੱਡ ਗਿਆ। 2 ਐਪਲ ਕੱਟ ਲਓ, ਲਾਲ ਕੱਟਣੇ ਨੇ ਪੱਕੇ, 2 ਗਲਾਸ ਪਾਣੀ ਚ ਉਬਾਲੋ, 1 ਰਹਿ ਜਾਏ ਤਾਂ ਉਹਨੂੰ ਰੋਜ਼ ਠੰਡਾ ਕਰਕੇ ਪੁਣ ਕੇ ਪਿਆਉਂਦੇ ਰਹੋ। 1 ਜਵੈਣ ਵਾਲਾ ਪਾਣੀ ਉਬਾਲ ਕੇ ਪਿਆਓ ਉਹਨੂੰ, ਤੇ ਜੇ ਉਹ ਖਾਂਦਾ ਤਾਂ ਉਹਨੂੰ ਅਦਰਕ ਵਾਲੀ ਜਿਹੜੀ ਦਵਾਈ ਹੈ ਨਾ ਉਹ ਵੀ ਉਹਨੂੰ ਦਿਓ, ਚੂਸ ਲਵੇ ਤਾਂ ਬਹੁਤ ਚੰਗਾ ਰਹਿ ਜਾਏਗਾ। ਅੱਜ ਮੈਂ ਤੇਲ ਦੱਸਣ ਲੱਗੀ ਹਾਂ, ਇਹਦੇ ਵਿੱਚ ਮੈਂ 2 ਚੀਜ਼ਾਂ ਦੱਸਾਂਗੀ। ਉਹ ਪਾ ਲਓ, ਕਿਸੇ ਦੇ ਹੱਥ ਸੁੰਨ ਹੁੰਦੇ ਨੇ, ਕਿਸੇ ਨੂੰ ਸਟੋਕ ਹੋ ਗਿਆ, ਪਾਸਾ ਸੌਂ ਗਏ, ਹੱਥ ਪੈਰ ਸੌਂ ਗਏ ਨੇ, ਇਸੇ ਤੇਲ 'ਚ ਆਹ 2 ਚੀਜ਼ਾਂ ਪਾ ਲਓ। ਤਾਂ ਜਿਹੜਾ ਕਹਿੰਦੇ ਨੇ ਹੱਥ, ਕਿਸੇ ਨੇ ਪਿੱਛੇ ਕਿਹਾ ਮੇਰੇ ਹੱਥ ਸੁੰਨ ਹੋਏ ਨੇ, ਉਹ ਵੀ ਇਹ ਤੇਲ ਦੀ ਮਾਲਿਸ਼ ਕਰੇਗਾ ਤਾਂ ਉਹਨੂੰ ਆਰਾਮ ਆ ਜਾਏਗਾ। 12 ਚੀਜ਼ਾਂ ਵਾਲੇ ਤੇਲ ਦੇ ਵਿੱਚ ਤੁਸੀਂ ਸਿੰਗਕ ਰੂਮੀ 1 ਦਵਾਈ ਹੈ, 20 ਗ੍ਰਾਮ ਪਾ ਲਓ, ਸੂਰ ਦੀ ਚਰਬੀ 20 ਗ੍ਰਾਮ ਪਾ ਲਓ, ਉਸੇ 12 ਚੀਜ਼ਾਂ 'ਚ। ਉਹ ਤੇਲ ਕਿਸੇ ਨੂੰ ਅਧਰੰਗ ਵਾਲੇ ਨੂੰ, ਕਿਸੇ ਸੁੰਨ ਵਾਲੇ ਨੂੰ, ਕਿਸੇ ਦਾ ਬਲੱਡ ਸਰਕਲ ਨਹੀਂ ਹੁੰਦਾ, ਇਹ 2 ਚੀਜ਼ਾਂ ਵਿੱਚ ਪਾ ਕੇ ਸਾੜੋਗੇ, ਤੁਹਾਨੂੰ ਉਹਦੇ ਨਾਲ ਬੜਾ ਆਰਾਮ ਆ ਜਾਏਗਾ। ਤੇ ਮੈਂ ਹੁਣ ਦੱਸਣ ਲੱਗੀ ਹਾਂ ਆਰਾਮ ਨਾਲ, ਹੁਣ ਲਿਖਿਆ ਨਹੀਂ ਜਾਏਗਾ ਤੇ ਤੁਸੀਂ ਉੱਥੋਂ ਵੇਖ ਲੈਣਗੇ।
ਸੁੰਡ ਜਵੈਨ 20 ਗ੍ਰਾਮ ਸਾਰਾ ਸਮਾਨ ਪਾਉਣਾ। ਸੁੰਡ, ਜਵੈਨ, ਮੋਟੀ ਇਲਾਚੀ, ਲੌਂਗ, ਜੀਰਾ, ਹਿੰਗ, ਦਾਲਚੀਨੀ, ਮਗਾਂ, ਜੈਫਲ, ਅਦਰਕ, ਲਸਣ, ਕਾਲੀ ਮਿਰਚ। ਇਹ 12 ਚੀਜ਼ਾਂ ਨੇ। ਉਹ 2 ਚੀਜ਼ਾਂ ਵਿੱਚ ਜ਼ਰੂਰ ਪਾ ਲਓ, ਨਹੀਂ ਕਿਸੇ ਨੂੰ ਕੋਈ ਤਾਂ ਵੀ ਪਾਓ। ਇਹ ਜਿਨ੍ਹਾਂ ਦੇ ਹੱਥ ਪੈਰ ਸੁਣਨੇ ਸਾਰਿਆਂ ਦਾ 20 ਗ੍ਰਾਮ ਸੂਰ ਦੀ ਚਰਬੀ ਤੇ 20 ਗ੍ਰਾਮ ਸਿੰਗਰ ਕਰੂਮੀ। ਇਹਨੂੰ ਸਾੜ ਲਵੋ। ਤਿਲਾਂ ਦੇ ਤੇਲ 500 ਗ੍ਰਾਮ। ਇਹਨੂੰ ਪੁਣ ਕੇ ਰੱਖ ਲਓ। ਜਿੱਥੇ ਵੀ ਦਰਦ ਕੂਣੀਆਂ ਤੇ ਕਿਤੇ ਮਾਲਸ਼ ਕਰਿਆ ਕਰੋ, ਤੁਹਾਨੂੰ ਆਰਾਮ ਆ ਜਾਏਗਾ ਬੜੀ ਛੇਤੀ। ਹੱਥ ਉਹ ਕਹਿੰਦੇ ਸੁੰਨ ਹੋਏ ਪਏ ਨੇ। ਆਪਾਂ ਰੋਜ਼ ਦੱਸਦੇ ਆ ਗਾਜਰ ਤੇ ਲਸਣ ਵਾਲਾ ਜਿਹੜੀ ਖੀਰ ਬਣਾ ਕੇ ਤੁਸੀਂ ਖਾ ਲਓ। ਫਰਕੜੀ ਵੇਸਣ ਖਾਂਦੇ ਨਾਲ ਤੁਹਾਨੂੰ ਦੱਸ ਕੇ ਗਏ ਨਹੀਂ ਉਦਣ ਤੇ ਮੈਨੂੰ ਆਰਾਮ ਆ ਗਿਆ। ਮੇਰੀ ਬਾਂਹ ਦੀ ਜਿਹੜੀ ਨਾੜੀ ਪਿੰਚ ਹੋਈ ਸੀ। ਇੱਕ ਹੱਥ ਸੌਂਦਣ ਤੇ ਨਾਰੀਅਲ ਦੇ ਤੇਲ, ਜੈਫਲ ਪਾ ਕੇ ਨਾ ਪੀਸ ਕੇ ਉਹਦੇ ਨਾਲ ਹੀ ਮਲ ਕੇ ਤੁਸੀਂ ਗਰਮ ਕੱਪੜਾ ਉੱਤੇ ਬੰਨ੍ਹ ਦਿਆ ਕਰੋ। ਇਹਦੇ ਨਾਲ ਆਰਾਮ ਆ ਜਾਂਦਾ। ਫਰਕੜੀ ਬੜੀ ਜ਼ਰੂਰੀ ਜੇ। ਗਾਜਰ ਤੇ ਲਸਣ ਦੀ ਖੀਰ ਬੜੀ ਜ਼ਰੂਰੀ ਹੈ। ਨਿੱਕੇ ਨਿੱਕੇ ਲਾਏ ਕੋ ਤੇਲ ਮਲੋ ਜਿਨ੍ਹਾਂ ਨੂੰ ਵੀ ਉਹ ਹੈਗਾ। ਇਹ ਕਹਿੰਦੇ ਸੀ ਨਾ ਵੀ ਮੇਰੀ ਇਹ ਸ਼ੂਗਰ ਬਹੁਤ ਵੱਧ ਗਈ ਤੇ ਮੈਂ ਇੱਕ ਨੁਕਸਾ ਦੱਸਣ ਲੱਗੀ ਹਾਂ। ਕਾਲੀਆਂ ਮਿਰਚਾਂ ਦਾ ਆਪਾਂ ਨੂੰ ਪਤਾ ਹੈ ਅੱਗੇ, ਜੌਂ ਕਾਲਿਆਂ ਵਾਲਾ ਵੀ, ਤੇ ਮੈਂ ਆਹ ਦੱਸਣੀ ਹੈ। ਇਹ ਕਰੋ। ਇੱਕ ਤਾਂ ਕਰੇਲਾ ਕੱਚਾ ਕੱਟ ਕੇ ਫੁਲਕਾ ਵੇਲ ਕੇ ਉਹਦੇ ਰੱਖ ਕੇ ਲਾਰੀ ਮਿਰਚ ਮਾੜਾ ਨਮਕ ਪਾ ਕੇ ਰੋਜ਼ ਪਰੌਠਾ ਇੱਕ ਬਣਾ ਕੇ ਖਾਣ। ਸਾਬਤ ਕਰੇਲਾ ਪਾਉਣ ਇੱਕ ਰੋਟੀ 'ਚ। ਸ਼ੂਗਰ ਵਾਸਤੇ ਆਹ ਸ਼ੂਗਰ ਜਿਹੜੀ ਦਵਾਈ ਹੁਣ ਦੱਸਣ ਲੱਗੀਆਂ ਨੇ, ਇਹਦੇ ਨਾਲ ਬਹੁਤ ਫਰਕ ਪਿਆ ਸਾਡੇ ਇੰਡੀਆ ਤੇ। ਬਹੁਤ ਕਿਸੇ ਨੂੰ 500 ਤੋਂ ਹੀ ਆਰਾਮ ਆ ਗਿਆ। ਟੀਕਾ ਲੱਗਦਾ ਸੀ। ਹਲਦੀ ਪਾਊਡਰ ਇੱਕ ਸਾਰਾ ਭਾਵੇਂ ਉਹਦੀ ਮਰਜ਼ੀ ਨਾਲ 10 ਗ੍ਰਾਮ ਪਾਉਣ, 20 ਪਾਉਣ। ਮੈਂ ਇਸ ਮਟੀਰੀਅਲ ਦੱਸ ਦਿੰਦੀ ਹਾਂ। ਹਲਦੀ ਪਾਊਡਰ, ਔਲਾ ਪਾਊਡਰ, ਜਾਮਨ ਗੁਠਲੀ, ਮੇਥੀ ਦੇ ਬੀਜ, ਕਰੇਲਾ ਪਾਊਡਰ, ਤੁੰਮਾ ਪਾਊਡਰ, ਸੁੰਡ, ਕਾਲੀ ਮਿਰਚ, ਪਨੀਰ ਡੋਡੀਆ ਤੇ ਨਿੰਮ ਦਾ ਪਾਊਡਰ। ਹਲਦੀ ਪਾਊਡਰ, ਔਲਾ ਪਾਊਡਰ, ਜਾਮਨ ਗੁਠਲੀ, ਮੇਥੀ ਦੇ ਬੀਜ, ਕਰੇਲਾ ਪਾਊਡਰ, ਤੁੰਮਾ ਪਾਊਡਰ, ਕਾਲੀ ਮਿਰਚ, ਸੁੰਡ, ਪਨੀਰ ਡੋਡੀਆ ਤੇ ਆਉਂਦਾ ਨਿੰਮ ਦਾ ਪਾਊਡਰ। ਇਹਨੂੰ ਸਾਰਾ ਪੀਸ ਕੇ ਮਿਕਸ ਕਰ ਲਓ ਤੇ ਤੁਸੀਂ ਇਹਨੂੰ ਚਮਚਾ ਖਾਓ। ਤੁਹਾਡੀ ਕਿੰਨੀ ਵੀ ਸ਼ੂਗਰ ਹੋਵੇਗੀ ਨਾ ਉਹ ਹਟ ਜਾਏਗੀ। ਮੈਂ ਤੁਹਾਨੂੰ ਇੱਕ ਨਾ ਬਵਾਸੀਰ ਦੀ ਦਵਾਈ ਦੱਸਣ ਲੱਗੀ ਹਾਂ। ਮੈਂ ਉਦੋਂ ਕਿਸੇ ਨੇ ਪੁੱਛੀ ਸੀ ਤੇ ਮੈਂ ਕਿਹਾ ਚੱਲ ਪਹਿਲਾਂ ਤਾਂ ਕਬਜ਼ ਖੋਲੋ। ਕਬਜ਼ ਦੇ ਨਾਲ ਹੀ ਸਾਰਾ ਪ੍ਰੋਬਲਮ ਜੇ। ਜੀਰਾ ਭੁੰਨੋ, ਸੌਂਫ ਤੇ ਕਾਲਾ ਨਮਕ ਇੱਕੋ ਮਾਤਰਾ ਪਾ ਕੇ ਇੱਕ ਚਮਚ ਰਾਤ ਨੂੰ ਤੁਸੀਂ ਦੁੱਧ ਨਾਲ ਲਓ, ਤੁਹਾਡਾ ਪੇਟ ਸਾਫ਼ ਹੋ ਜਾਏਗਾ। ਤੁਸੀਂ ਪਾਲਕ ਦਾ ਸਾਗ ਰਿੰਨ ਕੇ ਮੱਖਣ ਪਾ ਕੇ ਖਾਓ, ਤੁਹਾਡੀ ਕਬਜ਼ ਖੁੱਲ ਜਾਏਗੀ। ਜੰਗ ਹਰੜ ਨੂੰ ਘਿਓ 'ਚ ਥੋੜਾ ਭੁੰਨ ਕੇ ਜਵੈਨ ਬਰਾਬਰ ਪਾ ਕੇ ਤੇ ਕਾਲਾ ਨਮਕ ਇੱਕ ਚਮਚਾ ਪਾਓ, ਦੁੱਧ ਨਾਲ ਖਾਓ, ਤੁਹਾਡੀ ਕਬਜ਼ ਖੁੱਲ ਜਾਏਗੀ। ਮੈਂ ਹੁਣ 4 ਨੁਸਖੇ ਦੱਸਣ ਲੱਗੀ ਹਾਂ। ਮਨੱਕੇ ਦੁੱਧ 'ਚ ਉਬਾਲ ਕੇ ਨਾ ਮਿੱਠਾ ਪਾ ਕੇ ਕਰਾਰਾ ਵੇ ਥੋੜਾ ਜਿਹਾ ਘਿਓ ਪਾ ਕੇ ਉਹ ਪੀਵੋ, ਤੁਹਾਡੀ ਜਿਹੜੀ ਆਪਣੀ ਕਬਜ਼ ਖੁੱਲ ਜਾਏਗੀ। ਆੜਾ ਪਾਲਕ ਵਾਲਾ ਨਾ ਸਾਗ ਬਣਾ ਕੇ ਵਿੱਚ ਮੱਖਣ ਪਾ ਕੇ ਖਾਓ, ਇਹਦੇ ਨਾਲ ਬਹੁਤ ਫਰਕ ਪੈਂਦਾ ਹੈ। ਇੱਕ ਉਹ ਕਹਿੰਦੇ ਪਏ ਸੀ ਨਾ ਆਪਣੀ ਹੁਣ ਕਹਿ ਕੇ ਗਏ ਨਾ ਮੇਰੀ ਪਿੰਸੀ, ਉਹ ਜਿਹੜੇ ਕਹਿੰਦੇ ਨਾ ਦਾਗ ਨੇ ਕਾਲੇ ਜਿਹੇ, ਉਹ ਦਾਗਾਂ ਦੇ ਉੱਤੇ ਵੀ ਅਲਵੇਰਾ ਦਾ ਗੁੱਦਾ ਜਾਂ ਅਲਵੇਰਾ ਦਾ ਪਾਣੀ ਲਾਉਣ। ਗੁੱਦਾ ਹੀ ਕਿਸਾਨ ਉੱਤੇ ਜਿੱਥੇ ਭੌਰੀ ਹੈ ਨਾ ਉਹਨੂੰ ਆਪਣਾ ਉਹਦੇ ਉੱਤੇ ਵੀ ਉਹ ਆਪਣਾ ਜਿਹੜੀ ਉਹ ਹੈਗੀ ਨਾ ਉਹਦਾ ਪੀਸ ਉਹਦੇ ਉੱਤੇ ਬੰਨਣ ਤੱਤਾ ਕਰਕੇ ਵਿੱਚ ਪਾ ਕੇ ਨਾ ਆਪਣਾ ਉਹ ਵਿੱਚ ਹਲਦੀ ਤੇ ਤੇਲ ਸਰੋਂ ਦਾ ਪਾ ਕੇ ਤੇ ਉਹਦੇ ਨਾਲ ਉਹ ਕਰਨ ਤੇ ਉਹਨਾਂ ਨੂੰ ਬੜਾ ਫਰਕ ਪੈ ਜਾਏਗਾ। ਜਿਹੜੇ ਬ੍ਰਹਮ ਡੰਡੀ, ਗੋਰਖ ਮੁੰਡੀ ਤੇ ਬ੍ਰਹਮ ਡੰਡੀ, ਗੋਰਖ ਮੁੰਡੀ, ਨਰਗੁੰਡੀ, ਇਹ ਚੀਜ਼ਾਂ ਜਿਹੜੀ 4 ਚੀਜ਼ਾਂ ਚਰੈਤਾ, ਪਿੱਤ, ਪਾਪੜਾ ਉਹਦੇ ਵਿੱਚ ਵੀ ਪਾ ਕੇ 7 ਚੀਜ਼ਾਂ ਬਣਾ ਕੇ ਤੁਸੀਂ ਲਾ ਲਓ ਨਾ, ਤੁਹਾਨੂੰ ਹਾਰਟ ਨੂੰ ਹੋਰ ਕਈ ਪ੍ਰੋਬਲਮ ਬੜਾ ਫਰਕ ਪੈਂਦਾ। ਜਿੰਦਾ ਹਾਰਟ ਅੱਧਾ ਰਹਿ ਗਿਆ ਨਾ ਉਹ ਤਾਂ ਬ੍ਰਹਮ ਡੰਡੀ, ਗੋਰਖ ਮੁੰਡੀ, ਨਰਗੁੰਡੀ ਤਿੰਨੇ ਚੀਜ਼ਾਂ ਉਬਾਲ ਕੇ ਪਿੱਤ ਪਾਪੜੇ ਤਰ੍ਹਾਂ ਪੀਵੋਗੇ ਨਾ ਤੇ ਤੁਹਾਨੂੰ ਉਹਦੇ ਨਾਲ ਜਿਹੜਾ ਹਾਰਟ ਦੀ ਪ੍ਰੋਬਲਮ ਹੈ ਬਿਲਕੁਲ ਠੀਕ ਹੋ ਜਾਏਗੀ। ਹੁਣੇ ਵੀ ਕੋਈ ਬੋਲ ਕੇ ਗਏ ਸੀ, ਆ ਥੋੜੀ ਦੇਰ ਹੋਈ ਹੈ। ਤੇ ਮੈਂ ਇਹ ਕਹਿੰਦੀ ਹਾਂ ਵੀ ਜਿਨ੍ਹਾਂ ਨੂੰ ਡਿਪਰੈਸ਼ਨ ਹੈ ਨਾ ਬੇਟੇ ਕਿਸੇ ਨਾ ਹੋਵੇ। ਮੈਂ ਇੱਕ ਸੱਚ ਕਹਿੰਦੀ ਪਈ ਹਾਂ, ਮੈਂ ਡਿਪਰੈਸ਼ਨ ਦੀ ਡਾਕਟਰ ਬਣ ਚੁੱਕੀ, ਸਾਡੇ ਘਰਾਂ 'ਚ ਪੈ ਗਿਆ ਸੀ ਬੱਚੇ 'ਚ। ਮੈਂ ਖਰੇ ਦੁਨੀਆ ਦੀਆਂ ਦਵਾਈਆਂ ਕਰ ਚੁੱਕੀ, ਸ਼ੁਕਰ ਸਾਡੀ ਉਹਦੇ ਵਾਹਿਗੁਰੂ ਨੇ ਸੁਣਿਆ ਤੇ ਆਰਾਮ ਆ ਗਿਆ ਹੈ ਨਾ। ਜਦੋਂ ਡਿਪਰੈਸ਼ਨ ਰਹੇਗਾ ਨਾ ਉਹਨੂੰ ਨਾ ਉਹਨੇ ਪਾਠ ਕਰਨਾ, ਨਾ ਉਹਨੇ TV ਵੇਖਣਾ, ਨਾ ਉਹਨੇ ਗੱਲ ਕਰਨੀ, ਨਹੀਂ ਉਹਨੇ ਹੱਸਣਾ, ਨਹੀਂ ਬੋਲਣਾ। ਉਹਨੇ ਉਹਦੇ ਰੌਂਗ 'ਚ ਵੇਖਣਾ, ਗੇਮ ਵੇਖ ਲਏਗਾ ਜਾਂ ਚੁੱਪ ਕਰਕੇ ਪੈ ਜਾਏਗਾ ਜਾਂ ਬਾਹਰ ਚਲਾ ਜਾਏਗਾ। ਉਹਨੂੰ ਵਾਕ ਜ਼ਰੂਰੀ ਹੈ, ਉਹਨੂੰ ਕਿਸੇ ਫੰਕਸ਼ਨ ਤੇ ਨਾਲ ਲਿਜਾਣ ਜ਼ਰੂਰੀ ਹੈ, TV ਵੇਖੇ, ਮਿਊਜ਼ਿਕ ਸੁਣੇ। ਜਦੋਂ ਉਹਦਾ ਡਿਪਰੈਸ਼ਨ ਥੋੜਾ ਥੋੜਾ ਹਟਣ ਲੱਗੇਗਾ ਨਾ ਉਹਨੇ, ਅੱਜ ਤੇ ਸਾਡੀ ਜਵਾਨ ਕੁੜੀ ਸੀ ਸਾਰੇ ਟੱਬਰ ਨੇ ਅੰਮ੍ਰਿਤਧਾਰੀ ਨੇ
ਤੇ ਵੇਖ ਲਓ ਕੁੜੀ ਨੂੰ ਇੰਨਾ ਡਿਪਰੈਸ਼ਨ, ਇੱਕੋ ਗੇਮ ਹੀ ਵੇਂਦੀ ਸੀ, ਹੋਰ ਕੁਛ ਨਹੀਂ ਕਰੀ, ਪੜ੍ਹਾਈ ਵੀ ਛੱਡ ਦਿੱਤੀ। ਉਹ ਅਗਲੀ ਵਾਰੀ ਮੈਂ ਨੁਕਸਾ ਦੱਸਾਂਗੀ। ਉਹਦੇ ਨੁਕਸੇ ਨਾਲ ਹੁਣ ਵੇਖ ਲੈ, ਗੁਰਦੁਆਰੇ ਕੀਰਤਨ ਕਰਦੀ ਸੀ, ਉੱਚਾ ਜੂੜਾ ਕਰਕੇ 2 ਪਟਕੀ ਥੱਲੇ ਬੰਨ ਕੇ ਚੁੰਨੀ ਲੈਂਦੀ ਸੀ ਕੁੜੀ, ਤੇ ਇੰਨੀ ਕਮਲੀ ਆ ਕੇ ਹੋਈ ਜਿਹੜਾ ਕੋਨ ਸਾਰਾ ਕੁਝ ਭੁੱਲ ਗਿਆ। ਡਿਪਰੈਸ਼ਨ ਇੰਨੀ ਮਾੜੀ ਚੀਜ਼ ਹੈ। ਤਾਂ ਜਿਹੜੀਆਂ 2-4 ਨੁਕਸੇ ਮੈਂ ਦੱਸੇ, ਕੁਛ ਉਹਨਾਂ ਨੂੰ ਆਪ ਪਤਾ ਸੀ। ਹੁਣ ਉਹ ਕੁੜੀ ਪਾਠ ਵੀ ਕਰਦੀ, ਕੀਰਤਨ ਵੀ ਕਰਦੀ, ਯੂਨੀਵਰਸਿਟੀ ਪੜ੍ਹਦੀ ਪਈ ਹੈ, ਤੇ ਉਹਨੂੰ ਬੜਾ ਫਰਕ ਪੈ ਗਿਆ। ਤੇ ਉਹ ਜਿਹੜੇ ਕਹਿੰਦੇ ਪਏ ਨਾ ਗੈਸ ਵਾਲੀ ਚੋਟੀ, ਜਿਹੜੀ ਆਹ ਚੀਜ਼ ਹੈ ਨਾ, ਚਿੱਟਾ ਜੀਰਾ, ਭੁੰਨੋ, ਕਾਲੀ ਮਿਰਚ, ਅਦਰਕ ਦਾ ਰਸ ਤੇ ਨਿੰਬੂ ਦਾ ਰਸ, ਇਹਨੂੰ ਤੁਸੀਂ 1 ਚਮਚਾ ਲਵੋ, ਨਾਲੇ ਤਾਂ ਮੂੰਹ ਦਾ ਸਵਾਦ ਬਦਲ ਜਾਂਦਾ ਹੈ, ਤੇ ਨਾਲੇ ਜਿਹੜਾ ਆਪਣਾ ਉਹ ਹੁੰਦਾ ਹੈ ਨਾ ਖੱਟੇ ਡਕਾਰ ਉਹ ਠੀਕ ਹੋ ਜਾਂਦੇ ਨੇ। ਕਰੇਲੇ ਦਾ ਜੂਸ, ਨਿੰਬੂ ਨਿਚੋੜ ਕੇ ਨਾ, ਥੋੜੀ ਸੁੰਡ ਤੇ ਪਾ ਕੇ ਉਹੀ ਤੁਸੀਂ ਲਵੋ, ਇਹ ਮੂੰਹ ਇਹਦਾ ਠੀਕ ਹੋ ਜਾਏਗਾ। ਉੱਤੇ ਓਕੇ ਬੇਟਾ, ਤੁਸੀਂ ਲਵੋ ਕਾਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਗੁਰਦੀਪ ਕੌਰ ਹੋਰਾਂ ਦਾ। ਦਵਾਈਆਂ ਬਹੁਤ ਦੱਸੀਆਂ ਜਾਂਦੀਆਂ ਜੀ, ਇਹਨਾਂ ਨੂੰ ਵਰਤ ਕੇ ਜ਼ਰੂਰ ਦੇਖਿਆ ਕਰੋ। ਗੁਰਸਿਮਰਨ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰਾ ਕੁਐਸਚਨ ਇਹ ਆ ਵੀ ਮੇਰਾ ਨਾ ਬੇਟਾ ਹੈਗਾ 4 ਸਾਲ ਦਾ ਜੀ, ਤੇ ਉਹ ਨਾ ਇਹ ਮਤਲਬ ਵੀ ਹਰ 15-20 ਮਿੰਟ ਬਾਅਦ ਬਾਥਰੂਮ ਜਾਂਦਾ, ਤੇ ਬਾਥਰੂਮ ਵੀ ਥੋੜਾ ਹੀ ਜਾਂਦਾ, ਹਰ 15-20 ਮਿੰਟ ਬਾਅਦ। ਉਹ ਮੈਨੂੰ ਬਾਥਰੂਮ ਆਇਆ ਤੇ ਫਿਰ 15 ਮਿੰਟ ਬਾਅਦ ਫਿਰ ਜਾਂਦਾ। ਠੀਕ ਆ। ਹਾਂ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਇਹ ਸੋਚ ਕੇ ਦੱਸਿਓ ਜੀ, ਜੇ ਕਿਸੇ ਨਾਲ ਹੋਇਆ ਕਿ ਕੋਈ ਬਿਮਾਰੀ ਹੈ ਤਾਂ ਨਾਰਮਲੀ ਹੈਗਾ ਆ ਕਿ ਬੇਟਾ ਇਹਨਾਂ ਦਾ 15-20 ਮਿੰਟ ਬਾਅਦ ਬਾਥਰੂਮ ਜਾਂਦਾ। ਰਣਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਹ ਜਿਹੜੀ ਭੈਣ ਪੁੱਛ ਕੇ ਗਏ ਨਾ, ਵੀਰ ਜੀ ਨੇ ਪੁੱਛਿਆ, ਮੇਰੀ ਵਾਈਫ ਦੇ ਵੀ ਉਹ ਕੰਮ ਖੜ ਕੇ ਕਰਦੀ ਹੈ, ਲੱਤ 'ਚ ਸੋਜ ਆਈ ਵੀ ਹੈ ਜੀ। ਉਹ ਤਾਂ 4 ਚੀਜ਼ਾਂ ਹੀ ਲੈ ਲੈਣ। ਇੱਕ ਤਾਂ ਮਗਾ, ਹਾਂਜੀ, ਸੁੰਡ ਇਹ ਤੇ ਮਗਾ, ਸੁੰਡ ਤੇ ਕਾਲੀਆਂ ਮਿਰਚਾਂ ਤੇ ਦਾਖ ਮਨੱਕਾ। ਠੀਕ ਹੈ। 4 ਚੀਜ਼ਾਂ ਨੂੰ ਰਲਾ ਕੇ ਪੀਸ ਕੇ ਤੇ ਮਗਾ 'ਚ ਬੀ ਕੱਢ ਕੇ ਤੇ ਉਹਦੇ ਵਿੱਚ ਕੁੱਟ ਕੇ ਰਲਾ ਕੇ ਛੋਟੀਆਂ ਗੋਲੀਆਂ ਵੱਟ ਲੈਣ, ਜਿਵੇਂ ਨਿੱਕੇ ਵੇਰ ਹੁੰਦੇ ਆ, ਤੇ 5 ਦਿਨਾਂ 'ਚ ਆਰਾਮ ਆ ਜਾਊ। ਠੀਕ ਹੈ ਜੀ। ਹਾਂਜੀ, ਮੇਰਾ ਆਪ ਦਾ ਵਰਤਿਆ ਵਾ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ, ਵੈਲਕਮ। ਥੈਂਕ ਯੂ। ਅੱਗੇ ਸੁਰਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਪੈਰ ਸੁੱਜਿਆ ਆ, ਲੱਤ ਵੀ ਨਾਲ ਸੁੱਜੀ, ਸੋਜ ਲੈਂਦੀ ਨਹੀਂ ਹੈਗੀ। ਡਾਕਟਰ ਦੇ ਤਾਂ ਨਹੀਂ ਗਏ? ਨਹੀਂ, ਡਾਕਟਰ ਦੇ ਨਹੀਂ ਗਏ। ਅੱਛਾ, ਪਤਾ ਹੀ ਨਹੀਂ ਕੀ ਆ? ਨਹੀਂ, ਯੂਰੀਆ ਨਹੀਂ ਹੈਗਾ, ਉਹ ਅੱਗੇ ਟੈਸਟ ਕਰਾਇਓ ਪਹਿਲਾਂ। ਮਤਲਬ ਤੁਹਾਨੂੰ ਪਤਾ ਹੀ ਨਹੀਂ ਕੀ ਹੋਇਆ? ਹਾਂਜੀ ਹਾਂਜੀ। ਠੀਕ ਆ। ਹਾਂਜੀ, ਇੱਕ ਮੈਨੂੰ ਬਾਥਰੂਮ ਬਹੁਤ ਆਉਂਦਾ ਆ, ਬਾਥਰੂਮ ਕੰਟਰੋਲ ਨਹੀਂ ਹੁੰਦਾ। ਵੱਜ ਵੇਲੇ ਮੇਰਾ ਮੈਂ ਹੁਣ ਦੱਸਾਂ ਕਿ ਬਾਥਰੂਮ ਵੱਜ ਵੇ, ਬਾਥਰੂਮ ਜਾਣੀ ਵੀ ਨਿਕਲ ਜਾਂਦਾ ਹੈ। ਜੀ ਜੀ ਜੀ, ਠੀਕ ਆ। ਠੀਕ ਹੈ ਜੀ। ਕਿਸੇ ਨੇ ਦੱਸਿਆ ਸੀਗਾ ਜਿਹੜੀਆਂ 1 ਲੀਟਰ ਦੇ ਵਿੱਚ 8-9 ਕੌਡਾਂ ਪੀਣੀਆਂ ਆ, ਉਹਦੇ ਵਿੱਚ 4 ਲੂਣ ਵੀ ਪਾਉਣੇ ਆ। 4 ਲੂਣ ਉਹਨੇ ਨਹੀਂ ਪਾਉਣੇ ਜੀ, ਥੋੜ੍ਹੇ ਪਾਉਣੇ ਹੈਗੇ ਆ, ਅਤੇ 4 ਜਵੈਣਾਂ ਵੀ ਪਾਉਣੀਆਂ। ਜੇ ਤੁਹਾਨੂੰ ਪੂਰੀਆਂ ਚੀਜ਼ਾਂ ਨਹੀਂ ਵੀ ਮਿਲਦੀਆਂ, ਜਿੰਨੀਆਂ ਕੁ ਮਿਲਦੀਆਂ ਕਰ ਲਓ, ਪਰ ਪੀਣਾ ਆ ਉਸ ਨੂੰ ਦਵਾਈ ਵਾਂਗ। ਜਿਸ ਤਰ੍ਹਾਂ ਦੀਆਂ ਤੁਸੀਂ ਬਿਮਾਰੀਆਂ ਦੱਸੀਆਂ ਨਾ, ਉਹ ਕੰਟਰੋਲ ਹੁੰਦੀਆਂ। ਮੈਨੂੰ ਕਾਲਸ ਆਈਆਂ, ਉਹਦੀਆਂ ਫੀਡਬੈਕ ਆਈ ਆ ਕਿ ਉਹ ਕੰਟਰੋਲ ਹੁੰਦੀਆਂ। ਜੇ ਤੁਹਾਡੇ ਕੋਈ ਇਨਫੈਕਸ਼ਨ ਵਗੈਰਾ ਵੀ ਆ, ਕਿਡਨੀ 'ਚ ਆ, ਬਲੈਡਰ 'ਚ ਆ, ਕੁਛ ਵੀ ਆ, ਅਤੇ ਜਾਂ ਤੁਹਾਡੇ ਤੋਂ ਬਾਥਰੂਮ ਕੰਟਰੋਲ ਨਹੀਂ ਹੁੰਦਾ, ਉਹ ਚੀਜ਼ਾਂ ਨੂੰ ਆਰਾਮ ਆਇਆ। ਪਰ ਉਹਨਾਂ ਨੇ ਦਵਾਈਆਂ ਪੀਤੀਆਂ। ਬਾਕੀ ਬੋਡੀ ਆਪੋ ਆਪਣੀ ਆ, ਕਈਆਂ ਨੂੰ ਛੇਤੀ ਆਰਾਮ ਆ ਜਾਂਦਾ, ਕਿਸੇ ਨੂੰ ਕਿਸੇ ਚੀਜ਼ ਤੋਂ ਆ ਜਾਂਦਾ, ਕਿਸੇ ਨੂੰ ਕਿਸੇ ਚੀਜ਼ ਤੋਂ ਆ ਜਾਂਦਾ। ਆ ਜ਼ਰੂਰ ਜਾਂਦਾ ਹੈ ਜੀ। ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ, ਮੇਰਾ ਨਾ ਬਲੱਡ ਪ੍ਰੈਸ਼ਰ ਬਹੁਤ ਵੱਧਦਾ। ਮੈਂ ਜਿਹੜਾ ਲੂਣ ਵੀ ਫਿੱਕਾ ਖਾਂਦੀ, ਬਿਲਕੁਲ ਫਿੱਕਾ ਖਾਂਦੀ ਆ, ਤੇ ਪਤਾ ਨਹੀਂ ਮੇਰਾ ਜਿੱਦਾਂ ਮੈਂ 2 ਦਿਨ ਵੀ ਜਾ ਡਾਕਟਰ ਜਾਏ, ਕਹਿੰਦੇ 145 ਤੋਂ ਘੱਟਦਾ ਨਹੀਂ ਭੈਣ ਜੀ ਇਹ। ਠੀਕ ਆ। ਦੱਸੋ ਜੇ ਕੋਈ ਪਤਾ, ਜ਼ਰੂਰ ਪਤਾ ਹੋਵੇ ਕਿਸੇ ਨੂੰ ਨਾ। ਜ਼ਰੂਰ ਜੀ, ਜ਼ਰੂਰ ਦੱਸਦੇ ਹਾਂ। 145 ਬਹੁਤ ਹੁੰਦਾ। ਕੋਸ਼ਿਸ਼ ਕਰਿਆ ਕਰੋ ਕੰਟਰੋਲ ਕਰਨੇ ਦੀ। ਕਈ ਵਾਰ ਘਰਾਂ ਵਿੱਚ ਕੰਮਕਾਰ ਵੀ ਬਹੁਤ ਹੁੰਦੇ ਆ, ਵਾਕ ਵੀ ਸਾਰੇ ਜਾਣੇ ਜ਼ਰੂਰ ਕਰਿਆ ਕਰੋ। ਜਿਹਨੂੰ ਪ੍ਰੋਬਲਮ ਹੈਗੀ ਆ, ਉਹ ਤਾਂ ਬਹੁਤ ਜ਼ਰੂਰੀ ਆ, ਅਤੇ ਜਿਹਨੂੰ ਨਹੀਂ ਵੀ ਪ੍ਰੋਬਲਮ ਦੱਸਿਆ ਤਾਂ ਉਹਨੂੰ ਵੀ ਜਾਂਦਾ ਹੈ। ਕਈ ਵਾਰੀ ਸਾਤੋਂ ਨਹੀਂ ਵੀ ਹੁੰਦਾ, ਪਰ ਜਿਹਨਾਂ ਨੂੰ ਪ੍ਰੋਬਲਮ ਆ, ਜ਼ਰੂਰ ਕੋਸ਼ਿਸ਼ ਕਰਿਆ ਕਰੋ। ਆਉਣੇ ਆ ਇੱਕ ਛੋਟੀ ਜਿਹੀ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ।
ਜਿਹੜੀਆਂ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਵਰਤਣਾ ਆ, ਉਹਨਾਂ ਨੂੰ ਖਾ ਕੇ ਤੁਹਾਨੂੰ ਆਰਾਮ ਵੀ ਆਉਂਦਾ। ਫੀਡਬੈਕ ਵੀ ਪਲੀਜ਼ ਜ਼ਰੂਰ ਦਿਆ ਕਰੋ। ਤੁਹਾਨੂੰ ਉਸ ਫੀਡਬੈਕ ਬਾਰੇ ਵੀ ਆਪਾਂ ਪੁੱਛਦੇ ਹੈਗੇ ਹਾਂ 4082725200 ਇਸ 'ਤੇ ਕਾਲ ਕਰਕੇ। ਜਿਹੜੀਆਂ ਚੀਜ਼ਾਂ ਤੋਂ ਆਰਾਮ ਆਇਆ ਉਹ ਜ਼ਰੂਰ ਦੱਸਿਓ। ਬੋਡੀ ਆਪੋ ਆਪਣੀ ਹੁੰਦੀ ਆ, ਕਿਸੇ ਨੂੰ ਕੋਈ ਚੀਜ਼ ਵੱਧਦੀ ਹੁੰਦੀ ਆ ਜਾਂ ਕਿਸੇ ਨੂੰ ਕੋਈ ਚੀਜ਼ ਜਿਹੜੀ ਗਰਮੀ ਵਾਲੀ ਹੁੰਦੀ ਆ। ਉਹ ਆਪਣਾ ਸਰੀਰ ਦੇਖ ਕੇ ਤੁਸੀਂ ਚੀਜ਼ਾਂ ਖਾਇਆ ਕਰੋ, ਕਿਉਂਕਿ ਕਈਆਂ ਨੂੰ ਜਿਹੜਾ ਜੁੱਸਾ ਆ ਉਹ ਵੱਖਰਾ ਵੱਖਰਾ ਆ, ਜਾਂ ਜੇ ਕਿਸੇ ਚੀਜ਼ ਤੋਂ ਤੁਹਾਨੂੰ ਐਲਰਜੀ ਆ ਅਤੇ ਉਹ ਚੀਜ਼ ਵੀ ਤੁਸੀਂ ਉਹ ਦੇਖ ਕੇ ਖਾਣੀ ਆ। ਉਹ ਚੀਜ਼ ਨੂੰ ਪਾਵੋ ਹੀ ਨਾ ਵਿੱਚ ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਹੈਗੀ ਆ। ਅਤੇ ਆਪਣੀਆਂ ਚੀਜ਼ਾਂ ਜਿਹੜੀਆਂ ਬੜੇ ਖਿਆਲ ਨਾਲ ਕਰਨੀਆਂ ਆ। ਆਪਣਾ ਆਪ ਬਣਾਇਆ ਕਰੋ ਇਹਨਾਂ ਚੀਜ਼ਾਂ ਨੂੰ, ਆਪ ਕੁੱਟਿਆ ਕਰੋ, ਆਪ ਹੀ ਉਹਨਾਂ ਨੂੰ ਖਾਇਆ ਕਰੋ। ਕਈ ਲੋਕ ਆ ਜਿਹੜੇ ਉਹ ਕਹਿੰਦੇ ਕਿ ਪਰਸਾਂ ਦੇ ਵਿੱਚ ਪਾਈ ਫਿਰਦੇ ਚੀਜ਼ਾਂ ਨੂੰ, ਪਰ ਫਿਰ ਤੁਸੀਂ ਕਿਸੇ ਨੂੰ ਅਲਾਮਾ ਨਹੀਂ ਦੇਣਾ। ਇਹ ਚੀਜ਼ਾਂ ਤੁਹਾਡੇ ਘਰਾਂ ਵਿੱਚ ਪਈਆਂ ਹੁੰਦੀਆਂ, ਈਜ਼ੀ ਤੁਹਾਨੂੰ ਬਾਹਰੋਂ ਸਟੋਰ ਤੋਂ ਮਿਲ ਜਾਂਦੀਆਂ। ਅਤੇ ਜਦੋਂ ਤੁਹਾਨੂੰ ਨਹੀਂ ਵੀ ਲੋੜ, ਜਦੋਂ ਤੁਸੀਂ ਸੁਣਦੇ ਆ ਨਾ, ਖਿਆਲ ਰੱਖਿਆ ਕਰੋ ਕਿ ਮਾੜੀ ਮੋਟੀ ਚੀਜ਼ ਦੇ ਲਈ ਕੀ ਖਾਣਾ ਆ। ਅਤੇ ਉਸ ਵੇਲੇ ਆਪਾਂ ਖਿਆਲ ਬਹੁਤ ਘੱਟ ਕਰਦੇ ਹਾਂ। ਅਤੇ ਹੁਣ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਕਾਲਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਬੇਕਰਸਵੀਲ ਤੋਂ ਮਹਿੰਦਰ ਸਿੰਘ ਭੰਗਲ, ਅੰਡਿਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ ਜੀ ਯੂਕੇ, ਬਲਕਾਰ ਸਿੰਘ, ਅਮਰਜੀਤ ਕੌਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੀਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਭ ਦਾ ਭਲਾ ਵੀ ਹੁੰਦਾ ਹੈ। ਬਹੁਤ ਬਹੁਤ ਧੰਨਵਾਦ। ਪਰਮਾਤਮਾ ਅੱਗੇ ਤੁਹਾਡੀ ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ। ਲੈਂਦੇ ਹੁਣ ਤੁਹਾਡੀਆਂ ਕਾਲਸ 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਇਸ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਤੁਹਾਨੂੰ ਹੋਮ ਰੈਮਡੀ ਦਾ ਪਤਾ ਹੈ, ਦੱਸਣੀ ਆ, ਤੁਸੀਂ ਦੱਸ ਸਕਦੇ ਆ, ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਤਾਂ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਆ। ਅਤੇ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਕੌਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਦੁਬਾਰਾ ਆਈ ਭੈਣ ਜੀ। ਜੀ ਜਿੱਦਾਂ ਮੈਂ ਪੁੱਛਣਾ ਸੀਗਾ, ਇੱਕ ਸਾਡੀ ਲੇਡੀ ਦੇ ਬੱਚੇਦਾਨੀ ਦੀ ਬਾਹਰਲੇ ਮਗਲੇ ਪਾਸੇ ਰਸੌਲੀ ਆ ਜੀ, ਹੈ, ਤੇ ਡਾਕਟਰ ਕਹਿੰਦਾ ਸਰਜਰੀ ਹੋਣੀ ਆ, ਤਾਂ ਹੋ ਸਕੇ ਕੋਈ ਦੇਸੀ ਦਵਾਈਆਂ ਨਾਲ ਰਸੌਲੀਆਂ ਖੁਰਜਣ, ਤਾਂ ਰਸੌਲੀ ਖੁਰ ਜਵੇ ਤਾਂ ਚੰਗੀ ਗੱਲ ਹੋ। ਠੀਕ ਹੈ ਜੀ, ਠੀਕ ਹੈ ਸੁਰਿੰਦਰ ਜੀ। ਉਹਦਾ 2 ਵੀਕ ਪਹਿਲਾਂ ਦੱਸਿਆ ਵੀ ਆ, ਪਰ ਫਿਰ ਵੀ ਆਪਾਂ ਕਹਾਂਗੇ ਕਿਸੇ ਨਾ ਕਿਸੇ ਨੂੰ। ਰਿਪੀਟ ਕਰਦਾ ਹਰਜੀਤ ਕੌਰ। ਹਰਜੀਤ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ ਸਰਜੀਤ ਕੌਰ ਕਿਹਾ ਸੀ, ਉਹ ਮੈਨੂੰ ਭੁਲੇਖਾ ਲੱਗਦਾ। ਹਾਂਜੀ। ਇੱਕ ਤਾਂ ਨਾ ਮੈਂ ਤੁਹਾਨੂੰ ਪੁੱਛਣਾ ਸੀ, ਇੱਕ ਦਿਨ ਨਾ ਜਗੀਰ ਭਾਜੀ ਨੇ ਦੱਸਿਆ ਸੀਗਾ ਗੋਡਿਆਂ ਤੋਂ ਨਾ ਲੈਣ ਲਈ ਦਵਾਈ। ਉਹਨੇ ਦੱਸਿਆ ਸੀ ਸਫੇਦ ਮੁਸਲੀ, ਸਾਲਮ ਪੰਜਾ, ਸਾਲਮ ਮਿਸ਼ਰੀ, 3 ਚੀਜ਼ਾਂ ਦੱਸੀਆਂ ਸੀ ਉਹਨਾਂ ਨੇ ਵੀ ਇੱਕੋ ਜਿਹੀਆਂ ਪਾਉਣੀਆਂ, 3 ਚੀਜ਼ਾਂ ਬਰਾਬਰ ਬਰਾਬਰ, ਤੇ ਪਾਊਡਰ ਬਣਾ ਕੇ ਗਰਮ ਪਾਣੀ ਦੇ ਨਾਲ ਅੱਧਾ ਚਮਚਾ ਲੈਣਾ। ਮੈਂ ਇਹ ਪਤਾ ਕਰਨਾ ਸੀ ਵੀ ਉਹ ਕਿੰਨੀਆਂ ਮੰਗਾਈਏ ਜਾਂ ਕਿੱਥੋਂ ਮਿਲੂਗੀ। ਠੀਕ ਹੈ, ਇਹ ਸੀਗਾ। ਤੇ ਜੋ ਸੁਣਦੇ ਹੁਣ ਅੱਜ ਦੱਸਦੇ, ਨਹੀਂ ਫਿਰ ਮੈਂ ਵੀਰਵਾਰ ਨੂੰ ਸੁਣ ਲਵਾਂਗੀ। ਇੱਕ ਮੈਂ ਦੱਸਣਾ ਸੀ, ਮੇਰੇ ਨਾਲ ਪੈਰਾਂ ਦੇ ਨਹੁੰ ਆ, ਇਹਨਾਂ ਦੇ ਮਾਸ ਦੇ ਤਾਂ ਨਹੁੰ ਦੇ ਵਿਚਾਲੇ ਏਦਾਂ ਨਾ ਚਿੱਟਾ ਚਿੱਟਾ ਬੂਰਾ ਜਿਹਾ ਭਰਿਆ ਆ, ਜਿੱਦਾਂ ਕਾਫੀ ਨਹੁੰ ਉੱਚੇ ਹੋਏ ਹੋਆ। ਤੇ ਉਹ ਡਾਕਟਰਾਂ ਤੋਂ ਕਿੰਨੀਆਂ ਦਵਾਈਆਂ ਲੈ ਕੇ ਮਿਲਾ ਹਟੀ, ਉਹ ਫਰਕ ਨਹੀਂ ਪੈਂਦਾ। ਮੈਂ ਪੁੱਛਣਾ ਸੀ ਵੀ ਜੇ ਕਿਸੇ ਨੂੰ ਦੇਸੀ ਕੋਈ ਇਲਾਜ ਪਤਾ ਹੋਵੇ ਤਾਂ ਜ਼ਰੂਰ ਪੁੱਛਦੇ ਹਾਂ। ਜਿੱਦਾਂ ਕਣਕ ਦਾ ਆਟਾ ਹੁੰਦਾ ਨਾ, ਏਦਾਂ ਵਿੱਚੋਂ ਕਰਦਾ ਜਦੋਂ ਨਹੁੰ ਕੱਟਦੀ ਆ ਮੈਂ ਨਾ। ਠੀਕ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਜੀ। ਜੇ ਪਤਾ ਹੋਵੇ ਤਾਂ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸ ਦਿਓ ਜੀ ਕਿਸੇ ਨੂੰ ਵੀ ਪਤਾ ਹੋਇਆ, ਜਿੱਦਾਂ ਸਫੈਦ ਮੂਸਲੀ ਵਗੈਰਾ, ਇਹ ਤਾਂ ਚੀਜ਼ਾਂ ਇੰਡੀਆ ਤੋਂ ਹੀ ਮਿਲਣੀਆਂ ਆ। ਵੈਸੇ ਤੁਸੀਂ ਕੋਸ਼ਿਸ਼ ਕਰ ਸਕਦੇ ਆ, ਤੁਹਾਡੇ ਮਾਹੌਲ ਜਿਹੜਾ ਆ ਇੰਨੀਆਂ ਚੀਜ਼ਾਂ ਉੱਥੋਂ ਲੈ ਆਉਂਦੇ ਆ। ਮੈਨੂੰ ਯਾਦ ਹੈ ਕਿ 1-2 ਦੁਕਾਨਦਾਰਾਂ ਨੇ ਵੀ ਮੈਨੂੰ ਕਾਲ ਕਰਕੇ ਪੁੱਛਿਆ ਸੀ ਵੀ ਇਸ ਚੀਜ਼ ਨੂੰ ਕੀ ਕਿਹਾ ਸੀਗਾ, ਕਿਉਂਕਿ ਸਾਰੇ ਲਿਖਦੇ ਹੁੰਦੇ ਆ ਤਾਂ ਉਹਨਾਂ ਨੇ ਸਟੋਰਾਂ ਦੇ ਉੱਤੇ ਚੀਜ਼ਾਂ ਰੱਖੀਆਂ ਹੋਈਆਂ ਆ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਕਾਂਤਾ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਜਿਹੜੇ ਕਹਿ ਰਹੇ ਸੀ ਵਾਰ-ਵਾਰ ਬਾਥਰੂਮ ਜਾਂਦੇ ਹੈਗੇ, ਇਹ ਸਾਡੇ ਫੈਮਿਲੀ ਮੈਂਬਰ ਦਾ ਹੈਗਾ ਕਿਸੇ ਦਾ ਆਪਣਾ ਐਕਸਪੀਰੀਅੰਸ। ਉਹ ਦੱਸਿਓ ਉਹਨਾਂ ਨੂੰ ਕਿ ਛੁਹਾਰੇ ਕਾੜ ਲੈਣ ਰਾਤ ਨੂੰ, ਛੁਹਾਰੇ ਕੱਢ ਕੇ ਪੀਣ ਤੇ ਤਿਲ ਲੈਣ ਰਾਤ ਨੂੰ, ਬਾਥਰੂਮ ਨਹੀਂ ਆਏਗਾ ਉਹਨਾਂ ਨੂੰ। ਠੀਕ ਹੈ ਜੀ। ਤੇ ਜਿਹੜਾ ਬੱਚੇ ਦਾ ਦੱਸ ਰਹੇ ਸੀ ਬਾਰ-ਬਾਰ ਜਾਂਦਾ, ਉਹ ਭਾਜੀ ਨੂੰ ਤੁਸੀਂ ਸ਼ਾਇਦ ਉਹ ਸੁਣ ਹੀ ਰਹੇ ਹੋਣਗੇ ਵੀ ਬੱਚੇ ਨੂੰ ਜੇ ਤਾਂ ਜਲਨ ਹੁੰਦੀ ਹੈ ਬਾਥਰੂਮ ਜਾਣ ਵੇਲੇ, ਫਿਰ ਤੇ ਉਹਨੂੰ ਦਾਹ ਦੀ ਪ੍ਰੋਬਲਮ ਹੈਗੀ ਹੈ। ਜਦੋਂ ਦਾਹ ਲੱਗਾ ਹੋਵੇ ਫਿਰ ਵੀ ਬਾਰ-ਬਾਰ ਆਪਾਂ ਨੂੰ ਆਉਂਦਾ ਬਾਥਰੂਮ, ਤੇ ਪੂਰਾ ਵੀ ਨਹੀਂ ਆਉਂਦਾ ਤੇ ਬਾਰ-ਬਾਰ ਲੱਗੇਗਾ, ਆਉਂਦਾ ਤੇ ਬੰਦਾ ਜਾਂਦਾ ਰਹਿੰਦਾ ਬਾਥਰੂਮ, ਹੈ ਨਾ। ਤੇ ਜੇ ਉਹਨਾਂ ਨੂੰ ਦਰਦ ਜਾਂ ਜਲਨ ਜਾਂ ਕੁਛ ਨਹੀਂ ਹੈ, ਫਿਰ ਉਹ ਬੱਚੇ ਨੂੰ ਵੀ ਤਿਲ ਦੇਣ। ਅਗਰ ਉਹ ਤਿਲ ਨਹੀਂ ਖਾਂਦਾ ਤੇ ਉਹਨੂੰ ਪਰੌਂਠਾ ਬਣਾ ਦੇਣ ਤਿਲ ਦੇ ਤੇਲ ਦਾ, ਇਸ ਤਰ੍ਹਾਂ ਦੇਣ, ਉਹਦੇ ਨਾਲ ਉਹਨੂੰ ਕਾਫੀ ਫਰਕ ਪੈ ਜਾਏਗਾ। ਤੇ ਜੇ ਜਲਣ ਵਾਲਾ ਕੰਮ ਹੋਇਆ ਦਾਹ ਵਾਲਾ, ਤੇ ਫਿਰ ਉਹਨੂੰ ਕੱਚੀ ਲੱਸੀ ਦੇਣ। ਠੀਕ ਹੈ। ਹਾਂਜੀ, ਸੋ
ਇਹ ਦੋ ਚੀਜ਼ਾਂ ਦੱਸੋ ਜੀ। ਥੈਂਕ ਯੂ ਕਰਤਾ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਇੱਕ ਦੂਸਰੇ ਦਾ ਫਿਕਰ ਕਰਕੇ ਜ਼ਰੂਰ ਦੱਸਦੇ ਹੈਗੇ ਆ। ਰਵਨੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਹਾਂਜੀ ਮੈਂ ਸੈਕਰਾਮੈਂਟੋ ਤੋਂ ਬੋਲ ਰਹੀ ਹਾਂ ਜੀ। ਤੇ ਹਾਂਜੀ ਤੁਸੀਂ ਪਹਿਲਾਂ ਨਾ ਇੱਕ ਦਵਾਈ ਦੱਸੀ ਸ਼ਰਾਬ ਤੋਂ, ਜਿੱਦਾਂ USA ਦੀ ਬਣੀ ਹੋਈ ਆ, ਤੇ ਉਹ ਦਵਾਈ ਦੀ ਮਤਲਬ ਉਹਨਾਂ ਨੇ ਸਪੈਲਿੰਗ ਕੋਈ ਦੱਸ ਸਕਦਾ? ਹਾਂ ਪੁੱਛਦੇ ਆ, ਜੇ ਕਿਸੇ ਨੇ ਦੱਸੀ ਸੀਗੀ ਤਾਂ ਉਹਨਾਂ ਨੂੰ ਪੁੱਛਦੇ ਆ ਕਿ ਦੁਬਾਰਾ ਰਿਪੀਟ ਕਰ ਦੇਣ। ਹਾਂਜੀ ਤੇ ਇੱਕ ਮੈਂ ਹੋਰ ਪੁੱਛਣਾ ਵੀ ਮੇਰੀਆਂ ਜਿੱਦਾਂ ਲੋਅਰ ਲੈਗ ਨਾ ਜਿੱਦਾਂ ਸਾਰੀਆਂ ਨਾੜੀਆਂ ਜਿੱਦਾਂ ਬਲੂ ਹੋਈਆਂ ਪਈਆਂ ਤੇ ਵਿੱਚੋਂ ਫੁੱਲਦੀਆਂ ਵੀ ਆ ਥੋੜੀਆਂ ਨਾੜੀਆਂ ਨਾ ਜਿਵੇਂ ਸਟਾਰਟ ਹੋ ਗਈਆਂ। ਲਾਈਕ ਆਈ ਐਮ ਓਨਲੀ 41 ਈਅਰ ਓਲਡ ਮੇਰੀ ਏਜ ਆ। ਠੀਕ ਆ। ਸੋ ਉਹਦੇ ਬਾਰੇ ਕੀ ਕਰ ਸਕਦੇ ਆ? ਠੀਕ ਹੈ ਜੀ। ਓਕੇ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਓਕੇ ਜੁੜੇ ਨੇ ਸਾਡੇ ਨਾਲ ਅੰਕਲ ਸੇਠੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਅੱਜ ਹੀ ਮੈਨੂੰ ਫੀਡਬੈਕ ਮਿਲੀ ਸੀ, ਮੈਂ ਮੋਗੇ ਦਵਾਈ ਦੱਸੀ ਸੀ ਗੋਲਾਂ ਵਾਲੀ ਡਿਮੈਂਸ਼ੀਆ ਤੋਂ ਜੀ, ਤੇ ਉਹ ਬਿਲਕੁਲ 22 ਦਿਨਾਂ ਬਾਅਦ ਉਹ ਬਿਲਕੁਲ ਕਾਫੀ ਹੱਦ ਤੱਕ 75% ਠੀਕ ਨੇ। ਹਾਂਜੀ ਉਹਨਾਂ ਨੇ ਇਹੀ ਪੁੱਛਿਆ ਵੀ ਕਿੱਦਾਂ ਖਾਣੀ ਆ। ਹਾਂਜੀ ਮੈਂ ਉਹ ਦੱਸਣ ਲੱਗਾ ਜੀ। ਤੇ ਮੇਰੇ ਕਹਿਣ ਦਾ ਮਤਲਬ ਵੀ ਉਹ ਬਹੁਤ ਵਧੀਆ ਹੈ, ਉਹ ਵਿਸ਼ਵਾਸ ਨਾਲ ਖਾਣ ਤੇ ਠੀਕ ਹੋ ਜਾਣਗੇ ਜੀ। ਜੋ 1 ਚਮਚਾ ਸਵੇਰੇ ਲੈਣਾ ਜੀ ਖਾਲੀ ਪੇਟ, ਹਾਂਜੀ, ਤੇ 1 ਚਮਚਾ ਰਾਤ ਨੂੰ ਸੌਣ ਲੱਗੇ ਲੈ ਲੈਣ, ਜਿਹੜਾ ਆਪਣਾ ਆਮ ਛੋਟਾ ਸਭ ਚਮਚਾ ਹੁੰਦਾ ਹੈ। ਹਾਂਜੀ ਹਾਂਜੀ ਇਹ ਤਰੀਕਾ ਜੀ ਹੁੰਦਾ ਖਾਣ ਵਾਲਾ। ਠੀਕ ਆ। ਤੇ ਬਾਕੀ ਗੋਡਿਆਂ ਲਈ ਜੀ ਕਿ ਬਹੁਤ ਜ਼ਿਆਦਾ ਪੇਨ ਹੋਵੇ ਤੇ ਫਟਾਫਟ ਆਰਾਮ ਆਉਣ ਵਾਲਾ ਤੁਹਾਨੂੰ ਨੁਸਖਾ ਦੱਸਦਾ, ਸਭ ਕੁਝ ਚੀਜ਼ ਘਰੇ ਹੀ ਹੋਏਗੀ ਜੀ। 2 ਚਮਚ ਹਲਦੀ ਲੈਣੇ ਆ ਤੇ 1 ਚਮਚ ਦਾਲਚੀਨੀ ਤੇ ਆਪਣਾ ਚੂਨਾ 1/4 ਚਮਚ। ਹਾਂਜੀ ਤੇ ਉਹਦੇ ਚ ਤੁਸੀਂ ਪੀਸੀ ਹੋਈ ਖੰਡ ਵੀ ਮਿਲਾ ਸਕਦੇ ਆ ਤੇ ਸ਼ਹਿਦ ਵੀ ਮਿਲਾ ਸਕਦੇ ਆ, ਤੇ ਉਹਦੇ ਨਾਲ ਲੇਪ ਕਰਕੇ ਤੁਸੀਂ ਉਹ ਗੋਡੇ ਤੇ ਜਿੱਥੋਂ ਦੁਖਦਾ ਉੱਥੇ ਮਲੋ। ਜੇ ਪਿੱਠ ਦੁਖਦੀ ਹੈ, ਬੈਕ ਕਈਆਂ ਨੂੰ ਬਹੁਤ ਪੇਨ ਹੁੰਦੀ ਹੈ, ਉੱਥੇ ਵੀ ਮਲ ਸਕਦੇ ਆ। ਤੇ ਉਹ ਉੱਪਰ ਕਾਟਨ ਦੀ ਕੋਈ ਸੌਕਸ ਜਾਂ ਕੋਈ ਪੱਟੀ ਬੰਨ ਲੈਣ ਗੋਡੇ ਤੇ, ਰਾਤ ਦੇ ਟਾਈਮ ਲਾਣ। ਇਹ 6 ਘੰਟੇ ਕੰਟੀਨਿਊ ਲੱਗਾ ਰਹਿਣਾ ਜ਼ਰੂਰੀ ਤੇ ਔਰ 101% ਆਰਾਮ ਆਏਗਾ, ਕਿਉਂਕਿ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜਾ ਘਰੇ ਕਰਕੇ ਦੇਖਦੇ ਆ। ਮੇਰੇ ਮਿਸਿਸ ਦੇ ਬਹੁਤ ਪ੍ਰੋਬਲਮ ਸੀ ਤੇ ਉਹ ਇੰਡੀਆ ਵੀ ਗਏ ਸਪੈਸ਼ਲ, ਤੇ ਉੱਥੇ ਦੱਸਿਆ ਤੇ ਅਸੀਂ ਕੀਤਾ ਤੇ ਬਹੁਤ ਜ਼ਿਆਦਾ ਫਰਕ ਹੈ ਔਰ 2 ਦਿਨਾਂ ਬਾਅਦ ਹੀ ਜਾਦੂ ਹੋ ਜਾਂਦਾ। ਠੀਕ ਹੈ ਜੀ। ਤੀਜਾ ਜੀ ਮੈਂ ਦੱਸਦਾ, ਸ਼ੂਗਰ ਕਾਫੀ ਪ੍ਰੋਬਲਮ ਹੈਗੀ ਹੈ ਤੇ ਲੇਕਿਨ ਦੇਖੋ ਮੈਂ ਤਾਂ ਦੱਸਦਾ ਵਾਂ, ਹਰ ਵਾਰੀ ਦੱਸਦਾ, ਔਰ ਬਹੁਤ ਵਧੀਆ ਦਵਾਈ ਅੱਗੇ ਮੈਂ ਦੱਸੀ 8 ਚੀਜ਼ਾਂ ਜੀ। ਤੇ ਉਹ ਢੀਠ ਸ਼ੂਗਰ ਨੂੰ ਜਿਹਨੂੰ ਨਹੀਂ ਜਾਂਦੀ ਜਾਂ ਬਾਰ-ਬਾਰ ਹੁੰਦੀ ਹੈ ਤੇ ਉਹ ਤੁਸੀਂ ਉਹ ਜ਼ਰੂਰ ਵਰਤੋ। ਕਰੰਜੂਆ ਆਪਣਾ ਤੇ ਮੇਥੀ ਦਾਣਾ ਜੀ। ਠੀਕ ਹੈ ਜੀ, ਮੈਂ ਆਰਾਮ ਨਾਲ ਬੋਲਦਾ ਪਿਆ। ਮੇਥੀ ਦਾਣਾ, ਜਾਮਨ ਗੁਠਲੀ, ਪਨੀਰ ਡੋਡੀਆ, ਗੁੜਮਾਰ ਬੂਟੀ, ਕਰੰਜੂਆ, ਚਰੈਤਾ ਤੇ ਨਿੰਮ ਦੀ ਜਿਹੜੀ ਗੰਡੋਲੀ ਦੀ ਅੰਦਰੋਂ ਗਿਰੀ, ਇਹ ਤੁਸੀਂ ਸਾਰੇ ਬਰਾਬਰ ਮਾਤਰਾ 'ਚ ਲੈ ਲਓ ਤੇ ਇਹਨਾਂ ਨੂੰ ਪੀਸ ਲਓ। ਤੇ ਉਦੋਂ ਬਾਅਦ ਇਹਨੂੰ 1 ਚਮਚਾ ਛੋਟਾ ਸਵੇਰੇ ਲਓ ਤੇ ਰਾਤ ਨੂੰ ਲਓ, ਔਰ 100% ਜਿਨ੍ਹਾਂ ਦੀ ਟੂ ਮੱਚ ਹੈ ਔਰ ਲੰਮੇ ਸਮੇਂ ਤੋਂ ਹੈ ਨਹੀਂ ਕੰਟਰੋਲ ਲਈ ਆਰਾਮ ਆਏਗਾ। ਠੀਕ ਹੈ, ਡੈਫੀਨੇਟ ਆਰਾਮ ਆਏਗਾ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂ ਜੇ ਕੋਈ ਚੀਜ਼ ਨੂੰ ਵਰਤਾਂਗੇ, ਕਰਕੇ ਦੇਖਾਂਗੇ ਤੇ ਫਿਰ ਤੇ ਹੈ ਕਈ ਵਾਰੀ ਅਸੀਂ ਵਰਤਦੇ ਵੀ ਨਹੀਂ ਗੇ ਇਹਨਾਂ ਚੀਜ਼ਾਂ ਨੂੰ। ਕਿ ਜਸਵੀਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਕਹਿੰਦੇ ਸੀਗੇ ਵੀ ਚੂਨਾ ਜਿਹਾ ਬਣਦਾ ਆ ਨੌਹਾਂ ਦੇ ਵਿੱਚ, ਉਹ ਮੈਨੂੰ ਨਾਂ ਦਾ ਚੇਤਾ ਭੁੱਲ ਗਿਆ ਕੀ ਆ। ਆਪਣੇ ਫਰੈਂਡ ਮੋਰ ਤੋਂ ਮਿਲ ਜਾਂਦੀ, ਪਰ ਹੋਸਟਲਾਂ ਦਾ ਮੈਨੂੰ ਪਤਾ ਨਹੀਂ, ਸ਼ਾਇਦ ਸਾਰਿਆਂ ਤੋਂ ਮਿਲ ਜਾਂਦੀ ਹੋਵੇ ਨਾ। ਤੇ ਤੁਸੀਂ ਉਹਦਾ ਨਾਂ ਬੋਲਦੇ ਹੋ ਕਿਉਂਕਿ ਉਹ ਤੁਹਾਡੇ ਸ਼ਹਿਰ 'ਚ ਨਹੀਂ ਰਹਿੰਦੇ ਹੈਗੇ, ਇੱਧਰ ਸਟੋਰ ਹੈ ਨਹੀਂ ਜਿਹਨਾਂ ਦੇ ਨਾਂ ਲੈਣੇ ਆ ਤੁਸੀਂ। ਉਹ ਅੱਛਾ, ਮੈਨੂੰ ਤਾਂ ਨਾਂ ਦਾ ਏਦਾਂ ਪਤਾ ਨਹੀਂ ਗਿਆ। ਮੈਂ ਹਾਂ ਨੈਕਸਟ ਟਾਈਮ ਏਦਾਂ ਕਰਿਓ, ਉਹ ਦੱਸਦਾ। ਹਾਂਜੀ ਹਾਂਜੀ ਉਹ ਅੰਗੂਠੇ ਦੇ ਵਿੱਚ ਫੋਟੋ ਬਣੀ ਹੁੰਦੀ, ਰੋਸ਼ਨਾ ਰਾਈ ਦੀ, ਬਹੁਤ ਵਧੀਆ। ਮੇਰੇ ਘਰ ਵਾਲੇ ਦੇ ਵੀ ਏਦਾਂ ਬਣਿਆ ਸੀ। ਹਾਂਜੀ ਨਾਂ ਦੱਸਦਾ, ਮੈਂ ਕਿਹਾ ਨੈਕਸਟ ਟਾਈਮ ਨਾਂ ਦੱਸਦਾ। ਚਲੋ ਮੈਂ ਲੱਭ ਲਾਂਗੀ ਫਿਰ। ਥੈਂਕ ਯੂ ਜੀ, ਥੈਂਕ ਯੂ ਜੀ। ਸੁਰਿੰਦਰਜੀਤ ਸਤਿ ਸ਼੍ਰੀ ਅਕਾਲ। ਆਈ ਮਸਣਾ ਸੀ ਨਾ ਬਣ ਚਾਹੇ ਹਾਂਜੀ ਮੇਰੇ ਅੰਗੂਠਿਆਂ ਦੇ ਵਿੱਚ ਹੁਣ ਫੰਗਸ ਇੱਦਾਂ ਬੂਰਾ ਜਿਹਾ ਹੀ ਡਿੱਗੀ ਜਾਂਦਾ ਹੁੰਦਾ ਸੀ। ਠੀਕ ਆ। ਤੇ ਜਾਂ ਵਿਨੀਗਰ ਦੇ ਪਾਣੀ ਦੇ ਵਿੱਚ, ਵਿਨੀਗਰ ਪਾਣੀ 'ਚ ਪਾ ਕੇ ਉਹਦੇ ਵਿੱਚ ਪੈਰ ਵੀ ਡਬੋਈ ਛੱਡਣ, ਦਿਨ 'ਚ 1-2 ਵਾਰੀ ਏਦਾਂ ਕਰ ਲੈਣ। ਡੀਜ਼ਲ ਦੇ ਨਾਲ ਬਹੁਤ ਛੇਤੀ ਆਰਾਮ ਆਉਂਦਾ। ਠੀਕ ਹੈ ਜੀ। ਹਾਂਜੀ ਹੋਰ ਭੈਣ ਜੀ ਮੈਂ ਪੁੱਛਣਾ ਸੀ, ਮੇਰੀ ਬੇਟੀ ਦੇ ਨਾ ਸਿਰ ਦੇ ਵਿੱਚ ਵਿਚਕਾਰ ਗੁੰਮ ਜਿਹਾ ਹੋ ਗਿਆ ਆ ਤੇ ਉਹ ਬਹੁਤ ਦੇਰ ਹੋ ਗਿਆ, ਮਹੀਨਾ ਹੀ ਹੋ ਗਿਆ, ਹਟਣ 'ਚ ਹੀ ਨਹੀਂ ਆਉਂਦਾ, ਨਾ ਉਹਦਾ ਕੋਈ ਮੂੰਹ ਬਣਦਾ। ਮੈਂ ਘੀ ਦੇ ਵੀ
ਤੇਲ ਦੇ ਉੱਤੇ ਤੇਲ ਜਾਂ ਘੀ ਉੱਤੇ ਲਾਉਂਦੀ ਰਹਿੰਦੀ ਆ। ਤੇ ਹੁਣ ਮੈਂ ਕਿੰਨੇ ਦਿਨ ਹੋ ਗਿਆ ਕੁਆਰ ਵੀ ਦਿਨ 'ਚ 2-3 ਵਾਰੀ ਗਰਮ ਕਰ ਕਰਕੇ ਉਹਦਾ ਜੈਲੀ ਜੀ ਕੱਢ ਕੇ ਉਹ ਬੰਨ੍ਹਦੀ ਆ ਉੱਪਰ। ਉਹਦਾ ਮੂੰਹ ਹੀ ਨਹੀਂ ਬਣ ਰਿਹਾ, ਕੁਛ ਨਹੀਂ ਬਣਦਾ। ਅੱਛਾ, ਉਦਾਂ ਹੀ ਘੁੰਮਿਆ। ਹਾਂਜੀ, ਕੋਈ ਮੂੰਹ ਨਹੀਂ ਬਣਦਾ, ਐਨ ਵਿਚਕਾਰ ਵਿੱਚ ਆ ਸਿਰ ਦੇ। ਠੀਕ ਹੈ ਜੀ। ਤੇ ਨਾ ਡਾਕਟਰ ਕੁਛ ਕਰਦੇ ਆ। ਹੁਣ ਤੁਸੀਂ ਪੁੱਛ ਕੇ ਦੱਸੋ। ਹਾਂਜੀ ਹਾਂਜੀ, ਸਾਰੇ ਸੁਣਦੇ ਆ। ਕਈ ਵਾਰੀ ਕਿਸੇ ਨਾ ਕਿਸੇ ਨਾਲ ਹੁੰਦੀ ਆ, ਪਰ ਰਿਕੁਐਸਟ ਜ਼ਰੂਰ ਕਰਦੇ ਫਿਰ ਦੱਸ ਜ਼ਰੂਰ ਦਿਆ ਕਰੋ। ਹਾਂਜੀ, ਹਰ ਵੇਲੇ ਹੱਥ ਉੱਪਰ ਹੀ ਬਸ ਸਿਰ ਤੇ ਰੱਖਦੀ, ਉਹਨੂੰ ਦੱਬਦੀ ਰਹਿੰਦੀ, ਘੁੱਟਦੀ ਰਹਿੰਦੀ। ਥੈਂਕ ਯੂ ਜੀ, ਥੈਂਕ ਯੂ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ, ਜਗਵੀਰ ਸਿੰਘ ਨੇ ਦੱਸਿਆ ਸੀ ਕਿ ਹਾਈ ਬਲੱਡ ਪ੍ਰੈਸ਼ਰ। ਹਾਂਜੀ, ਤੁਹਾਡੀ ਲਾਈਨ ਕੱਟੀ ਗਈ ਆ ਜੀ, ਦੁਬਾਰਾ ਕਾਲ ਕਰ ਲਓ 4082725200। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਜਿੱਦਾਂ ਏਜ ਹੈਗੀ ਆ 10 ਮਹੀਨੇ ਦਾ ਆ ਉਹ, ਤੇ ਉਹਦੇ ਸਿਰ ਦੇ ਵਿੱਚ ਨਾ ਡੈਂਡਰਫ ਬਹੁਤ ਆ। ਠੀਕ ਆ। ਤੇ ਦਹੀਂ ਦੇ ਨਾਲ ਵੀ ਅਸੀਂ ਨਲਾਉਂਦੇ ਆ, ਤੇ ਪਰ ਉਹ ਜਿੱਦਾਂ ਹੱਟ ਦੀ ਖਲੇਪੜ ਜੇ ਜਿੱਦਾਂ ਬਣੀ ਹੋਈ ਤੇ ਬਾਹਰ ਵਾਲਾਂ ਦੇ ਵਿੱਚ ਆਉਂਦੀ ਹੈ। ਤੇ ਔਰ ਇੱਕ ਮੇਰੇ ਮਦਰ ਨੇ ਜਿਹੜੇ, ਉਹਨਾਂ ਦੇ ਨਾ ਵਾਲਾਂ ਦੇ ਵਿੱਚ ਜਿੱਦਾਂ ਸਿਰ 'ਚ ਫਿਣਸੀਆਂ ਨੇ। ਠੀਕ ਹੈ। ਤਾਂ ਹੈਡ ਬਾਥ ਲੈ ਲੈਂਦੇ, ਉਦੋਂ ਠੀਕ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਵਿੱਚ ਫਿਰ ਸ਼ੁਰੂ ਹੋ ਜਾਂਦੀਆਂ। ਠੀਕ ਆ, ਬਾਰ-ਬਾਰ ਹੁੰਦੀ ਹੈ। ਹਾਂਜੀ, ਬਾਰ-ਬਾਰ ਹੋਈ ਰਹੀਆਂ। ਠੀਕ ਹੈ ਜੀ, ਦੱਸਿਓ ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਥੈਂਕ ਯੂ ਜੀ, ਥੈਂਕ ਯੂ। ਜੈਕਸਨ ਪਤਾ ਹੈ ਡੈਂਡਰਫ ਦਾ ਵੀ ਬਹੁਤ ਵੱਡੀ ਪ੍ਰੋਬਲਮ ਹੈ ਜੀ, ਜ਼ਰੂਰ ਦੱਸਿਓ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸੁਣਿਆ ਸੀ ਜਗਵੀਰ ਸਿੰਘ ਨੇ ਦੱਸਿਆ ਸੀ ਕਿ ਹਾਈ ਬਲੱਡ ਪ੍ਰੈਸ਼ਰ ਤੇ ਜਿਵੇਂ ਇੱਕਦਮ ਜ਼ਿਆਦਾ ਹੋ ਜਾਏ ਤੇ ਉਹਨੂੰ ਘੱਟ ਕਰਨ ਵਾਸਤੇ 200 ਗ੍ਰਾਮ ਸ਼ੱਕਰ ਤੇ 2 ਚਮਚ ਕਤੀਰਾ ਗੂੰਦ ਪਾਣੀ। ਮੈਨੂੰ ਇਹ ਨਹੀਂ ਪਤਾ ਕਿ ਕਤੀਰਾ ਗੂੰਦ ਸ਼ੱਕਰ ਵਿੱਚ ਮਿਕਸ ਕਰਕੇ ਪਾਣੀ ਜਾਂ ਪਾਣੀ 'ਚ ਭਿਉਣੀ ਜਾਂ ਕਿੱਦਾਂ ਉਹਨੂੰ ਖਾਣਾ, ਇਹ ਪੁੱਛਣਾ ਉਹਨਾਂ ਨੂੰ ਮੈਂ। ਘੋਲ ਕੇ ਪੀ ਹੋਣਾ ਸਾਰਾ ਕੁਝ। ਹਾਂਜੀ, ਤੇ ਉਹਨੂੰ ਜੇ ਫਿਰ ਕਿੱਦਾਂ ਕਤੀਰਾ ਗੂੰਦ ਥੋੜੀ ਗ੍ਰਾਈਂਡ ਕਰਨੀ ਹੈ। ਕਤੀਰਾ ਗੂੰਦ ਬਹੁਤੇ ਆਮ ਲੋਕ ਕੀ ਕਰਦੇ ਆ, ਉਹਨੂੰ ਥੋੜਾ ਜਿਹਾ ਗਰਮ ਕਰਕੇ ਨਾ ਸੁੱਕੀ ਕੜਾਹੀ 'ਚ ਕੁੱਟ ਕੇ ਰੱਖ ਲੈਂਦੇ ਆ ਪਾਊਡਰ ਉਹਦਾ, ਤੇ ਉਹਦੇ ਨਾਲ ਹੀ ਤੁਸੀਂ ਪਾਵੋ ਨਾ ਉਹਦੇ ਵਿੱਚ ਪਾਣੀ, ਦੁੱਧ ਜੋ ਵੀ ਪਾਉਣਾ ਆ, ਉਹ ਨਾਲ ਹੀ ਹੋ ਜਾਂਦਾ ਹੈ ਉਸ ਵੇਲੇ ਖਾ ਪੀ ਸਕਦੇ ਆ ਤੁਸੀਂ। ਬਲੱਡ ਫਿਰ ਬਹੁਤ ਜ਼ਿਆਦਾ 200 ਤੱਕ ਚਲਾ ਜਾਂਦਾ ਜਿੱਦਾਂ। ਹਾਂਜੀ, ਉਹ ਤਾਂ ਤੁਸੀਂ ਰੋਜ਼ ਕਰਿਆ ਕਰੋ, ਸਵੇਰ ਨੂੰ ਰੋਜ਼ ਕਰਿਆ ਕਰੋ। ਹਾਂਜੀ, ਜਾਂ ਰਾਤ ਨੂੰ ਪੀ ਲਓ ਜਾਂ ਸਵੇਰ ਨੂੰ ਪੀ ਲਓ, ਜਿਸ ਵੇਲੇ ਵੀ ਮਰਜ਼ੀ ਆ। ਕੱਚੇ ਦੁੱਧ 'ਚ ਪਾ ਕੇ ਵੀ ਪੀ ਸਕਦੇ ਆ। ਇਹ ਉਹ ਕਹਿੰਦੇ ਇੱਕਦਮ ਜਿੱਦਾਂ ਹੋਵੇ ਤੇ ਉਦੋਂ ਮੈਨੂੰ ਇਹ ਨਹੀਂ ਪਤਾ ਕਿ ਸੁੱਕੀ 'ਚ ਇੱਦਾਂ ਹੀ ਗ੍ਰਾਈਂਡ ਕਰਕੇ ਪਾ ਲੈਣੀ ਜਾਂ ਦੁੱਧ 'ਚ ਪਾਣੀ ਜਾਂ ਪਾਣੀ 'ਚ, ਉਹ ਦੱਸ ਦੇਣਗੇ ਫਿਰ ਇੱਕ ਵਾਰੀ ਤੇ ਵਧੀਆ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇੱਕਦਮ ਬਲੱਡ ਪ੍ਰੈਸ਼ਰ ਤੋਂ ਤਾਂ ਕਈ ਵਾਰੀ ਕੁਛ ਦੱਸਿਆ ਵੀ ਗਿਆ ਆ। ਇਹ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਜਿਹੜੀ ਸੌਂਫ ਆ ਮਾੜੀ ਜਿਹੀ ਭੁੰਨ ਕੇ ਉਹਨੂੰ ਰੱਖ ਲਓ, ਉਹਨੂੰ ਕੁੱਟ ਕੇ ਰੱਖ ਲਓ। ਪਰ ਜਦੋਂ ਫਿਰ ਇੱਕਦਮ ਹੋ ਜਾਂਦਾ, ਤੁਸੀਂ ਨਾ ਫਿਰ ਕੱਚੀ ਲੱਸੀ ਬਣਾ ਕੇ ਤੁਸੀਂ ਫਰਿੱਜ 'ਚ ਰੱਖ ਲਓ, ਫਰੀਜ਼ਰ 'ਚ ਰੱਖ ਲਓ। ਉਹਦੇ ਵਿੱਚ ਉਹਦਾ ਚਮਚਾ ਘੋਲ ਕੇ ਪੀ ਲਓ। ਕਈਆਂ ਦੇ ਘਰਾਂ ਦੇ ਵਿੱਚ ਉਹ ਪਤਾ ਹੀ ਨਹੀਂ ਲੱਗਦਾ, ਕਈ ਵਾਰੀ ਤੁਹਾਡੇ ਧਨੀਆ ਪਿਆ ਹੁੰਦਾ, ਉਹਦੀਆਂ ਗੰਦਲਾਂ ਖਾ ਜਾਓ। ਬਹੁਤੀ ਗੱਲ ਇਹ ਹੁੰਦੀ ਵੀ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਹੋਵੇ ਨਾ, ਐਮਰਜੈਂਸੀ ਹੈ, ਤੁਸੀਂ ਘਰ ਦੇ ਵਿੱਚ ਹੀ ਆ, ਤੁਹਾਨੂੰ ਇੰਨਾ ਲੱਗਦਾ ਆ, ਬਹੁਤੀ ਸੇਫਟੀ ਇਹ ਆ, ਪਹਿਲਾਂ ਤਾਂ ਜਿਹੜੀ ਆਈਸ ਆ ਉਹਨੂੰ ਸਿਰ 'ਤੇ ਧੌਣ 'ਤੇ ਰੱਖੋ। ਇਹ ਤਾਂ ਵੈਸੇ ਉਹ ਇੱਦਾਂ ਕਰਨੇ ਵਾਲੀਆਂ। ਇੱਕ ਜ਼ਰੂਰ ਹੋਰ ਵੀ ਪੁੱਛਿਆ ਗਿਆ ਸੀ ਕਿਸੇ ਨੇ ਵੀ ਜਦੋਂ ਕਈ ਵਾਰੀ ਬੰਦਾ ਰਾਤ ਨੂੰ ਘਰ ਵਿੱਚ ਆ ਜਾਂ ਕਿੱਦਾਂ ਵੀ ਆ, ਕਈਆਂ ਨੂੰ ਬਲੱਡ ਸ਼ੂਗਰ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ, ਕਿਉਂਕਿ ਉਹ ਤਾਂ ਗੋਲੀ ਦੇ ਨਾਲ ਕਹਿੰਦੇ ਵੀ ਹੌਲੀ ਹੌਲੀ ਠੀਕ ਹੋਊਗੀ। ਉਸ ਵੇਲੇ ਕਹਿੰਦੇ ਬਹੁਤਾ ਟੱਪਣਾ ਵੀ ਨਹੀਂ ਚਾਹੀਦਾ ਹੈਗਾ। ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਆ ਜਾਂ ਤੁਹਾਡੀ ਬਲੱਡ ਸ਼ੂਗਰ ਹਾਈ ਆ, ਉਸ ਵੇਲੇ ਤੁਹਾਡਾ ਖੂਨ ਕਹਿੰਦੇ ਬਹੁਤ ਥਿੱਕ ਹੋਇਆ ਹੁੰਦਾ, ਉਸ ਵੇਲੇ ਟੱਪਣਾ ਦੌੜਨਾ ਵੀ ਠੀਕ ਨਹੀਂ ਹੈਗਾ। ਅਤੇ ਉਸ ਸ਼ੂਗਰ ਬਾਰੇ ਵੀ ਪੁੱਛਿਆ ਗਿਆ ਸੀਗਾ ਵੀ ਉਹ ਸੌਣ ਲੱਗਿਆ ਜਿਹਨਾਂ ਦੀ ਸ਼ੂਗਰ ਜ਼ਿਆਦਾ ਵੀ ਉਸ ਨੂੰ ਘੱਟ ਕਰਨ ਲਈ ਕੀ ਕੀਤਾ ਜਾਵੇ। ਇਹ ਥੋੜ੍ਹੇ ਕੋਈ ਨਾ ਟਿਪ ਹੁੰਦੇ ਆ, ਉਹਨਾਂ ਬਾਰੇ ਪੁੱਛਿਆ ਜਾਂਦਾ ਹੈ। ਸਾਡੇ ਨਾਲ ਜੁੜੇ ਨੇ ਬਹਾਦਰ ਸਿੰਘ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਭਾਈ ਸਾਹਿਬ ਨੇ ਪਿਛਲੇ ਵੀਕ ਵੀ ਕਿਹਾ ਸੀ ਉਹਨਾਂ ਦੇ ਅੱਖਾਂ 'ਚ ਟੀਕੇ ਲੱਗਦੇ ਨੇ। ਹਾਂਜੀ, ਇਹ ਪ੍ਰੋਬਲਮ ਜਿਹੜੀ ਹੈਗੀ ਆ ਉਹ ਸੀਰੀਅਸ ਹੈਗੀ ਆ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਉਹਨਾਂ ਦੀ ਡਾਇਗਨੋਸ ਕੀ ਆ। ਹਾਂਜੀ, ਉਹ ਨਹੀਂ ਦੱਸਿਆ ਸੀ ਪ੍ਰੋਬਲਮ ਕੀ ਆ। ਅਗਰ ਉਹ ਡਾਇਗਨੋਸ ਦੱਸਦੇ ਨੇ, ਹੁਣ ਇੱਥੇ ਓੜ-ਪੋੜ ਵਾਲੀਆਂ ਚੀਜ਼ਾਂ ਦੇ ਨਾਲ ਉਹਨਾਂ ਦੀਆਂ ਅੱਖਾਂ ਠੀਕ ਨਹੀਂ ਹੋ ਸਕਦੀਆਂ। ਅਗਰ ਉਹ ਆਪਦਾ ਡਾਇਗਨੋਸ ਦੱਸਣ ਤਾਂ ਉਹਦਾ ਕੋਈ ਹੱਲ ਕੀਤਾ ਜਾ ਸਕਦਾ ਜੀ। ਠੀਕ ਹੈ ਜੀ। ਭੈਣ ਜੀ, ਸਿਸਟ ਵਾਸਤੇ ਪੁੱਛਿਆ ਸੀ, ਗੋਡੇ 'ਚ ਪ੍ਰੋਬਲਮ ਸੀ। ਇੱਕ ਭੈਣਾਂ ਨੇ ਕਿਹਾ ਸੀ ਬੱਚਾ ਤਾਂ ਨਹੀਂ, ਤੇ ਬਾਹਰਲੇ ਪਾਸੇ ਰਸੌਲੀ ਆ। ਹਾਂਜੀ, ਉਹਦੇ ਵਾਸਤੇ ਕਲਕੇਰੀਆ ਫਲੋਰ 12X ਵਧੀਆ ਕੰਮ ਕਰਦੀ ਆ, ਪਰ ਲੈਣੀ ਲੰਬਾ ਟਾਈਮ ਪੈਂਦੀ ਆ ਜੀ। ਇਹ ਸਬਰ ਰੱਖਣਾ ਪੈਂਦਾ ਜੀ। ਜੇ ਸਬਰ ਨਾਲ ਲਈ ਜਾਵੇ ਤਾਂ ਇਹ ਬਿਲਕੁਲ ਠੀਕ ਹੋ ਸਕਦੀ ਹੈ ਜੀ। ਹਾਂਜੀ, ਹੋਮੋਪੈਥੀ ਤੇ ਸਬਰ ਆ। ਹਾਂਜੀ ਹਾਂਜੀ ਜੀ। ਐਸਿਡਿਟੀ ਬਾਰੇ ਪੁੱਛਿਆ ਸੀਗਾ। ਖੱਟੇ ਢਕਾਰ, ਉਹਨਾਂ ਦੇ ਲਿਵਰ 'ਚ ਪ੍ਰੋਬਲਮ ਹੈਗੀ ਆ ਜੀ। ਐਸਿਡਿਟੀ ਬਣਨੀ ਸ਼ੁਰੂ ਹੋ ਜਾਂਦੀ ਜਦੋਂ ਲਿਵਰ ਦੇ ਵਿੱਚ ਪ੍ਰੋਬਲਮ ਹੁੰਦੀ ਆ, ਤੇ ਜਾਂ ਫਿਰ ਆਪਣੇ ਗਾਲ ਬਲੈਡਰ ਦੇ ਵਿੱਚ ਪ੍ਰੋਬਲਮ ਹੁੰਦੀ ਆ। ਇੱਕ ਭੈਣਾਂ ਨੇ ਕੈਨੇਡਾ ਤੋਂ ਸ਼ਾਇਦ ਦੱਸਿਆ ਸੀਗਾ ਬਈ
ਅਸੀਂ ਲਿਵਰ ਨੂੰ ਜਾਂ ਆਪਣੇ ਗਲ ਬਲੈਡਰ ਨੂੰ ਕਲੈਂਜ ਕਿਵੇਂ ਕਰਨਾ ਹੈਗਾ। ਉਹ ਜਦੋਂ ਵੀ ਅਸੀਂ ਕੁਝ ਵੀ ਦੱਸਣਾ ਉਹਨੂੰ ਅਧੂਰਾ ਨਹੀਂ ਦੱਸਣਾ ਜੀ। ਸਾਨੂੰ ਉਹਦੇ ਵਾਸਤੇ ਬਹੁਤ ਹੀ ਧਿਆਨ ਨਾਲ ਪੜ੍ਹ ਕੇ ਦੱਸਣਾ ਚਾਹੀਦਾ। ਉਹਨਾਂ ਨੇ ਅੱਧ ਵਿਚਦੀਆਂ ਚੀਜ਼ਾਂ ਦੱਸੀਆਂ, ਅੱਧਾ ਉਹਨਾਂ ਨੇ ਨਹੀਂ ਦੱਸਿਆ। ਇਹਨਾਂ ਨੂੰ ਭੈਣਾਂ ਨੂੰ ਚਾਹੀਦਾ ਕਿ ਇੱਕ ਤਾਂ ਆਪਣੀ ਜਿਹੜੀ ਡਾਈਟ ਆ ਉਹ ਬੰਦ ਕਰਕੇ ਚਿੱਟਾ ਆਟਾ, ਚਿੱਟੇ ਚੌਲ, ਚਿੱਟੀ ਖੰਡ, ਚਿੱਟਾ ਲੂਣ ਬੰਦ ਕਰ ਦੇਣ ਤੇ ਕਰ ਦੇਣ ਬੰਦ ਜੀ ਆਪਣਾ ਡੇਅਰੀ ਪ੍ਰੋਡਕਟ ਜਿਹੜਾ ਵੀ ਲੈਂਦੇ ਨੇ, ਬੱਕਰੀ ਦੇ ਦੁੱਧ ਤੇ ਆ ਜਾਣ ਤੇ ਸੂਪ, ਕਿਨੋਆ ਤੇ ਇੱਕ ਨਾ ਆਪਣੇ ਦਲੀਆ ਮਿਲਦਾ ਜੀ ਬਲਗਰ ਵੀਟ, 1726 ਨੰਬਰ ਆ ਵਿਨਕੋ ਤੇ ਜੀ ਜੀ 1726 ਨੰਬਰ ਆ। ਅਗਰ ਅਸੀਂ ਉਹਦੇ ਵਿੱਚ ਸਬਜ਼ੀਆਂ ਪਾ ਕੇ ਬਣਾਉਂਦੇ ਆ ਤਾਂ ਉਹ ਬਹੁਤ ਵਧੀਆ ਚੀਜ਼ ਹੈ ਜੀ। ਉਹਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਅੰਗੂਠਾ ਚੁੰਘਣ ਬਾਰੇ ਪਿਛਲੇ ਵੀਕ ਕਿਸੇ ਨੇ ਪੁੱਛਿਆ ਸੀਗਾ ਜੀ, ਪ੍ਰੋਬਲਮ ਹੈਗੇ ਆ ਅੰਗੂਠਾ ਚੁੰਘਣੋਂ ਹਟਦੇ ਨਹੀਂ ਬੱਚਿਆਂ ਦਾ ਸ਼ਾਇਦ ਸੀਗਾ ਜਾਂ 14 ਵੱਡਾ ਬੱਚਾ। ਹਾਂਜੀ, ਉਹਦੇ ਵਾਸਤੇ ਨੈਟਰਮ ਮਿਊਰ ਦਵਾਈ ਆਉਂਦੀ ਹੈ ਜੀ 1000 ਉਹ ਦੇਣ, ਉਹਦੇ ਨਾਲ ਸ਼ਰਤੀ ਆ ਠੀਕ ਹੋ ਜਾਊਗਾ ਜੀ। ਠੀਕ ਹੈ ਜੀ। ਜਿਹੜੀ ਭੈਣ ਜੀ ਡਿਪਰੈਸ਼ਨ ਦੀ ਪ੍ਰੋਬਲਮ ਹੁੰਦੀ ਹੈ, ਮੈਂਟਲ ਪ੍ਰੋਬਲਮ ਹੁੰਦੀ ਆ, ਇਹਨੂੰ ਓੜ ਪੋੜ ਨਾਲ ਠੀਕ ਕਰਨਾ ਠੀਕ ਨਹੀਂ ਹੈਗਾ। ਬੰਦਾ ਪਾਗਲ ਹੋ ਸਕਦਾ, ਬੰਦਾ ਫਾਹਾ ਵੀ ਲੈ ਸਕਦਾ। ਜਿਹਨੂੰ ਵੀ ਡਿਪਰੈਸ਼ਨ ਆ ਉਹਨਾਂ ਦੇ ਘਰਦਿਆਂ ਨੂੰ ਚਾਹੀਦਾ ਉਹਦੇ ਨੇੜੇ ਰਹਿਣ, ਉਹਦਾ ਚੰਗੀ ਤਰ੍ਹਾਂ ਇਲਾਜ ਕਰਵਾਉਣ। ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਓੜ ਪੋੜ ਕਰਨੇ ਬਹੁਤ ਮਾੜੇ ਨੇ ਭੈਣ ਜੀ। ਭੈਣ ਜੀ ਪਿਸ਼ਾਬ ਵਾਰ-ਵਾਰ ਆਉਂਦਾ ਹੈਗਾ, ਸੌਰੀ ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਇਹ ਪ੍ਰੋਬਲਮਾਂ ਸੀਰੀਅਸ ਨੇ ਜੀ। ਜਿਹੜਾ ਪਿਸ਼ਾਬ ਵਾਰ-ਵਾਰ ਆਉਂਦਾ ਹੈਗਾ ਭੈਣ ਜੀ, ਬੱਚੇ ਨੂੰ, ਛੋਟਾ ਬੱਚਾ ਨਾ ਹਰਨੀਆਂ ਹੋ ਸਕਦੀਆਂ ਨੇ ਉਹਨੂੰ ਜੀ। ਤੇ ਇੱਕ ਭੈਣਾਂ ਨੇ ਕਿਹਾ ਸੀਗਾ ਜੀ ਉਹਨਾਂ ਨੂੰ ਵੀ ਆਉਂਦਾ ਹੈਗਾ। ਉਹ ਤਾਂ ਫਿਰ ਆਪਣੇ ਜਿਹੜੇ ਤਿਲ ਨੇ ਕਾਲੇ ਤੇ ਚਿੱਟੇ ਸੇਮ ਮਾਤਰਾ ਦੇ ਵਿੱਚ ਲੈਣੇ ਸ਼ੁਰੂ ਕਰ ਲੈਣ ਤੇ ਉਹ ਠੀਕ ਹੋ ਸਕਦੇ ਨੇ ਜੀ। ਠੀਕ ਹੈ ਜੀ। ਹਾਂਜੀ, ਜਿਹੜਾ ਪੈਰ ਸੁੱਜਿਆ ਹੋਇਆ ਕਹਿੰਦੇ ਸੀਗੇ ਤੇ ਗਿੱਟਾ ਸੁੱਜਿਆ ਹੋਇਆ, ਹੋ ਸਕਦਾ ਤੁਸੀਂ ਵੀ ਉਹਨਾਂ ਨੂੰ ਕਿਹਾ ਸੀਗਾ ਤੁਹਾਡਾ, ਤੁਸੀਂ ਦੱਸੋ ਡਾਕਟਰ ਦੇ ਗਏ? ਉਹ ਕਹਿੰਦੇ ਡਾਕਟਰ ਦੇ ਤੇ ਅਸੀਂ ਗਏ ਨਹੀਂ ਜੀ। ਉਹੀ ਚੀਜ਼ ਆ ਨਾ, ਘਰੇ ਬੈਠ ਕੇ ਅਸੀਂ ਨਹੀਂ ਠੀਕ ਹੋ ਸਕਦਾ ਜਿੰਨਾ ਚਿਰ ਅਸੀਂ ਡਾਇਗਨੋਸ ਨਹੀਂ ਲੈਂਦੇ। ਹੋ ਸਕਦਾ ਉਹਨਾਂ ਨੂੰ ਯੂਰਿਕ ਐਸਿਡ ਹੋਵੇ। ਅਗਰ ਉਹਨਾਂ ਦਾ ਪੈਰ ਗੂਠੇ ਵੱਲੋਂ ਸੁੱਜਿਆ ਹੋਇਆ ਤਾਂ ਉੱਥੇ ਉਹ ਆਈਸ ਰੱਖਣ ਜੈਪਲੌਕ ਬੈਗ ਦੇ ਵਿੱਚ ਪਾ ਕੇ। ਅਗਰ ਉਹ ਠੀਕ ਹੋ ਜਾਂਦਾ ਥੋੜੇ ਚਿਰ ਲਈ, ਉਹਨਾਂ ਨੂੰ ਫੀਲ ਹੁੰਦਾ ਵੀ ਠੀਕ ਹੋ ਰਿਹਾ ਵਾ, ਤਾਂ ਉਹਨਾਂ ਨੂੰ ਯੂਰਿਕ ਐਸਿਡ ਆ, ਉਹਦਾ ਮਤਲਬ ਹੈਗਾ ਉਹਨਾਂ ਨੂੰ ਯੂਰਿਕ ਐਸਿਡ ਆ ਜੀ। ਠੀਕ ਹੈ ਜੀ। ਤਾਂ ਉਹ ਯੂਰਿਕ ਐਸਿਡ ਦੀ ਦਵਾਈ ਲੈ ਲੈਣ ਜੀ। ਤੇ ਇੱਕ ਭੈਣਾਂ ਨੇ ਦੱਸਿਆ ਸੀ ਆਪਣੇ ਨੌਹਾਂ ਦੀ ਫੰਗਸ ਵਾਸਤੇ, ਬਹੁਤ ਸੋਹਣਾ ਦੱਸਿਆ ਜੀ ਉਹਨਾਂ ਨੇ। ਵਿਨੀਗਰ ਵੀ ਦੱਸਿਆ ਸੀਗਾ, ਡੀਜ਼ਲ ਵੀ ਦੱਸਿਆ ਸੀ। ਡੀਜ਼ਲ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਹਾਂ, ਅਲਕੋਹਲ ਮਿਲ ਜਾਂਦੀ ਆ ਜੀ ਆਪਣੇ 91% ਵਾਲਮਾਰਟ ਤੋਂ ਜਾਂ ਹੋਰ ਸਟੋਰਾਂ ਤੋਂ, ਉਹ ਲੈ ਕੇ ਉਹਦੇ 'ਚ ਰੱਖ ਸਕਦੇ ਨੇ। ਇੱਕ ਵਾਰੀ ਸਵੇਰੇ ਐਪਲ ਸਾਈਡਰ ਵਿਨੀਗਰ ਲਾ ਲੈਣ ਤੇ ਦੂਸਰਾ ਸ਼ਾਮ ਨੂੰ ਉਹ ਅਲਕੋਹਲ ਲਾ ਲੈਣ, ਉਹ ਠੀਕ ਹੋ ਸਕਦੇ ਨੇ ਜੀ। ਠੀਕ ਹੈ ਜੀ। ਹਾਂਜੀ, ਲੱਤਾਂ ਦੀਆਂ ਨਾੜਾਂ ਇੱਕ ਭੈਣ ਨੇ ਕਿਹਾ ਸੀ ਬਲੂ ਹੋ ਗਈਆਂ, 40-42 ਸਾਲ ਦੀ ਉਮਰ ਆ ਉਹਨਾਂ ਨੂੰ ਜੀ। ਵੈਰੀਕੋਜ਼ ਵੇਨਸ ਨੇ। ਹਾਂਜੀ, ਇਹ ਆਮ ਬੀਬੀਆਂ ਨੂੰ ਹੋ ਜਾਂਦੀਆਂ ਜੀ। ਇਹ ਪ੍ਰੈਗਨੈਂਸੀ ਤੋਂ ਬਾਅਦ ਵੀ ਹੋ ਜਾਂਦੀਆਂ, ਵਿੱਚ ਵੀ ਹੋ ਜਾਂਦੀਆਂ। ਇਹ ਪ੍ਰੋਬਲਮ ਵੈਰੀਕੋਜ਼ ਵੇਨਸ ਦੀ ਹੈਗੀ ਆ, ਉਹ ਠੀਕ ਕਰਵਾ ਸਕਦੇ ਨੇ ਜੀ। ਇਹ ਡਾਕਟਰ ਵੀ ਉਹਦਾ ਇਲਾਜ ਕਰ ਸਕਦੇ ਨੇ ਜੀ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਵੀਰ ਜੀ ਹੁਣੇ ਦੱਸ ਕੇ ਗਏ ਆ ਵੀ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈ, ਇੱਕ ਤਾਂ ਹਲਦੀ, ਇੱਕ ਦਾਲਚੀਨੀ ਤੇ ਇੱਕ ਤੀਜੀ ਚੀਜ਼ ਕਿਹੜੀ ਦੱਸ ਕੇ ਗਏ? ਹਲਦੀ, ਦਾਲਚੀਨੀ ਤੇ ਇੱਕ ਜਿਹੜਾ ਉਹ ਹੁੰਦਾ ਪਾਨ ਚਲਾਉਣ ਵਾਲਾ ਚੂਨਾ। ਪਾਨ ਚਲਾਉਣ ਵਾਲਾ ਚੂਨਾ? ਹਾਂਜੀ ਹਾਂਜੀ, ਤੇ ਸ਼ਹਿਦ ਰਲਾ ਇਹਨਾਂ ਨੂੰ ਸ਼ਹਿਦ ਵਿੱਚ ਰਲਾ ਕੇ ਤੇ ਲਾ ਲੈਣਾ। ਰਲਾ ਕੇ ਤੁਹਾਨੂੰ ਬੰਨਣਾ ਆ ਉੱਥੋਂ ਉੱਪਰ ਜਿੱਥੋਂ ਆਪਣੇ ਮੰਮੀ ਦੀਆਂ ਗੋਡਿਆਂ ਦੀਆਂ ਕੱਪੜੀਆਂ ਦੁਖਦੀਆਂ ਜੀ। ਹਾਂ, ਤੇ ਇੱਕ ਜੀ ਯਾਦ ਚੇਤਾ ਬਹੁਤ ਜ਼ਿਆਦਾ ਭੁੱਲਦਾ ਕੋਈ ਦੇਸੀ ਨੁਕਸੇ ਦਾ। ਠੀਕ ਹੈ ਠੀਕ ਹੈ, ਹਾਂ ਠੀਕ ਹੈ ਅਮਰਜੀਤ ਜੀ, ਦੱਸਿਆ ਵੀ ਗਿਆ ਆ ਵੈਸੇ। ਤੇ ਹੋਰ ਵੀ ਪੁੱਛਦੇ ਆਪਾਂ, ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਦੱਸਿਓ ਜੀ। 4082725200। ਜਸਵਿੰਦਰ ਸਿੰਘ ਜੀ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ ਜੀ। ਜੀ ਮੈਂ ਆਪਣੇ ਭਰਾ ਬਾਰੇ ਪੁੱਛਣਾ, ਉਹਦੇ ਹਾਲ ਆ ਕਿਡਨੀ 'ਚ 2 ਸਾਲ ਹੋ ਗਏ ਆ, 4 ml ਸੀ ਪਤਾ ਲੱਗਾ ਸਾਨੂੰ। ਠੀਕ ਆ। ਪਰ ਨਿਕਲਦੀ ਨਹੀਂ। 1 ਸਾਲ ਤਾਂ ਹੋਮੋਪੈਥਿਕ ਦਵਾ ਖਾਧੀ, ਉਹਨਾਂ ਜਦ ਚੈੱਕ ਕਰਾਇਆ ਉਦੋਂ 8 ਹੋ ਗਈ, ਘਟਣੀ ਜਾਂ ਵੱਧਦੀ ਆ। ਤੇ ਫਿਰ ਆ ਸਾਲ ਭਰ ਸਾਨੂੰ ਨੌਕਤੇ ਕਰਦੇ ਹੋ ਗਿਆ। ਨਿੰਬੂ ਵਾਲਾ ਵੀ ਕਰਕੇ ਦੇਖ ਲਿਆ, ਗਾਜਰ ਵਾਲਾ ਵੀ ਦੇਖ ਲਿਆ, ਸਰਚੱਟ ਵੀ ਦੇਖ ਲਿਆ, ਕਈ 12-13 ਕਰਕੇ ਦੇਖ ਲਿਆ, ਨਿਕਲੀ ਨਹੀਂ। ਹਾਂ, ਉਹ ਵੱਧਦੀ, ਉਹ 18 ਹੋ ਗਏ, 18 ml ਹੋ ਗਏ। ਉਹ ਆਪਰੇਸ਼ਨ ਤੋਂ ਡਰਦਾ ਆ, ਕਹਿੰਦਾ ਆਪਰੇਸ਼ਨ ਨਹੀਂ ਮੈਂ ਕਰਾਉਣਾ। ਨਹੀਂ ਨਹੀਂ, ਉਹ ਤਾਂ ਕੋਈ ਐਡਾ ਵੀ ਨਹੀਂ ਹੈਗਾ ਕਿ ਹੁਣ ਇਹ ਤਾਂ ਆਮ ਹੀ ਹੁੰਦੀਆਂ ਆ। ਪਰ ਉਹ ਇੱਕ ਮੁੰਡੇ ਸਾਡੇ ਕਰਾਇਆ, ਉਹਦਾ ਸੁੱਕ ਨਹੀਂ ਆਇਆ। ਉਹ ਤੇ ਗੱਲ ਦੇਖ ਕੇ ਹਾਂ, ਉਹਦੇ ਵਿੱਚ ਰਿਸਕ ਤਾਂ ਹਰੇਕ ਚੀਜ਼ 'ਚ ਹੁੰਦਾ ਆ। ਹਾਂਜੀ, ਉਹ ਤਾਂ ਕਹਿੰਦਾ ਮੈਂ ਕਿਹਾ ਵੀ 2 ਸਾਲ ਹੋ ਗਏ ਵੱਧਣ ਦੀ, ਹਾਂਜੀ
ਕੋਈ ਨਹੀਂ, ਫਿਰ ਵੀ ਪੁੱਛਦੇ ਜੇ ਕਿਸੇ ਕੋ ਹੋਇਆ ਤੇ। ਹਾਂਜੀ, ਜੇ ਕੋਈ ਸਿਰੇ ਦਾ ਨੁਕਸਾ ਹੈਗਾ ਤਾਂ ਕੋਈ ਠੀਕ ਹੈ ਜਸਵਿੰਦਰ ਜੀ। ਨੁਸਖੇ ਦੱਸੇ ਜਾਂਦੇ ਆ, ਪਰ ਜਿਹਨਾਂ ਤੋਂ ਕਈਆਂ ਨੂੰ ਆਰਾਮ ਵੀ ਆਉਂਦਾ ਹੈਗਾ, ਪਰ ਬੋਡੀ ਫਿਰ ਵੀ ਆਪੋ ਆਪਣੀ ਹੈ। ਨਿਰਮਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹੁਣੇ ਭਾਜੀ ਬਹਾਦਰ ਸਿੰਘ ਉਹਨਾਂ ਦੱਸਦੇ ਸੀਗੇ, ਉਹ ਮੇਰੀ ਅੱਖਾਂ ਦੇ ਵਿੱਚ ਨਾ ਪਿੱਛੋਂ ਫਲੂਡ ਜਿਹਾ ਆਉਂਦਾ, ਕਿ ਉਹ ਸ਼ੂਗਰ ਦੇ ਕਰਕੇ ਨਾ ਉਹ ਫਲੂਡ ਜਿਹਾ ਕਰਕੇ ਜਿੱਦਾਂ ਅੰਦਰ ਸਵੈਲਿੰਗ ਜੀ ਹੋ ਜਾਂਦੀ, ਇੱਦਾਂ ਆ ਜੀ ਉਹ। ਠੀਕ ਆ, ਫਲੂਡ ਇਸ ਕਰਕੇ ਹਾਂ, ਇਸ ਕਰਕੇ ਫਲੂਡ ਜਿਹਾ ਆਉਂਦਾ ਕਰਕੇ ਉਹ ਤਾਂ ਫਿਰ ਉਹਨਾਂ ਨੂੰ ਟੀਕੇ ਲਾਉਣੇ ਪੈਂਦੇ, ਹਰ ਵੀ ਮਹੀਨੇ ਬਾਅਦ ਟੀਕੇ ਲੱਗਦੇ ਆ ਦੋਨਾਂ ਅੱਖਾਂ ਦੇ ਵਿੱਚ। ਹਾਂਜੀ, ਬਸ ਇਹ ਸੀਗਾ। ਮੈਂ ਹੁਣੇ ਉਹਨਾਂ ਨੂੰ ਦੱਸਿਆ, ਮੈਂ ਕੁਦਰਤੀ ਕਾਲ ਮਿਲ ਗਈ ਮੇਰੀ, ਤੇ ਮੈਂ ਫਿਰ ਉਹਨਾਂ ਨੂੰ ਮੈਂ ਦੱਸ ਦੇਵਾਂ। ਹਾਂਜੀ ਹਾਂ, ਚਲੋ ਜੇ ਉਹਨਾਂ ਨੂੰ ਟਾਈਮ ਲੱਗਿਆ ਫਿਰ ਅਗਲੇ ਵੀਕ ਵੀ ਦੱਸ ਸਕਦੇ ਜਿੱਦਾਂ। ਬਾਕੀ ਲੱਭ ਲੈਣਗੇ, ਜੇ ਕੁਝ ਹੋਇਆ ਤਾਂ ਜ਼ਰੂਰ ਦੱਸਣਗੇ। ਹਾਂ, ਨਹੀਂ ਤਾਂ ਮੈਂ ਫਟਕੜੀ ਵਾਲਾ ਵੀ ਕਰਕੇ ਦੇਖੂਗਾ, ਪਾ ਕੇ ਨਾ ਉਹਦੇ ਵਿੱਚ ਗੁਲਾਬ ਜਲ, ਉਹ ਵੀ ਪਾ ਕੇ ਦੇਖਦੇ। ਚਲੋ ਜੀ, ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਜਸਮੇਰ ਕੌਰ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਤੁਸੀਂ ਪਿਛਲੇ ਹਫ਼ਤੇ ਦੱਸਿਆ ਸੀ ਨਾ ਵੀ ਉਹ ਸੁਣਿਆ ਸੀਗਾ ਉਹਨੂੰ ਸੰਡੇ ਨੂੰ ਵੀ ਉਹ ਸੌਗੀ ਜਿਹੜੀ ਉਹ ਪਾਣੀ ਦੇ ਵਿੱਚ ਵੀ ਕਹਿੰਦੇ ਵੀ ਭਿਉਂ ਕੇ ਖਾ ਸਕਦੇ, ਤੇ ਪਾਣੀ 'ਚ ਵੀ 8 ਦਿਨ ਭਿਉਂ ਕੇ ਰੱਖਣੀ ਕਿ ਰੋਜ਼ ਭਿਉਂ ਕੇ? ਨਾ ਰੋਜ਼ ਭਿਉਣੀ ਆ, ਤਾਂ ਰਾਤ ਨੂੰ ਭੇ ਕੇ ਸਵੇਰੇ ਖਾਓ। ਅੱਛਾ ਜੀ, ਹਾਂ। ਤੇ ਉਹ ਇੱਕ ਦਿਨ ਪੁੱਛਦੇ ਸੀ ਨਾ ਵੀ ਉਹਨਾਂ ਦੇ ਦੰਦੀ ਵੱਢ ਹੋ ਜਾਂਦੀ ਹੈ ਜਦੋਂ ਖਾਂਦੇ ਜਾਓਵੇਂ, ਉਹ ਜਿਵੇਂ ਮੂੰਹ ਆ ਨਾ ਖੋਲਣਾ ਤੇ ਬੰਦ ਕਰਨਾ ਜ਼ੋਰ ਦੀ। ਮੇਰੇ ਵੀ ਹੁੰਦਾ ਸੀ, ਜਿਵੇਂ ਆਪਾਂ ਆਪਣਾ ਆਇਆ ਕਰਕੇ ਖੋਲਦੇ ਆ, ਬੰਦ ਕਰਦੇ ਆ, ਤੇ ਜਾਂ ਕੰਨਾਂ ਦੇ ਕੋਲੇ ਨਾ ਉਹਨੂੰ ਜਰਾ ਮਲਣਾ ਜ਼ੋਰ ਦੀ। ਇਹ ਠੀਕ ਹੈ। ਤੇ ਇੱਕ ਉਹ ਕਹਿੰਦੇ ਸੀਗੇ ਕਿ ਪੁੱਛਦੇ ਸੀ ਉਹ, ਅੱਛਾ, ਇੱਕ ਪੱਥਰੀ ਦਾ ਇੱਕ ਹੋਰ ਵੀ ਹੈ ਵੀ ਜਿਵੇਂ ਹੈ ਨਾ ਵਾਟਰਮੈਲਨ। ਹਾਂਜੀ, ਇਹਦਾ ਇਹਨੂੰ ਬਲੈਂਡ ਕਰ ਲੈਣਾ ਤੇ ਇਹਦੇ ਵਿੱਚ ਥੋੜੀ ਜਿਹੀ ਪਾ ਲੈਣੀ ਆ ਸੌਂਫ ਦਾ ਪਾਊਡਰ ਤੇ ਥੋੜਾ ਜੀਰੇ ਦਾ ਪਾਊਡਰ। ਇਹ ਵੀ ਜਿੰਨਾ ਪੀ ਹੋ ਸਕੇ ਉਹ ਪੀਵੇ, ਉਹਦੇ ਨਾਲ ਵੀ ਪੱਥਰੀ ਜਿਹੜੀ ਉਹਦੀਆਂ ਛਿੱਲਾਂ ਵੀ ਪਾਉਣੀਆਂ ਜਾਂ ਉਦਾਂ ਹੀ ਦੂਸਰਾ? ਨਹੀਂ, ਛਿੱਲਾਂ ਨਹੀਂ ਪਾਉਣੀਆਂ, ਉਹ ਅੰਦਰੋਂ ਉਦਾਂ ਹੀ ਪਾ ਲਓ। ਹਾਂ, ਠੀਕ ਹੈ। ਉਹਦੇ ਨਾਲ ਵੀ ਉਹ ਨਿਕਲ ਜਾਂਦੀਆਂ, ਜਿੰਨਾ ਜ਼ਿਆਦਾ ਉਹ ਪੀਣਗੇ ਨਾ, ਜੂਸ ਜਿਹਾ ਬਣਾ ਕੇ ਬਲੈਂਡ ਕਰਕੇ। ਠੀਕ ਹੈ ਜੀ। ਤੇ ਉਹ ਰੇਤਾ ਬਣ ਕੇ ਨਿਕਲ ਜਾਂਦੀ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਰਣਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ। ਨਹੀਂ, ਮੇਰਾ ਬੇਟਾ ਆ 12 ਸਾਲ ਦਾ। ਹਾਂਜੀ, ਇੰਨੀਆਂ ਬਹੁਤ ਜ਼ਿਆਦਾ, ਉਹਦੇ ਵਾਲ ਵੀ ਆ, ਉਹ ਜਿੱਦਾਂ 4.5 ਫੁੱਟ ਦਾ ਆ, ਤੇ ਉਹਦੇ ਵਾਲ ਵੀ 4.5 ਫੁੱਟ ਹੀ ਆ। ਠੀਕ ਆ। ਤੇ ਉਹ ਇੰਨੇ ਭਾਰੇ ਜਦੋਂ ਗੁੱਤ ਵੀ ਕਰ ਹੱਥ ਤੇ ਇੰਨਾ ਭਾਰੇ ਵਾਲ ਆ, ਤਾਂ ਉਹਦਾ ਸਕਿਨ ਵੀ ਏਦਾਂ ਹੋਈ ਆ, ਅੱਬੜ ਖੱਬੜ ਹੋਈ ਆ ਸਿਰ ਦੇ ਵਿੱਚ, ਹਨਾ। ਠੀਕ ਆ। ਇੰਨੀ ਜਿੱਦਾਂ ਅੱਜ ਨਹਾਤਾ ਹੈ, ਅੱਜ ਹੈ ਨੀ, ਦੂਜੇ ਦਿਨ ਬੇਸਿਕਲੀ ਸੇਮ ਹੀ ਆ, ਪੱਪੜ ਜੇ ਏਦਾਂ, ਜਿਹੜਾ ਬੱਚੇ ਛੋਟੇ ਬੱਚੇ ਦੇ ਮੈਲ ਜੰਮਦੀ ਨਾ, ਏਦਾਂ ਜੰਮਦੀ ਆ। ਜਦੋਂ ਨਾਖੂਨ ਦੇ ਅਸੀਂ ਲਾਉਂਦੇ ਆ ਤਾਂ ਉਹਦਾ ਪਾਣੀ ਸਿਮਦਾ ਫਿਰ। ਠੀਕ ਆ, ਠੀਕ ਹੈ। ਸਿੱਕਰੀ ਦਾ ਪੁੱਛਦੇ ਆ ਤੁਸੀਂ, ਉਹਦੇ ਵਾਲ ਬਹੁਤ ਭਾਰੇ ਆ, ਤੇ ਵਾਲ ਕਈ ਵਾਰੀ ਤੁਸੀਂ ਗਿੱਲੇ ਨਹੀਂ ਛੱਡਣੇ ਹੈਗੇ, ਪਰ ਆਪਾਂ ਹੋਰ ਵੀ ਇਲਾਜ ਪੁੱਛ ਲੈਂਦੇ ਆ। ਕਈ ਵਾਰੀ ਇਹ ਵੀ ਕਿਹਾ ਜਾਂਦਾ ਆ ਵੀ ਐਪਲ ਸਾਈਡਰ ਵਿਨੇਗਰ ਆ, ਚਿੱਟਾ ਸਿਰਕਾ ਆ ਜਿਹੜਾ, ਉਹਦੇ ਨਾਲ ਵੀ ਕਰ ਸਕਦੇ, ਪਰ ਉਹ ਖਿਆਲ ਨਾਲ ਲਾਇਆ। ਜੇ ਕਿਸੇ ਦੇ ਸਿਰ ਦੇ ਵਿੱਚ ਕਰਿੰਡ ਤੁਸੀਂ ਲਾਏ ਹੋਏ ਆ ਤਾਂ ਲੱਗੂਗਾ ਬਹੁਤ, ਪਰ ਉਹ ਖਿਆਲ ਦੇ ਨਾਲ ਤੁਸੀਂ ਲਾਉਣਾ, ਕਿਤੇ ਅੱਖਾਂ 'ਚ ਨਾ ਪਵੇ। ਗੁਰਦੀਪ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ, ਮੇਰੇ ਬ੍ਰਦਰ ਨੇ ਲਾ ਦੇ ਨਾ ਗਿੱਟਾ ਸੁੱਜ ਜਾਂਦਾ ਜਿੱਦਾਂ, ਤੇ ਲੱਤ ਨੂੰ ਵੀ ਸੋਜ ਪੈਂਦੀ, ਟਰੱਕ ਚਲਾਉਂਦਾ, ਉਹ ਕਹਿੰਦੇ ਕੀ ਗਲਤ ਕੀ ਏਦਾਂ ਕੁਛ ਨਹੀਂ ਡਾਕਟਰ। ਹਾਂਜੀ, ਉਹ ਆ। ਠੀਕ ਆ, ਉਹਦਾ ਕੋਈ ਇਲਾਜ ਹੋਇਆ? ਜ਼ਰੂਰ ਜੀ, ਜ਼ਰੂਰ। ਗੋਟ ਦਾ ਇਲਾਜ ਆਪਾਂ ਜ਼ਰੂਰ ਪੁੱਛਦੇ ਹਾਂ। ਜਸਪਾਲ ਸਿੰਘ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਣਾ ਸੀਗਾ, ਆਪਣੇ ਸ਼ੁਰੂ 'ਚ ਹੀ ਆਈ ਸੀਗੀ ਦੂਜੀ ਤੀਜੀ ਕਾਲ, ਭਾਈ ਸਾਹਿਬ ਜੀ ਕਹਿੰਦੇ ਸੀਗੇ ਮਤਲਬ ਹਾਰਟ ਦਾ ਸਾਈਜ਼ ਵੱਡਾ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਤੇ ਇਹਦੇ ਲਈ ਇਹ ਨਾ ਇੱਕ ਹੋਮੋਪੈਥੀ ਦੀ ਦਵਾਈ ਹੈਗੀ ਆ, ਇਹ ਸਪਾਈਜੇਲੀਆ। ਸਪਾਈਜੇਲੀਆ। ਹਾਂਜੀ, SPIGELIA। ਤੇ ਇਹ 30 ਤਾਂ ਮਤਲਬ ਪੋਟੈਂਸੀ ਦੀ ਕਰ ਲੈਣ, ਆਰਡਰ ਕਰ ਲੈਣ, ਮੰਗਾ ਲੈਣ, ਤੇ ਮਤਲਬ 3 ਵਾਰੀ ਜਿਵੇਂ 4-4 ਡ੍ਰੌਪ ਲੈਂਦੇ ਰਹਿਣ, ਲਿਕੁਇਡ ਮੰਗਾ ਲੈਣ। ਠੀਕ ਹੈ। ਹਾਂਜੀ, ਇਹ ਮਤਲਬ 4-5 ਮਹੀਨੇ ਖਾਣਗੇ। ਇਹ ਹੈ ਤਾਂ ਕਿਸੇ ਬੂਟੀ ਤੋਂ ਹੀ ਬਣੀ ਹੋਈ ਹੈ। ਇਹ ਪਿੰਕ ਰੂਟ ਬੂਟੀ ਹੈ ਕੋਈ, ਇਹ ਭਰਨਗੇ ਆਪਣੀ ਇੰਡੀਅਨ ਬੂਟੀ ਹੈ ਕੋਈ, ਤੇ ਉਸੇ ਤੋਂ ਬਣੀ ਹੋਈ ਹੈ। ਤੇ ਥੋੜਾ ਜਿਹਾ ਮਤਲਬ ਘੱਟੋ ਘੱਟ ਲੰਬਾ ਟਾਈਮ ਖਾਣ, ਤੇ ਹੋ ਸਕਦਾ ਇਹਦੇ ਨਾਲ ਜ਼ਰੂਰ ਫਰਕ ਪਊਗਾ। ਜ਼ਰੂਰ ਜੀ, ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਬਹੁਤ ਧੰਨਵਾਦ। ਹਰਵੰਸ਼ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਹੀ ਦੱਸੀ ਸੀ ਉਹ ਜਿੰਨ ਦੇ ਵਿੱਚ ਜਿਹੜੀ ਸੌਗੀ ਪਾ ਕੇ ਖਾਣੀ ਆ। ਹਾਂਜੀ ਹਾਂਜੀ। ਉਹਦਾ ਬੜਾ ਵਧੀਆ ਰਿਸਪੌਂਸ ਹੈਗਾ। ਮੇਰੇ ਆਪਣੇ ਹੱਥ ਠੀਕ ਹੋਏ ਉਹਦੇ ਨਾਲ, ਕਿਉਂਕਿ ਜਦੋਂ ਸਟੇਰਿੰਗ ਤੇ ਹੱਥ ਰੱਖੀ ਤਾਂ ਅੰਗੂਠਾ ਨਾਲ ਟੱਚ ਹੀ ਨਹੀਂ ਹੁੰਦਾ ਸੀ। ਇਸ ਟਾਈਮ ਬਿਲਕੁਲ ਸਹੀ ਆ।
ਠੀਕ ਹੈ ਜੀ। ਹਾਂਜੀ। ਦੂਜਾ ਉਹ ਭੈਣ ਕਹਿੰਦੀ ਨਾ ਉਹਨਾਂ ਦੀਆਂ ਲੱਤਾਂ ਨਾੜਾਂ ਕਾਲੀਆਂ ਹੋ ਗਈਆਂ। ਹਾਂਜੀ ਕਾਲੀਆਂ ਹੋ ਗਈਆਂ। ਉਹ ਮੈਂ ਲਾਸਟ ਟਾਈਮ ਤੁਹਾਨੂੰ ਦੱਸਿਆ ਵੀ ਟਮਾਟਰ ਦੀ ਚਟਨੀ ਬਣਾ ਲਓ। ਅੱਛਾ ਜੀ। ਉਹਨੂੰ ਉਹਦੀ ਲੇਪ ਕਰ ਲਓ, ਉਹਦੇ ਉੱਤੇ ਕੋਈ ਕੱਪੜਾ ਬੰਨ ਲਓ ਰਾਤ ਨੂੰ, ਅੱਛਾ ਜੀ। ਸਵੇਰੇ ਉਹਨੂੰ ਧੋ ਲਓ ਤੁਸੀਂ। ਉਹ 1 ਹਫ਼ਤਾ ਕਰਕੇ ਦੇਖਣ। ਮੇਰੇ ਦੋਸਤ ਦੀ ਵਾਈਫ ਸੀ, ਇਹ ਉਹਨਾਂ ਨੇ ਦੱਸਿਆ ਔਰ ਉਹਨਾਂ ਨੇ ਵਰਤਿਆ ਹੋਇਆ। ਉਹਨੂੰ ਵੀ ਬੜੀ ਵੱਡੀ ਪ੍ਰੋਬਲਮ ਸੀ ਇਸ ਟਾਈਪ ਦੀ, ਤੇ ਉਹ ਬਿਲਕੁਲ ਠੀਕ ਹੋ ਗਏ। ਜਿਹੜੀਆਂ ਲੱਤਾਂ ਦੀਆਂ ਨਾੜੀਆਂ ਕਾਲੀਆਂ ਹੋਈਆਂ। ਹਾਂਜੀ ਹਾਂਜੀ ਕਾਲੀਆਂ ਹੋਈਆਂ ਨਾ, ਉਹ ਕਹਿੰਦੇ ਵੀ ਬੜੀ ਬੁਰੀ ਹਾਲਤ ਆ, ਕੋਈ ਡਾਕਟਰ ਦੀ ਦਵਾਈ ਨਹੀਂ ਲੱਗਦੀ। ਤੁਸੀਂ ਇਹ ਖਾਲੀ ਚਟਨੀ ਬਣਾਉਣੀ ਆ, ਲਿਆ ਕੇ ਟਮਾਟਰ ਚਟਨੀ ਪੇਸਟ ਬਣਾ ਲਓ ਆਪਦੀ, ਤੇ ਉਹਦੇ ਉੱਤੇ ਲੇਪ ਕਰਕੇ ਕੋਈ ਕੱਪੜਾ ਬੰਨ ਲਓ, ਜਿਵੇਂ ਚੁੰਨੀ ਚਾਨੀ ਕੋਈ ਚੀਜ਼। ਹਾਂਜੀ ਕਰਕੇ ਦੇਖ ਲਓ। ਬਿਲਕੁਲ ਹਾਂਜੀ ਤੇ ਬਿਲਕੁਲ ਠੀਕ ਹੋ ਜਾਣਗੇ। ਠੀਕ ਹੈ ਜੀ। ਚਲੋ ਇਹੀ ਮੈਂ ਦੱਸਣਾ ਹੀ, ਮੈਂ ਕਿਹਾ ਚਲੋ ਤੁਹਾਨੂੰ ਦੱਸ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਨੁਕਸਾਨ ਨਹੀਂ ਕਰਦੀਆਂ, ਪਰ ਉਹਨਾਂ ਨੂੰ ਵਰਤ ਕੇ ਆਪਾਂ ਦੇਖ ਸਕਦੇ ਹਾਂ। ਆਪਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਵਾਪਸ ਫੇਰ ਕਰਦੇ ਗੱਲਬਾਤ। 4082725200 ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ। ਆਪ ਸਭ ਨੂੰ ਜੀ ਆਇਆਂ। ਕਾਲ ਕਰ ਸਕਦੇ ਹੋ 4082725200। ਸਿਹਤ ਸੰਭਾਲ ਦਾ ਪ੍ਰੋਗਰਾਮ ਆ, ਜਿਸ ਦੇ ਵਿੱਚ ਤੁਸੀਂ ਕਾਲਾਂ ਕਰਕੇ ਇਲਾਜ ਪੁੱਛਦੇ ਹੋ ਤੇ ਸਰੋਤੇ ਹੀ ਦੱਸਦੇ ਨੇ। ਐਤਵਾਰ ਨੂੰ ਰਿਪੀਟ ਕੀਤਾ ਜਾਂਦਾ, ਉਸ ਦੇ ਵਿੱਚ ਕੋਈ ਵੀ ਕਾਲ ਨਹੀਂ ਲਈ ਜਾਂਦੀ ਰਾਤ ਨੂੰ। ਉਹ ਕਿਉਂਕਿ ਰਿਪੀਟ ਹੁੰਦਾ, ਰਿਕਾਰਡਡ ਹੁੰਦਾ ਆ, ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਆ। ਜੇ ਤੁਹਾਡੇ ਤੋਂ ਕੋਈ ਚੀਜ਼ ਨਹੀਂ ਲਿਖੀ ਗਈ ਤਾਂ ਉਸ ਨੂੰ ਦੁਬਾਰਾ ਸੁਣ ਕੇ ਜ਼ਰੂਰ ਲਿਖ ਲਿਆ ਕਰੋ। 8 ਦਿਨ ਹਫ਼ਤਾ ਇੱਕ ਨਾ ਵੇਟ ਨਾ ਕਰਿਆ ਕਰੋ। 4082725200 ਜਿਹੜੀਆਂ ਚੀਜ਼ਾਂ ਲੈਣੀਆਂ ਉਹ ਆਪਣੇ ਹਿਸਾਬ ਨਾਲ ਲਿਆ ਕਰੋ। ਜੇ ਸਿਹਤ ਤੁਹਾਨੂੰ ਕਿਸੇ ਚੀਜ਼ ਨੂੰ ਨਹੀਂ ਅਲਾਓ ਕਰਦੀ ਤਾਂ ਉਸ ਚੀਜ਼ ਨੂੰ ਨਾ ਲਵੋ। ਪਰ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਜੀ, ਕਿਉਂਕਿ ਜੇਕਰ ਡਾਕਟਰ ਹੁੰਦਾ ਆ ਤਾਂ ਉਹ ਤਾਂ ਤੁਹਾਨੂੰ ਦਵਾਈ ਲਿਖ ਕੇ ਦਿੰਦਾ, ਪਰ ਇੱਥੇ ਲਿਖ ਕੇ ਦੇਣ ਵਾਲੀ ਕੋਈ ਗੱਲ ਨਹੀਂ। ਜਿਹੜੀਆਂ ਚੀਜ਼ਾਂ ਲੋਕਾਂ ਨੇ ਵਰਤੀਆਂ ਹੁੰਦੀਆਂ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਆਪਾਂ ਨਾਲ ਜੁੜੇ ਹੋਏ ਨੇ ਕਾਲਰ ਰਣਜੀਤ ਕੌਰ। ਰਣਜੀਤ ਕੌਰ ਜੀ। ਹਾਂਜੀ ਭੈਣ ਜੀ। ਹਾਂਜੀ ਹਾਂਜੀ, ਮੈਂ ਦੱਸਣਾ ਸੀ, ਮੇਰੀ ਕਾਲ ਕੱਟ ਗਈ ਸੀ। ਮੈਂ ਕਿਹਾ ਮੈਂ ਨਾ ਸਨਸਨ ਬਲੂ ਵੀ ਯੂਜ਼ ਕੀਤਾ, ਤੇ ਫਿਰ ਮੈਂ ਦਹੀਂ ਦੇ ਵਿੱਚ ਮੁਸ਼ਕਪੂਰ ਪਾ ਕੇ ਵੀ ਕੀਤਾ, ਦਹੀਂ ਇਕੱਲਾ ਵੀ ਕੀਤਾ, ਦਹੀਂ ਦੇ ਨਾਲ ਵੀ ਨਵਾਇਆ, ਪਰ ਕਿਸੇ ਚੀਜ਼ ਨਾਲ ਫਰਕ ਵੀ ਨਹੀਂ ਪਿਆ, ਸਗੋਂ ਉਲਟਾ ਜ਼ਿਆਦਾ ਹੋ ਗਈ। ਠੀਕ ਆ। ਹਾਂਜੀ ਬਹੁਤ ਜ਼ਿਆਦਾ ਹੈ, ਥੋੜੀ ਵੀ ਨਹੀਂ। ਮਤਲਬ ਤੁਸੀਂ ਕੋਈ ਹੋਰ ਇਲਾਜ ਪੁੱਛਦੇ ਆ? ਠੀਕ ਆ। ਹਾਂਜੀ ਇਹਦੇ ਹੀ ਮੈਂ ਜਿੱਦਾਂ ਮੈਂ ਪੁੱਛਣੀ ਕਿ ਮੈਨੂੰ ਕੋਈ ਹੋਰ ਹੋਵੇ ਤਾਂ ਮੈਂ ਉਹ ਯੂਜ਼ ਕਰਕੇ ਮੇਰਾ ਦਿਲ ਕਰਦਾ ਕਿ ਮੇਰੇ ਵਾਲ ਕਟਾ ਦੇਵਾਂ, ਹਨਾ, ਪਰ ਮੈਂ ਚਾਹੁੰਦੀ, ਮੇਰਾ ਦਿਲ ਨਹੀਂ ਕਰਦਾ ਹੈਗਾ ਕਟਾਣੇ। ਮੈਂ ਬਹੁਤ ਪਾਲੇ ਆ, ਪਰ ਹੁਣ ਇਹਦਾ ਜਿਹੜੀ ਸਕਿਨ ਹੈਗੀ ਆ ਇੰਨੀ ਥੱਲੇ ਨੂੰ, ਇੱਕ ਉਂਗਲ ਥੱਲੇ ਨੂੰ ਹੋ ਗਈ ਉਹ ਆ ਚੂੜੇ ਵਾਲੀ ਜਗ੍ਹਾ ਤੋਂ। ਹਾਂਜੀ ਹਾਂਜੀ ਕੋਈ ਨਹੀਂ। ਇੱਕ ਤਾਂ ਵਾਲ ਭਾਰੇ ਆ। ਹਾਂਜੀ ਇੱਕ ਤਾਂ ਵਾਲ ਭਾਰੇ ਆ ਜੀ, ਤਾਂ ਇੱਕ ਦੂਸਰਾ ਇਹਨੂੰ ਹੁਣ ਤੁਸੀਂ ਘਬਰਾ ਗਏ, ਆਰਾਮ ਨਹੀਂ ਆਉਂਦਾ। ਇਹਨਾਂ ਨੂੰ ਸੁਕਾਇਆ ਜ਼ਰੂਰ ਕਰੋ। ਆਪਾਂ ਹੋਰ ਵੀ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਦੱਸ ਦਿਓ ਜੀ। ਅੱਗੇ ਕੁਲਦੀਪ ਕੌਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਜਿੱਦਾਂ 15-20 ਦਿਨ ਦੀ ਗੱਲ ਆ, ਜਿੱਦਾਂ ਮੇਰੇ ਹਸਬੈਂਡ ਸਵੇਰੇ ਜਿੱਦਾਂ ਉੱਠੇ ਆਪਾਂ ਹਨਾ, ਚਾਹ ਪੀ ਕੇ ਹੀ ਹਟੇ ਆ, ਤੇ ਇਦਾਂ ਬੈਠੇ ਬੈਠੇ ਨਾ ਮੋਰ ਨੂੰ ਡਿੱਗ ਪਏ ਟੇਬਲ ਤੇ, ਜਿੱਦਾਂ ਮੂੰਹ ਸਿਰ ਰੱਖ ਹੋ ਗਿਆ, ਉਦਾਂ ਬੈਠੇ ਸੀ। ਤੇ ਇੱਕਦਮ ਮੈਂ ਵੀ ਕੋਲ ਹੀ ਬੈਠੀ ਸੀ, ਇਦਾਂ ਦਵਾ ਮੈਂ ਬੁਲਾਇਆ ਤਾਂ ਉਹਨੂੰ ਸਿਰ ਚੁੱਕਿਆ, ਤੇ 1-2 ਮਿੰਟ ਵਿੱਚ ਉਹਨਾਂ ਨੂੰ ਜਿੱਦਾਂ ਹੋਸ਼ ਆ ਗਈ, ਜਿੱਦਾਂ ਉਸੇ ਵੇਲੇ 2-3 ਮਿੰਟ ਲਈ ਉਹਨਾਂ ਨੂੰ ਕੁਛ ਪਤਾ ਨਹੀਂ ਲੱਗਾ। ਤੇ ਕਹਿੰਦੇ, ਮੈਂ ਕਿਹਾ ਕੀ ਹੋਇਆ ਕੀ ਹੋਇਆ? ਕਹਿੰਦੇ ਠੀਕ ਆ ਮੈਂ, ਹਨਾ ਵੀ ਸਾਨੂੰ ਪਤਾ ਨਹੀਂ ਲੱਗਾ ਹੈਗਾ। ਫਿਰ ਘੰਟਾ ਇੱਕ ਬਾਅਦ ਜਿੱਦਾਂ ਹਜੇ ਤਿਆਰ ਹੋਣਾ ਸੀ ਜਾਣ ਲਈ ਕੰਮ ਤੇ ਮੈਂ ਕਿਹਾ ਤੁਸੀਂ ਨਾ ਜਾਓ। ਕਹਿੰਦੇ ਨਹੀਂ ਮੈਂ ਠੀਕ ਆ, ਮੈਂ ਜਾਣਾ ਆ, ਹਨਾ। 1 ਘੰਟਾ ਹੋਇਆ, ਉਦੋਂ ਬਾਅਦ ਉੱਠ ਕੇ ਤੁਰੇ ਆ, ਤੇ ਫਿਰ ਉਸੇ ਹੀ ਤਰ੍ਹਾਂ ਹੀ ਫੇਰ ਜਿੱਦਾਂ ਥੱਲੇ ਡਿੱਗਦੇ ਜਿੱਦਾਂ ਆਰਾਮ ਜਾਏ ਨਾ ਡਿੱਗਦੇ ਹੁੰਦੇ, ਏਦਾਂ ਥੱਲੇ ਨੂੰ ਹੀ ਫੇਰ ਉੱਲੜ ਗਏ ਤੁਰੇ ਜਾਂਦੇ ਜਾਂਦੇ। ਅੱਛਾ ਜੀ। ਫਿਰ 2 ਮਿੰਟ ਲਈ ਅਸੀਂ ਦਵਾ ਤਾਂ ਸਾਨੂੰ ਚੱਕਿਆ, ਬੈੱਡ ਤੇ ਪਾਇਆ, ਤਾਂ ਪਏ ਆ ਬੈੱਡ ਤੋਂ, ਦੇਖ ਲਓ ਚੱਕ ਕੇ ਥੱਲਿਓਂ ਆਪਾਂ ਬੈੱਡ ਤੇ ਪਾਉਂਦਿਆਂ ਹੀ ਫੇਰ ਹੋਸ਼ ਆ ਗਿਆ। ਕਹਿੰਦੇ ਮੈਂ ਠੀਕ ਆ, ਅਸੀਂ ਕਰਨ ਲੱਗ ਪਏ ਵੀ 911 ਕਰ ਦਈਏ, ਹਨਾ, ਤੇ ਫਟਾਫਟ। ਤੇ ਕਹਿੰਦੇ ਨਹੀਂ ਕੁਛ ਨਾ ਕਰਿਓ, ਮੈਂ ਠੀਕ ਆ, ਮੈਨੂੰ ਕੁਛ ਨਹੀਂ ਹੋਇਆ, ਮੈਂ ਠੀਕ। ਤੇ ਸਾਨੂੰ ਕੁਛ ਸਮਝ ਹੀ ਨਹੀਂ ਲੱਗੀ। ਫਿਰ ਅਸੀਂ ਰੈਗੂਲਰ ਡਾਕਟਰ ਦੇ ਗਏ ਆ, ਤੇ ਉਹਨੇ ਸਾਰਾ ਕੁਛ ਚੈੱਕਅਪ ਕੀਤਾ। ਉਹ ਕਹਿੰਦਾ ਹਾਰਟ ਵੀ ਠੀਕ ਆ, ਸਾਰਾ ਕੁਛ ਠੀਕ ਆ, ਬਲੱਡ ਪ੍ਰੈਸ਼ਰ ਠੀਕ ਆ, ਵੀ ਕੀ ਬਣਿਆ ਇਹ ਹੋਇਆ ਕੀ ਵੀ ਪਤਾ ਨਹੀਂ ਲੱਗਾ। ਅੱਛਾ, ਡਾਕਟਰ ਨੇ ਦੱਸਿਆ ਨਹੀਂ ਕੁਛ ਵੀ ਤੁਹਾਨੂੰ? ਹਾਂਜੀ ਕੁਛ ਨਹੀਂ ਦੱਸਿਆ। ਉਹ ਕਹਿੰਦੇ ਹਾਰਟ ਉਹਨੇ ECG ਉੱਥੇ ਜੋ ਉਹਨੇ ਕਰਨਾ ਸੀ ਰੈਗੂਲਰ ਵਾਲੇ ਨੇ ਉਹਨੇ ਕੀਤਾ ਆ, ਤੇ ਅਸੀਂ ਉਹਨੂੰ ਹੁਣ ਵੈਸੇ ਕਿਹਾ ਸਾਡੀ ਅਪਾਇੰਟਮੈਂਟ ਬਣਾ, ਤੇ ਅਸੀਂ ਬ੍ਰੇਨ ਵੀ ਚੈੱਕ ਕਰਾਉਣਾ ਆ ਤਾਂ ਹਾਰਟ ਵੀ ਚੈੱਕ ਕਰਾਉਣਾ। ਹਾਂਜੀ ਹਾਂਜੀ ਸਾਰੀ ਚੈੱਕਅਪ ਜ਼ਰੂਰ ਕਰਾਓ ਜੀ। ਹਾਂ, ਤੇ ਮੈਂ ਕਿਹਾ ਜੇ ਕਿਸੇ ਨੂੰ ਕੋਈ ਏਦਾਂ ਦਾ ਚਾਂਸ ਕਦੀ ਕਿਸੇ ਨਾਲ ਹੋਇਆ ਹੋਵੇ ਤਾਂ ਜੇ ਕਿਸੇ ਨੂੰ ਪਤਾ ਵੀ ਹੋਵੇ ਤਾਂ, ਹਨਾ। ਹਾਂਜੀ ਹਾਂਜੀ ਬੰਦੇ ਨੂੰ ਬਾਹਰ ਡਰਾਈਵ ਕਰਦਿਆਂ ਵੀ ਕੁਛ ਹੋ ਸਕਦਾ ਹੈ ਜੀ। ਹਾਂਜੀ ਹਾਂਜੀ ਉਹੀ ਤਾਂ, ਹਨਾ, ਤਾਂ ਕਰਕੇ ਮੈਂ ਦੱਸਿਆ ਸੀਗਾ ਵੀ ਪਤਾ ਲੱਗ ਜਾਊਗਾ ਕਿਸੇ ਨੂੰ ਪਤਾ ਹੋਵੇ ਤਾਂ ਇਸ ਬਾਰੇ, ਹਨਾ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਜੇ ਕਿਸੇ ਨਾਲ ਹੋਇਆ ਮਾੜਾ ਮੋਟਾ ਪਤਾ ਤਾਂ ਦੱਸ ਦਿਓ, ਪਰ ਇਹੋ ਜਿਹੀਆਂ ਚੀਜ਼ਾਂ ਨਾ ਚੈੱਕ ਜ਼ਰੂਰ ਕਰ ਲਿਆ ਕਰੋ। ਜੇ ਡਾਇਗਨੋਸ ਹੋਈਆਂ ਹੋਣ ਤੇ ਉਹਨਾਂ ਦਾ ਇਲਾਜ ਕਰਨਾ ਥੋੜਾ ਨਾ ਸੌਖਾ ਹੁੰਦਾ ਆ। ਸੁਮਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਭੈਣ ਜੀ, ਮੇਰਾ ਬੇਟਾ 8 ਸਾਲ ਦਾ ਆ। ਹਾਂਜੀ। ਉਹਦੇ ਨਾ ਬਾਲ ਬਹੁਤ ਲੰਬੇ ਆ, ਬਹੁਤ ਵੱਡਾ ਜੂੜਾ ਹੁੰਦਾ ਆ। ਹਾਂਜੀ। ਤੇ ਕੋਈ ਦੱਸਦਾ ਵੀ ਜਿੰਨਾ ਥੋੜੇ ਉਹਦੇ ਬਾਲ ਝੜ ਜਾਣ, ਥੋੜਾ ਹਲਕਾ ਹੋਵੇ। ਉਹ ਇਹਨੇ ਜੇ ਝੜ ਗਏ ਫਿਰ ਤੁਸੀਂ ਪੁੱਛਣਾ ਵੀ ਮੁੰਡੇ ਦਾ ਵਿਆਹ ਕਰਨਾ ਹੈ, ਦੇਖੋ ਵਾਲ ਹੈ ਨਹੀਂ ਸਿਰ ਤੇ। ਨਹੀਂ, ਉਹ ਤਾਂ ਜਦੋਂ ਵਿਆਹ ਕਰਨਾ ਉਦੋਂ ਦੇਖੀ ਜਾਓ। ਜੇ ਤਾਂ 8 ਸਾਲ ਦਾ, ਤੀਸਰੀ ਚ ਪੜਦਾ ਆ ਜੀ। ਕੋਈ ਨਹੀਂ ਲੱਥੇ ਜਾਂਦੇ ਹੁੰਦੇ ਆ ਬਸ। ਹਾਂਜੀ, ਜਰਾ ਹਲਕਾ ਹੋਵੇ ਨਾ ਜੂੜਾ, ਫਿਰ ਆਪ ਨੂੰ ਜੂੜਾ ਕਰਨਾ ਵੀ ਸੌਖਾ ਹੋਵੇ। ਗੋਡ ਗਿਫਟ ਆ ਜੀ। ਹਾਂਜੀ, ਗੋਡ ਗਿਫਟ ਤਾਂ ਹੈ, ਪਰ ਮੈਂ ਕੈਂਚੀ ਤਾਂ ਜੀ ਲਾਉਣੀ ਨਹੀਂ ਕਦੀ ਵੀ। ਠੀਕ ਆ। ਹਾਂਜੀ, ਇਹ ਤਾਂ ਵਾਹਿਗੁਰੂ ਦੀ ਬਸ ਕਿਰਪਾ ਮੇਰੇ ਤੇ ਰਹੇ। ਤੇ ਪਰ ਥੋੜਾ ਜਿਹਾ ਝੜ ਜਾਣ ਕਿਸੇ ਚੀਜ਼ ਨਾਲ। ਹਾਂਜੀ, ਮੈਨੂੰ ਦੱਸਿਓ ਪਲੀਜ਼। ਜ਼ਰੂਰ ਸੁਮਨਜੀਤ ਜੀ, ਪੁੱਛਦੇ ਆ ਆਪਾਂ ਜੀ। ਥੈਂਕ ਯੂ ਜੀ। ਬਾਕੀ ਤਾਂ ਸਾਰੇ ਇਹੀ ਪੁੱਛਦੇ ਆ ਕਿ ਸਾਡੇ ਵਾਲ ਲੰਬੇ ਕਿਵੇਂ ਹੋਣੇ ਆ ਤੇ ਸੰਘਣੇ ਕਿਵੇਂ ਹੋਵੇ ਆ। ਹੁਣ ਤੁਹਾਡਾ ਸਵਾਲ ਉਲਟਾ, 2 ਸਵਾਲ ਉਲਟੇ ਆ ਜੀ। ਅੱਗੇ ਜੁੜੇ ਨੇ ਅੰਕਲ ਸੇਠੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਜਿਨ੍ਹਾਂ ਦੇ ਹੁਣ ਦੱਸਿਆ ਆਪਣੇ ਜਿਹੜੇ ਇਹਨਾਂ ਦੇ ਹੋ ਗਏ ਸੀ ਹਸਬੈਂਡ, ਹਾਂਜੀ, ਤੇ ਉਹ ਕਲੌਟਸ ਆ ਜਾਂਦਾ, ਬ੍ਰੇਨ ਦੀ ਬਲੱਡ ਕਲੌਟ ਹੋ ਜਾਂਦਾ। ਕਿਉਂਕਿ ਉਹਦੀ ਮੈਂ ਦਵਾਈ ਤਾਂ ਨਹੀਂ ਮੈਨੂੰ ਪਤਾ ਹੈਗਾ, ਲੇਕਿਨ ਪ੍ਰੋਬਲਮ ਪਤਾ ਹੈ। ਕਿਉਂਕਿ ਮੇਰੇ ਇੱਕ ਫਰੈਂਡ ਨੂੰ ਦੋਵਾਂ ਨੂੰ ਏਦਾਂ ਹੋ ਗਿਆ ਸੀ ਤੇ ਉਹਨੇ ਡਾਇਗਨੋਸ ਕਰਾਇਆ ਤੇ ਉਹ ਕਹਿੰਦੇ ਕਲੌਟ ਆ ਗਿਆ ਬਲੱਡ ਬ੍ਰੇਨ ਦੀ। ਠੀਕ ਆ। ਤੇ ਹਾਂਜੀ, ਮੈਂ ਕਾਲ ਕੀਤੀ ਸੀ ਤਾਂ ਕਰਕੇ ਜਿਹਨਾਂ ਨੂੰ ਉਹ ਡਿਮੈਂਸ਼ੀਆ ਸੀਗਾ ਤੇ ਮੈਂ ਉਹਨਾਂ ਨੂੰ ਦੱਸਣਾ ਵੀ ਸੀਗਾ ਤੇ ਉਦੋਂ ਮੇਰੇ ਦਿਮਾਗ 'ਚ ਨਿਕਲ ਗਿਆ। ਉਹ ਜਿਹੜੀਆਂ 8 ਚੀਜ਼ਾਂ ਹੈਗੀਆਂ ਬ੍ਰੇਨ ਉੱਤੇ ਟੌਨਿਕ ਵਾਸਤੇ ਜਾਂ ਮੈਮਰੀ ਵਾਸਤੇ, ਉਹ ਇੱਕ ਜਣੇ ਨੇ ਮੈਮਰੀ ਵੀ ਭੈਣ ਜੀ ਨੇ ਪੁੱਛੀ ਸੀ ਤੇ ਮੈਂ ਦੋਨਾਂ ਨੂੰ 8 ਚੀਜ਼ਾਂ ਐਕਸਪਲੇਨ ਕਰ ਦਿੰਦਾ। ਉਹ ਗੋਲਾਂ ਦੇ ਨਾਲ ਉਹ ਵੀ ਖਾਣ 8 ਚੀਜ਼ਾਂ ਦੀ ਜਿਹੜੀ ਚੀਜ਼ ਹੈ, ਉਹ ਬ੍ਰੇਨ ਦਾ ਟੌਨਿਕ ਹੈ, ਉਹਨਾਂ ਨੂੰ ਤਾਕਤ ਮਿਲੇਗੀ ਤੇ ਉਹ ਜਲਦੀ ਠੀਕ ਹੋਣਗੇ। ਤੇ ਹਾਂਜੀ, ਉਹ 100 ਗ੍ਰਾਮ ਸੌਂਫ ਲੈਣੇ ਹੈ ਜੀ, 100 ਗ੍ਰਾਮ ਆਪਣੇ ਖਸਖਸ ਲੈਣੀ ਹੈ ਜੀ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਬਦਾਮ ਗਿਰੀ, 100 ਗ੍ਰਾਮ ਅਖਰੋਟ ਗਿਰੀ, 100 ਗ੍ਰਾਮ ਹਰਾ ਪਿਸਤਾ ਤੇ 25 ਗ੍ਰਾਮ ਛੋਟੀ ਇਲਾਚੀ ਤੇ 25 ਗ੍ਰਾਮ ਕਾਲੀ ਮਿਰਚ। ਤੇ ਇਹਨਾਂ ਸਾਰਿਆਂ ਨੂੰ ਥੋੜਾ ਜਿਹਾ, ਬਿਲਕੁਲ ਪਾਊਡਰ ਨਹੀਂ ਪੀਸਣਾ, ਥੋੜਾ ਜਿਹਾ ਗਰਗਰਾ ਪੀਸ ਕੇ ਤੇ ਇਹਦੇ 'ਚ ਜੇ ਤੁਸੀਂ ਦੁੱਧ 'ਚ ਪਾਉਣਾ ਚਾਹੁੰਦੇ ਆ ਤੇ ਮਿਸ਼ਰੀ ਧਾਗੇ ਵਾਲੀ ਜੇ ਮਿਲ ਜਾਏ ਤੇ ਬੈਟਰ ਹੈ, ਸਵਾਦ ਅਨੁਸਾਰ ਜਿੰਨਾ ਦੋ ਉਹਨਾਂ ਨੂੰ ਚਾਹੀਦਾ। ਤੇ ਨਹੀਂ ਤਾਂ ਸ਼ੱਕਰ ਜਾਂ ਖੰਡ ਦੀ ਥੋੜੀ ਚਾਹਣੀ ਬਣਾ ਕੇ ਤੇ ਉਹਦੀਆਂ ਪੀ, ਉਹ ਈਜ਼ੀ ਖਾਣੀਆਂ ਹੋ ਜਾਏ। ਅੱਜ ਮੈਂ ਇਹ ਦੱਸਣਾ ਸੀ। ਠੀਕ ਹੈ, ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜੀ। ਬ੍ਰੇਨ ਨੂੰ, ਸਰੀਰ ਨੂੰ ਤਾਕਤਵਰ ਰੱਖਣ ਲਈ ਕੁਛ ਨਾ ਕੁਛ ਖਾਂਦੇ ਜ਼ਰੂਰ ਆ ਕਰੋ ਜੀ। ਅੱਗੇ ਸਤਵੀਰ ਕੌਰ ਜੀ। ਹਾਂਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਜਿਹੜੇ ਮੈਂ ਦੱਸਿਆ ਸੀ ਤੁਹਾਨੂੰ ਗਿਲਟੀਆਂ ਬਾਰੇ, ਉਹ ਭੈਣ ਜੀ ਨਿੱਕ ਨੇ ਦੱਸਿਆ ਸੀ ਬਨਕਸ਼ਾ ਬੰਨਣਾ, ਉਹ ਮੈਂ 2 ਹਫ਼ਤੇ ਹੋ ਗਏ ਬੰਨਦੀ ਨੂੰ, ਫਰਕ ਨਹੀਂ ਕੋਈ ਪਿਆ ਉਹਨਾਂ ਨਾਲ। ਜਿੱਦਾਂ ਪੀਂਦੀ ਵੀ ਸੀ, ਮੈਂ ਪੀਂਦੀ ਵੀ ਆ, ਬੰਨਦੀ ਵੀ ਆ। ਠੀਕ ਆ। ਤੇ ਫਰਕ ਨਹੀਂ ਕੋਈ ਵੀ ਪਿਆ ਉਹਨੂੰ। ਤਾਂ ਉਹ ਹਨਾ ਜਦੋਂ ਜਿੱਦਾਂ ਵੱਧਦੀ ਆ ਤਾਂ ਫੇਰ ਉਹ ਦੁਖਦਾ ਆ ਉੱਥੋਂ, ਤਾਂ ਫੇਰ ਉੱਥੇ ਛੋਟੀ ਜਿਹੀ ਗਿਲਟੀ ਬਣ ਜਾਂਦੀ ਆ। ਇੱਕ ਸਾਈਡ ਤੋਂ ਥੱਲੇ ਨੂੰ ਜਾਂਦੀਆਂ ਆ ਤੇ ਇੱਕ ਸਾਈਡ ਤੋਂ ਕੰਨ ਵੱਲ ਉੱਪਰ ਨੂੰ ਵਧੀ ਜਾਂਦੀਆਂ ਆ। ਠੀਕ ਆ। ਹਾਂਜੀ, ਪਤਾ ਨਹੀਂ ਲੱਗਦਾ, ਕੋਈ ਦੱਸੋ। ਨਹੀਂ, ਆਪਾਂ ਹੋਰ ਵੀ ਪੁੱਛ ਲੈਣੇ ਕਿਸੇ ਨੂੰ। ਹਾਂਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜਗਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, 2 ਚੀਜ਼ਾਂ ਹੈਗੀਆਂ। ਇੱਕ ਤਾਂ ਕਹਿੰਦੇ ਡਕਾਰ ਆਉਂਦੇ ਨੇ, ਬਾਹਲੇ ਐਸਿਡ ਬਣਦਾ, ਉਹਦੇ ਲਈ ਤਾਂ ਹੈਗਾ ਜੀ ਜੀਰਾ ਜਿਹੜਾ ਹੈਗਾ, ਉਹ ਸਵੇਰੇ ਸ਼ਾਮ ਅੱਧਾ ਚਮਚ ਜੀਰਾ ਖਾਣ। ਠੀਕ ਆ। ਤੇ ਇੱਕ ਉਹ ਕਹਿੰਦੇ ਸੀ ਨਾ ਮੇਰੇ ਵਾਲ ਜਿਹੜੇ ਹੈਗੇ ਨੇ ਵੀ ਬਾਹਲੇ ਉਹ ਸਿਕਰੀ ਹੈਗੀ ਆ, ਫੋੜੇ ਹੋ ਗਏ, ਉਹਦੇ ਲਈ ਹੁੰਦੇ ਸੁੱਕੇ ਔਲੇ ਆ ਨਾ ਜੀ। ਸੁੱਕੇ ਔਲੇ, ਹਾਂਜੀ ਹਾਂਜੀ, ਸੁੱਕੇ ਔਲੇ ਨੂੰ ਰਾਤ ਨੂੰ ਭਿਉਂ ਲੈਣਾ ਜੀ। ਤੇ ਉਹਦੇ 'ਚ ਜਦੋਂ ਭਿਉਂ ਕੇ ਸਵੇਰੇ ਉਹਨੂੰ ਨਿਚੋੜ ਲੈਣ ਉਹਦਾ ਪਾਣੀ, ਤੇ ਉਹਦੇ ਵਿੱਚ 1 ਨਿੰਬੂ ਪਾਣਾ। ਠੀਕ ਆ। ਉਹਦੇ ਨਾਲ ਤੇ ਜਿਹੜੇ ਉਹਦੇ ਦੀ ਸਿਕਰੀ ਆ, ਜਿਹੜੇ ਉਹਨਾਂ ਦੇ ਜ਼ਖਮ ਹੈ ਸਿਰ ਦੇ ਵਿੱਚ, ਉਹ ਇਹ ਨਹਾਣ ਵੀ ਮਤਲਬ 1-2 ਮਹੀਨੇ ਨਹਾਣਾ ਪਊਗਾ, ਠੀਕ ਹੋ ਜਾਣਾ। ਠੀਕ ਹੈ। ਮੇਰੇ ਆਪਦੇ ਪ੍ਰੋਬਲਮ ਸੀ ਤੇ ਮੈਂ ਯੂਜ਼ ਕੀਤਾ ਤੇ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ। ਮਤਲਬ ਉਹਦੇ ਸਾਬਣ ਨਹੀਂ ਲਾਣਾ। ਸਾਬਣ ਨਹੀਂ ਲਾਉਣਾ, ਠੀਕ ਹੈ। ਸਾਬਣ ਨਹੀਂ ਲਾਣਾ। ਉਹ ਸੁੱਕੇ ਔਲਿਆਂ ਨੂੰ ਰਾਤ ਨੂੰ ਭਿਉਂ ਦਿਓ, ਉਹਦੇ ਬਾਅਦ 'ਚ ਉਹਨੂੰ ਨਿਚੋੜ ਕੇ ਉਹਦਾ ਪਾਣੀ ਤੇ ਉਹਦੇ ਨਾਲ ਨਹਾਣਾ, ਨਿੰਬੂ ਪਾਣਾ ਜ਼ਰੂਰ। ਠੀਕ ਹੈ। ਤੇ ਜਿਹੜੇ ਉਹ ਪਾਪੜੀਆਂ ਬਣਦੀਆਂ ਸਾਰਾ ਹਟ ਜਾਊਗਾ। ਠੀਕ, ਉਹ ਸਾਰਾ ਹਟ। ਮੇਰੇ ਨਾਲ ਹੁੰਦਾ ਸੀਗਾ ਜੀ, ਮੈਂ ਤਾਂ ਬਾਲ ਕਟਾ ਦਿੰਦਾ ਸੀਗਾ, ਫਿਰ ਜਦ ਦਾ ਮੈਂ ਉਹ ਕੀਤਾ ਮੈਨੂੰ ਹੋ ਗਿਆ, ਹੁਣ ਨਹੀਂ ਮੇਰੇ ਹੋਇਆ ਕਦੇ ਵੀ। ਠੀਕ ਹੈ ਜੀ। ਬਸ ਇਹੀ 2 ਚੀਜ਼ਾਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਕਿਰਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਮੈਂ ਪਿਛਲੇ ਵਾਰ ਜਿਹੜਾ ਪੁੱਛਿਆ ਸੀਗਾ ਕਹਿੰਦੇ ਛਾਈਆਂ ਤੋਂ, ਤੇ ਉਹ ਮੈਂ ਦੱਸਣਾ ਮੁਲਤਾਨੀ ਮਿੱਟੀ, ਜੇ ਤਾਂ ਉਹਨਾਂ ਦੀ ਡਰਾਈ ਸਕਿਨ ਆ ਹਾਂਜੀ ਤੇ ਉਹ ਦਹੀਂ ਵਿੱਚ ਮਿਕਸ ਕਰਕੇ ਲਾ ਲੈਣ, ਤੇ ਜੇ ਉਹਨਾਂ ਦੀ ਆਇਲੀ ਸਕਿਨ ਆ ਤੇ ਪਾਣੀ ਵਿੱਚ ਵੀ ਮਿਕਸ ਕਰਕੇ, ਪਾਣੀ ਵਿੱਚ ਜਾਂ ਆਪਣੇ ਗੁਲਾਬ ਜਲ ਵਿੱਚ ਮਿਕਸ ਕਰਕੇ ਉਹ ਲਗਾ ਸਕਦੇ ਆ ਜੀ। ਠੀਕ ਹੈ ਜੀ। ਉਹਨੂੰ ਲਗਾਤਾਰ ਮਹੀਨਾ ਇੱਕ ਵਰਤਣਾ। ਠੀਕ ਆ। ਜਿੰਨੀਆਂ ਮਰਜ਼ੀ ਛਾਈਆਂ ਹੋਣ ਤਾਂ ਉਹ ਸਾਰੀਆਂ ਠੀਕ ਹੋ ਜਾਣਗੀਆਂ। ਤੇ ਇੱਕ ਹੁਣ ਇਹ ਪੁੱਛਦੇ ਕਿ ਕਹਿੰਦੇ ਗੈਲਟੀਆਂ ਵਾਸਤੇ ਨਾ ਕਾਫੀ ਦਿਨ ਪਹਿਲਾਂ ਦੱਸਿਆ ਸੀ, 2 ਸਾਲ ਪਹਿਲਾਂ ਦੱਸਿਆ ਸੀ, ਕਹਿੰਦੇ ਕੁਆਰ ਦਾ ਗੁੱਦਾ ਕੱਢ ਕੇ ਨਾ ਉਹ ਮਲਣਾ ਆ। ਠੀਕ ਆ। ਤੇ ਇਹ ਵੀ ਮਲ ਸਕਦੇ ਆ। ਦੂਸਰਾ ਆਇਓਡੈਕਸ ਲਗਾ ਸਕਦੇ ਆ। ਠੀਕ ਆ। ਇਹਦੇ ਨਾਲ ਵੀ ਠੀਕ ਹੁੰਦਾ। ਤੇ ਇੱਕ ਹੁਣ ਇਹ ਕਹਿੰਦੇ ਸੀ ਜਿਹੜੇ ਵਾਲ ਬਹੁਤ ਭਾਰੇ ਆ ਨਾ ਬੱਚੇ ਦੇ, ਹਾਂਜੀ, ਉਹਨਾਂ ਨੂੰ ਕਹੋ ਪਹਿਲਾਂ ਤੇਲ, ਸਰੋਂ ਦਾ ਤੇਲ ਜਾਂ ਕੋਈ ਵੀ ਤੇਲ ਹੈ ਨਾ ਉਹ ਬੰਦ ਕਰ ਦੇਣਾ। ਠੀਕ ਆ। ਤੇ ਜਿੰਨਾ ਜਦੋਂ ਖੁਸ਼ਕ ਹੋ ਜਾਣਗੇ ਤੇ ਆਪਣੇ ਆਪ ਹੀ ਝੜਨੇ ਸ਼ੁਰੂ ਹੋ ਜਾਣੇ ਬਾਹਰ। ਠੀਕ ਹੈ ਜੀ। ਤੇ ਜਿਨ੍ਹਾਂ ਦੇ ਕਹਿੰਦੇ ਸਿੱਕਰੀ ਆ, ਉਹ ਸਾਰਿਆਂ ਨਾਲ ਸੌਖਾ ਤਰੀਕਾ ਨਾ ਅਸੀਂ ਖੁਦ ਕੀਤਾ ਹੋਇਆ। ਤੇ ਆਪਣਾ ਸਰੋਂ ਦਾ ਤੇਲ ਲਗਾ ਕੇ ਨਾ ਚੰਗੀ ਤਰ੍ਹਾਂ ਝੱਸ ਲੈਣਾ। ਹਾਂਜੀ, ਰੋਜ਼ ਸਰੋਂ ਦਾ ਤੇਲ ਲਗਾ ਕੇ ਚੰਗੀ ਤਰ੍ਹਾਂ ਝੱਸਣ, ਉਹਦੇ ਨਾਲ ਕਾਫੀ ਫਰਕ ਪੈਂਦਾ। ਤੇ ਜਿੱਦਾਂ ਕੋਸ਼ਿਸ਼ ਕਰਨ ਤੇ ਸਰੋਂ ਦੇ ਤੇਲ ਦਾ ਹੀ ਤੜਕਾ ਲਗਾ ਕੇ ਉਹਨੂੰ ਸਬਜ਼ੀ ਵਗੈਰਾ ਰੋਟੀ ਹੈ ਨਾ ਉਹ ਦੇਣ, ਉਹਦੇ ਨਾਲ ਕਾਫੀ ਫਰਕ ਪੈ ਜਾਣਾ। ਜਿਹਨਾਂ ਦੇ ਸਿਰ ਵਿੱਚ ਸਿੱਕਰੀ ਆ ਨਾ। ਜੀ ਜੀ, ਠੀਕ ਹੈ ਜੀ, ਥੈਂਕ ਯੂ। ਹਾਂਜੀ ਤੇ ਹਾਂਜੀ ਥੈਂਕ ਯੂ। ਤੇ ਇੱਕ ਮੈਂ ਪੁੱਛਣਾ ਸੀਗਾ ਤੇ ਜਿੱਦਾਂ ਮੇਰੇ ਸਿਰ ਵਿੱਚ ਨਾ 5 ਮਿੰਟ ਤੱਕ ਜਿੱਦਾਂ ਕੀੜੀਆਂ ਜਿਹੀਆਂ ਜਲਾਉਣ ਲੱਗ ਜਾਂਦੀਆਂ, ਇੱਕਦਮ ਜਿੱਦਾਂ ਸੂਈਆਂ ਜਿਹੀਆਂ ਚੁੱਭ ਜਾਂਦੀਆਂ ਨਾ, ਚੁੱਭਣ ਵਾਲੀ, ਉਹ ਪਤਾ ਨਹੀਂ ਕਿਉਂ ਹੁੰਦੀਆਂ। ਤੇ ਮੇਰਾ ਕੋਲੇਸਟ੍ਰੋਲ ਤਾਂ ਵੱਧਦਾ ਸੀਗਾ, ਪਰ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ, 3 ਚੀਜ਼ਾਂ ਖਾ ਰਹੀ ਹਾਂ। ਦੇਖੋ ਬਾਕੀ ਤੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਪੁੱਛਦੇ ਹਾਂ ਜੀ ਅੱਗੇ। ਜਸਮੇਰ ਕੌਰ ਜੀ। ਜਸਮੇਰ ਜੀ, ਹਾਂਜੀ। ਮੈਂ ਦੱਸਣਾ ਸੀ ਉਹ ਸਿੱਕਰੀ ਵਾਸਤੇ ਨਾ ਇੱਕ ਹੋਮੋਪੈਥਿਕ ਦਾ ਤੇਲ ਆਉਂਦਾ ਮੌਂਟੇਨਾ, MONTANA ਆਰਨਿਕਾ ਦਾ। ਮਟਨ ਅਰਨਿਕਾ, ਠੀਕ ਹੈ। ਹਾਂਜੀ, ਇਹਦੇ ਨਾਲ ਉਹ ਸਾਡੇ ਮਦਰ ਇਨ ਲਾ ਦੇ ਸੀ ਬਹੁਤ ਜ਼ਿਆਦਾ ਸਿੱਕਰੀ, ਬਹੁਤ ਖਰੇਪੜੀ ਬਣੇ ਪਏ ਸੀ, ਤੇ ਉਹਨਾਂ ਦੇ ਠੀਕ ਹੋ ਗਿਆ ਇਹ ਚੱਸਣ ਨਾਲ। ਠੀਕ ਹੈ ਜੀ। ਇੱਕ ਉਹ BP ਲਈ ਕਹਿੰਦੇ ਜੀ ਨਾ, ਉਹ ਜਿਵੇਂ ਇਹਦੀ ਪੁਦੀਨੇ ਦੀ ਚਟਨੀ ਬਣਾਉਣੀ, ਵਿੱਚ ਲੂਣ ਨਹੀਂ ਪਾਉਣਾ, ਥੋੜੀ ਜਿਹੀ ਕਾਲੀ ਮਿਰਚ ਪਾਉਣੀ, ਤੇ ਉਹ 2 ਚਮਚ ਲੈਂਦੇ ਰਹਿਣ। ਤੇ ਜਿਹੜੀ ਆਪਣੀ ਮਿਡਲ ਫਿੰਗਰ ਹੈ ਤੇ ਛੋਟੀ ਉਂਗਲੀ ਹੈ, ਤੇ ਜਿਵੇਂ ਉਹ ਕੱਪੜੇ ਲਾਉਣ ਵਾਲਾ ਕਲਿੱਪ ਜਿਹਾ ਨਹੀਂ ਹੁੰਦਾ, ਹਾਂਜੀ ਹਾਂਜੀ, ਉਹ 2 ਹੱਥਾਂ ਤੇ ਥੋੜੀ ਜਿਹੀ ਦੇਰ ਲਾ ਕੇ ਉਹ BP ਲਈ ਹੋ ਜਾਂਦਾ। ਹਾਂਜੀ, BP ਲਈ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਜਿਹੜੀਆਂ ਨਾ ਚੀਜ਼ਾਂ ਥੋੜ੍ਹੀਆਂ ਤੱਟ ਫੱਟ ਕਰਨ ਵਾਲੀਆਂ ਆ, ਆਪਣੀਆਂ ਸਾਰੀਆਂ ਉਂਗਲਾਂ ਨੂੰ ਵੀ ਤੁਸੀਂ ਜਿਨ੍ਹਾਂ ਦੇ ਜਿਹੜੇ ਕੱਪੜਿਆਂ ਦੇ ਉੱਤੇ ਆਪਾਂ ਕਲਿੱਪ ਜਿਹਾ ਲਾਉਂਦੇ ਆ ਨਾ, ਉਹ ਲਾ ਸਕਦੇ ਆ। ਕਹਿੰਦੇ ਉਹਦੇ ਨਾਲ ਵੀ ਜਿਹੜਾ ਤੱਟ ਫੱਟ ਤੁਹਾਨੂੰ ਆਰਾਮ ਆ ਜਾਂਦਾ, ਪਰ ਪਰਮਾਨੈਂਟਲੀ ਨਹੀਂ ਹੈ ਕੁਛ ਵੀ ਹੈਗਾ। ਨਿਰਮਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਆਪਣੇ ਜਿਹੜਾ ਸੁਣਿਆ ਸੀਗਾ ਵੀ ਉਹ ਕਹਿੰਦੇ ਵੀ ਹਾਂ ਵੀ ਉਹ ਬੰਦੇ ਦੇ ਮਤਲਬ ਜਿੱਦਾਂ ਬਲੱਡ ਕਲੌਟਸ ਆ ਨਾ ਸਿਰ ਦੇ ਵਿੱਚ, ਉਹ ਮੇਰੇ ਨਾਲ 4 ਸਾਲ ਪਹਿਲਾਂ 5 ਸਾਲ ਪਹਿਲਾਂ ਨਾ ਮੈਨੂੰ ਇੰਡੀਆ ਵਿੱਚ ਮੈਂ ਗਿਆ ਸੀ ਤੇ ਮੈਨੂੰ ਪੈਰਾਲਾਈਜ਼ ਅਟੈਕ ਹੋ ਗਿਆ ਸੀ। ਠੀਕ ਆ। ਤੇ ਮੈਂ ਫਿਰ ਉਹਦੇ ਚੈੱਕ ਕਰਾਇਆ ਤੇ ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਜਾ ਕੇ ਜਿਹੜੇ ਹਸਪੀਟਲ ਗਏ, ਉਹਨਾਂ ਨੇ ਦੱਸਿਆ ਵੀ ਤੁਹਾਡੇ ਮਤਲਬ ਬ੍ਰੇਨ ਦੇ ਵਿੱਚ ਨਾ ਕੋਈ ਕਲੌਟਸ ਆ ਗਿਆ ਸੀਗਾ। ਤੇ ਉਹ ਕੁਦਰਤੀ ਜਦੋਂ ਮੈਨੂੰ ਆਪਣੇ ਪੈਰਾਲਾਈਜ਼ ਅਟੈਕ ਹੋਇਆ, ਮੈਂ ਘਰੇ ਸੀਗਾ ਤੇ ਸਾਡੇ ਗੁਆਂਢ ਸੀਗੇ ਜਿਹੜੇ ਉਹ ਜੋ ਯੋਗਾ ਕਰਾਉਂਦੇ ਹੁੰਦੇ ਸੀ। ਮੈਂ ਕੁਦਰਤੀ ਉਹਨਾਂ ਦੇ ਘਰ ਚਲ ਗਿਆ। ਉਹਨਾਂ ਨੇ ਨਾ ਮੇਰਾ ਮੂੰਹ ਵੀ ਇੱਕ ਸਾਈਡ ਨੂੰ ਹੋ ਗਿਆ ਸੀਗਾ। ਉਹਨਾਂ ਨੇ ਮੇਰੇ ਹੱਥਾਂ ਦੀਆਂ ਤਾਂ ਪੈਰਾਂ ਦੀ ਜਿਹੜੀਆਂ ਉਂਗਲਾਂ ਦੀਆਂ ਟਿਪਸ ਨਹੀਂ ਆ, ਉਹਨਾਂ ਨੂੰ ਪ੍ਰੈਸ ਕਰਨਾ ਸ਼ੁਰੂ ਕਰਤਾ। 2-2 ਸੈਕਿੰਡ 3-3 ਸੈਕਿੰਡ ਏਦਾਂ ਕਰਦੇ ਰਹੇ। ਮੇਰਾ 15 ਮਿੰਟਾਂ ਦੇ ਵਿੱਚ ਦੇਖ ਲਓ ਵੀ ਮੂੰਹ ਸਿੱਧਾ ਹੋ ਗਿਆ। ਅੱਛਾ ਜੀ। ਹਾਂ, ਉਸ ਤੋਂ ਬਾਅਦ ਚ ਫਿਰ ਉਹ ਨਾਲ ਉਹਨਾਂ ਦਾ ਜਿਹੜਾ ਬੰਦਾ ਜਿਹੜਾ ਯੋਗਾ ਕਰਾਉਂਦੇ ਉਹ ਮੇਰੇ ਨਾਲ ਹੀ ਹਸਪੀਟਲ ਗਏ। ਅਸੀਂ ਜਾ ਕੇ ਚੈੱਕ ਕਰਵਾਇਆ, ਸਾਰਾ ਕੁਝ ਕਰਕੇ ਫਿਰ ਆ ਗਏ। ਫਿਰ ਉਹਨਾਂ ਨੇ ਮੈਨੂੰ ਐਕਸਰਸਾਈਜ਼ਾਂ ਦੱਸੀਆਂ ਸੀਗੀਆਂ। ਕਹਿੰਦੇ ਵੀ ਤੁਹਾਨੂੰ ਕਦੇ ਵੀ ਤਕਲੀਫ ਨਹੀਂ, ਤੁਹਾਨੂੰ ਹਾਰਟ ਦਾ ਵੀ, ਦੂਜਾ ਤੀਜਾ ਸਾਰੀਆਂ ਜਿਹੜੀ ਕਪਾਲ ਭਾਤੀ ਤਾਂ ਜਿਹੜਾ ਲੌਂਗ ਬਲੌਂਗ ਦੱਸਦੇ ਨਾ ਜਿਹੜੇ ਯੋਗਾ ਕਰਦੇ ਆ, ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਰੋ। ਮੈਂ ਉਹ ਕਰਦਾ। ਮੈਂ ਦੇਖ ਲਓ ਵੀ ਲਗਾਤਾਰ ਹੁਣ ਤੱਕ ਉਹ ਕਰਦਾ, ਮੈਨੂੰ ਕਿਸੇ ਦੀ ਵੀ ਤਕਲੀਫ ਨਹੀਂ। ਦੂਜਾ ਫਿਰ ਮੈਂ ਹੋਰ ਥੋੜਾ ਇੰਟਰਨੈਟ ਤੇ ਜਾ ਕੇ ਦੇਖਿਆ, ਜਿਹੜਾ ਦੇਸੀ ਘੀ, ਮੈਂ ਪਹਿਲਾਂ ਵੀ ਦੱਸਿਆ ਸੀ ਵੀ ਤੁਸੀਂ ਨੱਕ ਦੇ ਵਿੱਚ ਥੋੜਾ ਦੇਸੀ ਘੀ ਪਾਓ ਤੇ ਉਹ ਜਿਹੜਾ ਤਕਰੀਬਨ ਸਾਰੇ ਬ੍ਰੇਨ ਦੇ ਵਿੱਚ ਨਾੜਾਂ 'ਚ ਸਾਰੇ ਘੁੰਮ ਜਾਂਦਾ ਉਹ। ਠੀਕ ਹੈ ਜੀ। ਤੇ ਉਹ ਜੇ ਉਹ ਆਪਣੇ ਪਹਿਲਾਂ ਜੇ ਨਕਈ ਨੱਕ 'ਚ ਨਹੀਂ ਪਾ ਸਕਦੇ ਨਾ, ਪਹਿਲਾਂ ਹੱਥ ਤੇ ਪਾ ਕੇ ਉਂਗਲਾਂ ਨਾਲ ਮਤਲਬ ਥੋੜਾ ਜਿਹਾ ਸੁੰਘਣਾ ਜੇ ਸ਼ੁਰੂ ਕਰ ਦੇਣ, ਹੌਲੀ ਹੌਲੀ ਉਹ ਫਿਰ ਨਾ ਜੇ ਆਦਤ ਜੇ ਹੈਬਿਟ ਜੇ ਬਣ ਜਾਣੀ, ਕਈਆਂ ਨੂੰ ਸਮੈਲ ਨਹੀਂ ਚੰਗੀ ਲੱਗਦੀ, ਉਹ ਫਿਰ ਮਤਲਬ 1-2 ਡ੍ਰੌਪ ਜਿਹੜੇ ਨੱਕ 'ਚ ਰੋਜ਼ ਪਾਉਣੀ ਸ਼ੁਰੂ ਕਰ ਦੇਣ ਸੌਣ ਲੱਗੇ। ਪਰ ਉਹਦੇ ਨਾਲ ਫਿਰ ਜਿਹੜੀਆਂ ਨਾੜਾਂ ਜਿਹੜੀਆਂ ਨਾ, ਉਹਨਾਂ ਦੇ ਬਲੱਡ ਕਲੌਟ ਜਿਹੜੀ ਉਹ ਕਲੀਅਰ ਹੋ ਜਾਊਗੀ। ਠੀਕ ਹੈ ਜੀ। ਹਾਂਜੀ, ਇਹ ਮੇਰੇ ਨਾਲ ਆਪਣੀ ਬੀਤੀ ਹੋਈ ਜਿਹੜੀ ਮੈਂ ਤੁਹਾਨੂੰ ਇਹ ਦੱਸੀ ਵੀ ਹਾਂ ਵੀ ਮੇਰੇ ਨਾਲ ਮੈਂ ਇਹਨਾਂ ਚੀਜ਼ਾਂ ਨਾਲ ਠੀਕ ਹੋਏ ਆ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਹਾਂਜੀ, ਓਕੇ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਰਭਜਨ। ਹਾਂਜੀ,
ਸਤਿ ਸ੍ਰੀ ਅਕਾਲ ਦਲਿੰਦਰ ਜੀ। ਸਤਿ ਸ਼੍ਰੀ ਅਕਾਲ। ਤੇ ਉਹ ਜਿਹੜੀ ਹੈ ਨਾ ਗੈਲਟੀਆਂ ਭੈਣ ਜੀ ਕਹਿੰਦੀ ਆ ਉਹ ਨੇਰ ਚਾਨਣ ਜਾਗਦੀਆਂ ਹੁੰਦੀਆਂ, ਜੇ ਮੇਰਾ ਨੰਬਰ ਦੇ ਦਿਓ ਉਹਨਾਂ ਨੂੰ ਤਾਂ ਮੇਰਾ ਨੰਬਰ ਹੈ। ਹਰਭਜਨ ਕੌਰ ਜੀ, ਅਸੀਂ ਨੰਬਰ ਕਿਸੇ ਨੂੰ ਦਿੰਦੇ ਨਹੀਂਗੇ, ਬੰਦ ਕੀਤਾ ਹੋਇਆ ਆ। ਪਾਲ ਇਨ ਦਾ ਚਾਲ ਜੀ। ਸਤਸੰਗ ਜੀ, ਬੈਕ ਖਾਲਸਾ ਵਿੱਚ ਫਤਿਹ। ਖਾਲਸਾ ਵਿੱਚ ਫਤਿਹ ਜੀ। ਹਾਂ ਭੈਣ ਜੀ, ਮੇਰੇ ਕੋਲ ਜਿਹੜੇ ਨਾ ਕਿਡਨੀ ਸਟੋਨਸ ਰਿਮੂਵ ਕਰਨ ਦਾ ਜਾਂ ਅੱਗੇ ਫਿਊਚਰ ਦੇ ਵਿੱਚ ਪ੍ਰੀਵੈਂਟ ਕਰਨ ਦਾ ਆਹ ਤਰੀਕੇ ਹੈਗੇ ਨੇ। ਬਿਲਕੁਲ ਮੈਂ ਦੇਸੀ ਪਹਿਲਾਂ ਦੱਸਣ ਦੀ ਕੋਸ਼ਿਸ਼ ਕਰਦਾ ਜੀ। ਹਰ ਇੱਕ ਚੀਜ਼ ਜਿਹੜੀ ਕੱਚੀ ਖਾਣੀ ਹੈਗੀ ਹੈ ਜਾਂ ਵੱਧ ਤੋਂ ਵੱਧ ਉਹਨੂੰ ਪਾਣੀ 'ਚ ਪਾ ਕੇ, ਠੰਡੇ ਪਾਣੀ 'ਚ ਪਾ ਕੇ ਉਹਦਾ ਰਸ ਪੀ ਲੈਣਾ ਹੈ। ਜਿਸ ਤਰ੍ਹਾਂ ਮੂਲੀ ਦਾ ਪੱਤਾ, ਹਾਂਜੀ, ਚੁਕੰਦਰ ਦੇ ਕੱਚੇ ਪੱਤੇ, ਹਾਂਜੀ, ਜਾਂ ਪੰਪਕਿਨ ਸੀਡ ਕੱਚੇ, ਮੂੰਗਰੇ ਕੱਚੇ, ਸਿੰਗਰੇ ਕੱਚੇ, ਇਮਲੀ ਕੱਚੀ ਜਿਹੜੀ ਹੈਗੀ ਹੈ, ਟਰਮੈਰਿਕ ਜਿਹਦੀ ਗੱਠੀ ਮਿਲਦੀ ਹੈ, ਜਾਂ ਹੈਗੇ ਨੇ ਪੰਪਕਿਨ ਸੀਡਸ ਹੈਗੇ ਨੇ, ਜਾਂ ਪੁਦੀਨਾ ਹੈ, ਮਰੂਆ ਹੈਗਾ, ਲਸਣ ਦੇ ਪੱਤੇ ਹੈਗੇ ਨੇ, ਸੈਲਰੀ ਕੱਚੀ। ਇਹ ਸਾਰੀਆਂ ਚੀਜ਼ਾਂ ਕੱਚੀਆਂ ਹੀ ਜਿਹੜੀਆਂ ਖਾਣੀਆਂ ਹੈਗੇ ਨੇ। ਔਰ ਜਿਹੜੀ ਕਲਾਸੀਕਲ ਹੈਗੀ ਆ ਨਾ, ਉਹ ਮਿਲਕ ਥਿਸਲ ਹੈ। ਉਹਨਾਂ ਨੂੰ ਕਿਸੇ ਪਾਸੇ ਇੰਟਰਨੈਟ ਤੋਂ ਲੈ ਕੇ ਨਾ 1 ਚਮਚਾ ਜਿਹੜਾ ਨਾ ਠੰਡੇ ਪਾਣੀ 'ਚ ਪਾ ਕੇ 1 ਘੰਟੇ ਬਾਅਦ ਪੀਣਾ ਪਏਗਾ। ਹਾਂਜੀ, ਉਹ ਕੈਪਸੂਲ ਮਿਲ ਜਾਂਦੇ। ਹਾਂਜੀ ਹਾਂ, ਕੈਪਸੂਲ ਦੇ ਨਾਲੋਂ ਮੈਂ ਪ੍ਰੈਫਰ ਕਰਦਾ ਵੀ ਜਿਹੜੀ ਨਾ ਐਕਚੁਅਲ ਜਿਹੜੀ ਮਿਲਕ ਥਿਸਲ ਹੈ ਨਾ, ਉਹਦੇ ਪੱਤੇ ਵਗੈਰਾ ਮਿਲ ਜਾਣ ਨਾ, ਉਸੇ ਨੂੰ ਵਰਤਿਆ ਜਾਵੇ। ਠੀਕ ਹੈ, ਆਈ ਪ੍ਰੈਫਰ ਦੈਟ। ਹਾਂਜੀ ਠੀਕ ਹੈ, ਠੀਕ ਹੈ। ਆਲਰਾਈਟ ਹੈ। ਬਲੈਸ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅੱਗੇ ਆਪ ਬਹਾਦਰ ਸਿੰਘ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3-4 ਚੀਜ਼ਾਂ ਸੀਗੀਆਂ। ਇੱਕ ਤਾਂ ਭੈਣਾਂ ਨੇ ਦੱਸਿਆ ਵੀ ਵਾਲ ਜ਼ਿਆਦਾ ਨੇ ਬੱਚੇ ਦੇ, ਤੇ ਦੂਸਰੀ ਚੀਜ਼ ਉਹਦੇ ਵਿੱਚ ਹੀ ਆ ਜਾਂਦੀ ਹੈ ਕਈ ਵਾਰੀ ਅਨਵਾਂਟਡ ਹੇਅਰ ਹੋ ਜਾਂਦੇ ਨੇ ਜੀ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਨਾ ਥਾਇਰਾਇਡ ਹੁੰਦੀ ਆ। ਹਾਂਜੀ। ਤੇ ਇਹਨਾਂ ਨੂੰ ਵਾਲਾਂ ਨੂੰ ਥੋੜਾ ਜਿਹਾ ਠੀਕ ਕਰਨ ਲਈ ਭੈਣ ਜੀ ਇੱਥੋਂ ਜਾ ਦਵਾਈ ਆਉਂਦੀ ਆ ਹੋਮਿਓਪੈਥੀ ਦੀ, ਵੀਕਲੀ ਇਹ 1000 ਦਿੰਦੇ ਰਹਿਣ ਬੱਚੇ ਨੂੰ, ਉਹਦੇ ਨਾਲ ਠੀਕ ਹੋ ਸਕਦੇ ਨੇ ਜੀ, ਚਾਂਸ ਹੈਗੇ ਨੇ। ਠੀਕ ਹੈ ਜੀ। ਤੇ ਜਿਹੜੀ ਭੈਣ ਜੀ ਸਿੱਕਰੀ ਹੁੰਦੀ ਆ ਨਾ, ਸਿੱਕਰੀ ਲਈ ਇੱਕ ਨਵੀਂ ਚੀਜ਼ ਨਿਕਲੀ ਆ, ਹੋਮਿਓਪੈਥੀ ਦਾ ਤੇਲ ਹੈਗਾ ਨੀਲੀਮਾ, NEELIMA। ਨੀਲੀਮਾ, ਠੀਕ ਆ। ਹਾਂਜੀ, ਇਹ ਬਹੁਤ ਵਧੀਆ ਕੰਮ ਕਰਦਾ ਜੀ ਇਹ। ਠੀਕ ਹੈ ਜੀ। ਜਿਹੜਾ ਬਲੱਡ ਕਲੌਟ ਹੈਗਾ ਨਾ ਭੈਣ ਜੀ, ਇਹਦੇ ਲਈ ਹੋਮਿਓਪੈਥੀ ਦੀ ਦਵਾਈ ਨੇੜੇ ਦੇ ਕਿਸੇ ਡਾਕਟਰ ਨਾਲ ਗੱਲ ਕਰ ਲੈਣ, ਉਹ ਨਾ ਨਿਕਲ ਸਕਦਾ, ਉਹ ਠੀਕ ਹੋ ਸਕਦਾ ਜੀ। ਕਈ ਵਾਰੀ ਸੱਟ ਲੱਗ ਜਾਂਦੀ ਆ ਆਪਣੇ ਬ੍ਰੇਨ ਦੇ ਵਿੱਚ ਕਿਸੇ ਵੀ ਤਰੀਕੇ ਨਾਲ, ਤਾਂ ਉਹ ਜਿਹੜੇ ਸਿਗਨਲ ਨੇ ਉਹ ਕ੍ਰਾਸ ਨਹੀਂ ਹੁੰਦੇ, ਪਾਸ ਨਹੀਂ ਹੁੰਦੇ, ਤਾਂ ਉੱਥੇ ਖਰੀਂਦ ਬਣਿਆ ਹੁੰਦਾ ਅੰਦਰ, ਤਾਂ ਉਹਦੇ ਕਾਰਨ ਵੀ ਇਹ ਚੀਜ਼ ਹੋ ਜਾਂਦੀ ਆ। ਉਹਦੇ ਕਾਰਨ ਐਪਲੈਪਸੀ ਵੀ ਹੁੰਦੀ ਆ ਜੀ। ਠੀਕ ਹੈ ਜੀ। ਹਾਂਜੀ। ਤੇ ਜਿਹੜੀ ਪੱਥਰੀ ਦੀ ਗੱਲ ਕਰਦੇ ਸੀ ਨਾ, 18 mm ਤੋਂ ਵੱਡੀ ਦੱਸਦੇ ਸੀਗੇ ਜੀ। ਹਾਂਜੀ, ਵੱਡੀ ਆ। ਹਾਂਜੀ ਹਾਂਜੀ, ਉਹਦੇ ਲਈ ਨਾ ਭੈਣ ਜੀ ਓਲਿਵ ਆਇਲ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਉਹ ਲੈ ਸਕਦੇ ਨੇ ਲੈਣ। ਠੀਕ ਆ। ਦਾਲ 'ਚ, ਸਬਜ਼ੀ 'ਚ ਪਾ ਕੇ ਜੇ ਪੀ ਲੈਣ ਉਹ ਕਿਸੇ ਚੀਜ਼ 'ਚ ਪਾ ਕੇ, ਸਭ ਤੋਂ ਵਧੀਆ ਵੀ ਉਹਨਾਂ ਨੂੰ ਇੰਨਾ ਫਰਕ ਪੈ ਸਕਦਾ, ਜਲਦੀ ਤੋਂ ਜਲਦੀ ਉਹ ਖੁਰ ਕੇ ਬਾਹਰ ਨਿਕਲ ਸਕਦੀ ਆ ਜੀ, ਮੁੜ ਕੇ ਬਣੂਗੀ ਨਹੀਂ। ਜਿਹੜੇ ਵੀ ਸੁਣਦੇ ਨੇ ਜੀ, ਉਹ ਜਿਨ੍ਹਾਂ ਦੇ ਵੀ ਬਣਦੀ ਆ, ਉਹ ਓਲਿਵ ਆਇਲ ਕੱਚਾ ਲੈਣਾ, ਤੜਕਾ ਨਹੀਂ ਲਾਉਣਾ ਜੀ। ਦਾਲ 'ਚ ਜਾਂ ਸਬਜ਼ੀ 'ਚ ਪਾ ਕੇ ਲੈਂਦੇ ਰਹਿਣ। ਜੇ ਇਹਨਾਂ ਦੇ ਨਿਕਲ ਵੀ ਚੁੱਕੀ ਉਹ ਵੀ ਲੈਣ ਜੀ। ਹਾਂਜੀ, ਨਿਕਲ ਵੀ ਚੁੱਕਿਆ, ਕਿਉਂਕਿ ਸਾਡੀ ਬੋਡੀ ਦੀ ਆਦਤ ਬਣ ਜਾਂਦੀ ਆ ਜੀ ਬਣਾਉਣ ਦੀ, ਤੇ ਉਹ ਮੁੜ ਕੇ ਬਣਦੀ ਰਹਿੰਦੀ ਆ। ਪਰ ਉਸ ਆਦਤ ਨੂੰ ਬੰਦ ਕਰਨ ਲਈ ਓਲਿਵ ਆਇਲ ਬਹੁਤ ਹੀ ਵਧੀਆ ਚੀਜ਼ ਆ ਭੈਣ ਜੀ। ਇਹ ਕਦੇ ਬਣੂਗੀ ਨਹੀਂ ਪੱਥਰੀ। ਠੀਕ ਹੈ ਜੀ। ਜੇ ਹੋਊਗੀ ਤਾਂ ਨਿਕਲ ਜੂ। ਇਹ ਕਿਡਨੀ ਚੋਂ ਵੀ ਤੇ ਗਾਲ ਬਲੈਡਰ ਚੋਂ ਵੀ। ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ। ਇਹ ਸਾਡੇ ਲਾਸਟ ਕਾਲਰ ਸੀ। ਕਈ ਵਾਰੀ ਬੋਡੀ ਦੇ ਵਿੱਚ ਕੋਈ ਨਾ ਕੋਈ ਬਲੋਕੇਜ ਬਣ ਜਾਂਦੀ ਆ, ਉਹਦੇ ਲਈ ਤੁਸੀਂ ਦੱਸਿਆ ਗਿਆ ਸੀਗਾ ਨੁਸਖਾ ਇੱਕ ਵਾਰੀ ਕਿ ਅਲਸੀ 20 ਗ੍ਰਾਮ, ਦਾਲਚੀਨੀ 2 ਗ੍ਰਾਮ, ਮਿਸ਼ਰੀ 20 ਗ੍ਰਾਮ, ਚਾਰੇ ਮਗਜ਼ 20 ਗ੍ਰਾਮ, ਅਖਰੋਟ 20 ਗ੍ਰਾਮ, ਤੇਜ ਪੱਤਾ 20 ਗ੍ਰਾਮ, ਕਾਲੀ ਮਿਰਚ 20 ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਕੇ ਕੁੱਟ ਕੇ ਇਹਨਾਂ ਦੀਆਂ 20 ਪੁੜੀਆਂ ਬਣਾਉਣੀਆਂ, ਅਤੇ ਉਹ ਕਹਿੰਦੇ ਵੀ ਸਵੇਰੇ ਨਿਰਣੇ ਕਾਲਜੇ ਜਿਹੜਾ ਕੋਸੇ ਪਾਣੀ ਦੇ ਨਾਲ ਲੈਣੀ ਆ, ਅਤੇ ਇਹਦੇ ਨਾਲ ਬਹੁਤੀ ਜਿਹੜੀ ਬਲੋਕੇਜ ਵਗੈਰਾ ਉਹ ਨਿਕਲ ਜਾਂਦੀ ਆ। ਅਤੇ ਹੁਣ ਸਾਡਾ ਟਾਈਮ ਵੀ ਹੋ ਗਿਆ ਜੀ। ਫਟਕੜੀ ਬਣਾਉਣੀ ਕਿਸੇ ਨੇ ਪੁੱਛੀ ਸੀਗੀ, ਮੈਂ ਫਟਾਫਟ ਦੱਸ ਦਿੰਦੀ ਹਾਂ। ਅੱਧਾ ਕਿਲੋ ਤੁਸੀਂ ਘਿਓ ਲੈਣਾ ਆ। ਘਿਓ ਲੈ ਕੇ ਅਤੇ ਉਹਨੂੰ ਤੁਸੀਂ ਪਤੀਲੇ ਦੇ ਵਿੱਚ ਗਰਮ ਰੱਖ ਦੇਣਾ, ਉੱਪਰ ਪੌਣੀ ਰੱਖ ਕੇ 100 ਗ੍ਰਾਮ ਫਟਕੜੀ ਵਿੱਚ ਪਾ ਦੇਣੀ ਆ, ਅਤੇ ਉੱਤੋਂ ਉਹਨੂੰ ਢੱਕ ਦੇਣਾ ਹੈ। ਉਹ ਫਟਕੜੀ ਨੇ ਆਪੇ ਮੈਲਟ ਹੋ ਜਾਣਾ ਵਿੱਚ, ਅਤੇ ਉਹਦੇ ਵਿੱਚ ਫਿਰ ਜਿਹੜੀ ਉਹ ਮੈਲਟ ਹੋ ਗਈ ਆ, ਕਈ ਵਾਰੀ ਖਿੱਲਾਂ ਦੇ ਰੂਪ ਵਿੱਚ, ਕਈ ਵਾਰੀ ਇੱਕ ਖਰੇਪੜ ਜਿਹਾ ਜੰਮ ਜਾਂਦਾ ਆ। ਅਤੇ ਉਹ ਤੁਸੀਂ ਹੁਣ ਘਿਓ ਨੂੰ ਬਾਹਰ ਥੱਲੇ ਕੱਢ ਕੇ ਰੱਖ ਲਓ। ਜਦੋਂ ਤੁਹਾਡੀ ਉਹ ਮਿਕਸ ਹੋ ਗਈ ਆ, ਡਰਿਪ ਕਰ ਗਈ ਆ ਸਾਰੀ, ਅਤੇ ਉਹ ਜਿਹੜੀ ਉੱਪਰ ਜੰਮਿਆ ਆ ਨਾ, ਉਹਨੂੰ ਕੱਢ ਕੇ ਹੋਰ ਪਾਸੇ ਰੱਖ ਲਓ। ਘਿਓ ਨੂੰ ਪੁਣ ਕੇ ਪਾਸੇ ਰੱਖ ਲਓ, ਅਤੇ ਜਿਹੜਾ ਤੁਸੀਂ ਬੇਸਣ ਭੁੰਨਣਾ ਆ, ਹੋਰ ਅੱਧਾ ਕਿਲੋ ਘਿਓ ਲੈ ਕੇ, ਅਤੇ ਉਹ ਜਦੋਂ ਤੁਹਾਡਾ ਘਿਓ ਉਹਦੇ ਵਿੱਚ ਬੇਸਣ ਭੁੱਜ ਜਾਵੇ, ਉਹਦੇ ਵਿੱਚ ਤੁਸੀਂ ਮਿੱਠਾ ਹਿਸਾਬ ਨਾਲ ਪਾਉਣਾ, ਜਿਹੜਾ ਪਾਉਣਾ ਜਾਂ ਨਹੀਂ ਪਾਉਣਾ, ਸ਼ੱਕਰ ਪਾਉਣੀ ਆ, ਖੰਡ ਪਾਉਣੀ ਆ। ਅਤੇ ਪਰ ਉਹ ਜਿਹੜਾ ਦੂਸਰਾ ਬੇਸਣ ਰੱਖਿਆ ਹੋਇਆ ਨਾ ਭੁੰਨ ਕੇ, ਫਟਕੜੀ ਵਾਲਾ, ਉਹ ਜ਼ਰੂਰ ਰਲਾਉਣਾ ਹੈ ਵਿੱਚ।
ਉਹਦੇ ਤੋਂ ਬਾਅਦ ਵਿੱਚ ਵੀ ਮਿੱਠਾ ਪਾ ਸਕਦੇ ਆ ਤੁਸੀਂ। ਇਹ ਦਾ ਤਰੀਕਾ ਪਰ ਸਵਾਰ ਕੇ ਅਗਲੇ ਵੀਕ ਦੱਸਾਂਗੇ। ਹੁਣ ਸਾਡਾ ਟਾਈਮ ਹੋ ਗਿਆ, ਐਤਵਾਰ ਨੂੰ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਾਂਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।